ਉਸਤਾਦ ਜੀ ਮੈਂ ਚਾਹ ਪੀਣੀ ਹੈ। ਚਲੋ ਪੀ ਲੈਨੇ ਆ। ਕੱਲੀ ਚਾਹ ਪੀਣੀ ਨਾਲ ਤੂੜੀ ਦਾਣਾ ਵੀ ਲਿਆ ਅੱਲਾ ਮਾਫੀਆ ਢਕਾਰ ਲੈਂਦਾ ਤੇ ਡੈਕ ਚੱਲ ਗਿਆ ਯਾਰ ਉਹਨੇ ਗਲਾਸਿਸ ਲਏ ਤੈਨੂੰ ਪਤਾ ਛੋਟੇ ਹਾਂਜੀ ਉਹ ਦੂਸਰੇ ਇਦਾਂ ਵਾਲੇ ਆਲੇ ਦੁਆਲੇ ਨੂੰ ਦੇਖਦਾ ਸਿੱਧੇ ਤੁਰਿਆ ਜਾਂਦਾ ਲਓ ਜੀ अस्सलाम वालेकुम जी नादरीन। ਅੱਜ ਅਸੀਂ ਪਤਾ ਕੀ ਕਰਨਾ ਵਾ, ਅੱਗੇ ਅਸੀਂ ਯੂਸੀ ਬਦਮਾਸ਼ ਨੂੰ ਸਾਰੀ ਸਟੋਰੀ ਦੱਸੀ ਦੀ ਹੈ ਕਿ ਤੂੰ ਆ ਕਹਿਣਾ। ਅੱਜ ਅਸੀਂ ਨੂੰ ਕੁਛ ਨਹੀਂ ਦੱਸਿਆ, ਉਹਨੂੰ ਇੱਕਦਮ ਭਾ ਕੇ ਅਸੀਂ ਕਹਿਣਾ ਯਾਰ ਚੱਲ ਸੁਣਾ, ਤੇ ਵੇਖਣਾ ਕਿੱਧਰ ਜਾਂਦਾ, ਤੇ ਅਸੀਂ ਨਹੀਂ ਦੱਸਣਾ ਕੁਛ, ਤੇ ਵੇਖਣਾ ਕਿ ਕਿੱਧਰ ਦੀ ਕਿੱਧਰ ਗੱਲ ਹੁੰਦੀ ਤੇ ਕਿੱਧਰ ਦੀ ਕਿੱਧਰ ਗੱਲ ਹੁੰਦੀ ਹੈ, ਜੁੜਦੀ ਕਿ ਨਹੀਂ ਜੁੜਦੀ, ਤੁਸੀਂ ਮਜ਼ਾ ਲੈਣਾ ਬਸ। ਅਸੀਂ ਉਹਨੂੰ ਇੱਕ ਲਫ਼ਜ਼ ਨਹੀਂ ਦੱਸਣਾ, ਕਸਮ ਵਾਲੀ ਗੱਲ। ਵਿਦਆਊਟ ਐਡੀਟਿੰਗ ਨਹੀਂ ਇੱਦਾਂ ਰਹਿੰਦੇ। ਯੂਸੀ ਆ ਯਾਰ ਉਰੇ ਉਹਨੂੰ ਬਾਓ ਯਾਰ ਯੂਸੀ ਵਾਲਾ ਕਰਦੇ ਆ। ਚਲਾ ਤੂੰ ਪਰੇ ਹੋ ਜਾ ਯਾਰ, ਤੂੰ ਪਰੇ ਜਾ, ਆ ਜਾ ਯਾਰ। ਸਹੀ ਹੈ ਵੀ ਇੱਥੇ ਬਹਿ ਜਾ। ਨਹੀਂ ਆ ਜਾ ਆ ਜਾ ਯੂਸੀ ਬਾਦਸ਼ਾਹ ਅੱਲਾ ਬਾਦਸ਼ਾਹ ਵੂਸ਼ੂ ਮਾਈਕ ਲਾ, ਮਾਈਕ ਜਲਦੀ। ਇੱਧਰ ਆ ਜਾ। ਆਪਣੀ ਜ਼ਰੂਰੀ ਅਸ਼ੀਆ ਅੰਪਾਇਰ ਨੂੰ ਫੜਾ ਦੇ ਸਾਰੇ। ਸਹੀ ਇਹਨੂੰ ਇੱਧਰ ਬੁਲਾ ਲਾ। ਨਹੀਂ ਕੋਈ ਨਹੀਂ, ਇੱਥੇ ਹੀ ਚੱਲਣਾ। ਚਲੋ ਜੀ ਮਾਈਕ ਲਾ, ਆਨ ਕਰ ਲਈ। ਚਲ ਠੀਕ ਹੈ, ਲਾ। ਓਕੇ ਜੀ, ਹਾਂਜੀ ਚਲੋ ਜੀ। अस्सलाम वालेकुम नाज़रीन, टी टाइम में खुश आमदीद। ਅੱਜ ਦਾ ਪ੍ਰੋਗਰਾਮ ਨਾਜ਼ਰੀਨ ਯਾਰ ਯੂਸੀ ਬਦਮਾਸ਼ ਤੈਨੂੰ ਮੈਂ ਕਿਹਾ ਬਣ ਗਿਆ, ਤੂੰ ਉਹ ਤੇ ਲਾਉਂਦਾ ਕੋਈ ਥੋੜਾ ਅੱਜ ਠੰਡ ਲੱਗਣ ਡਈ, ਜਾਂਦੀ ਠੰਡ ਤੋਂ ਬਚਣ ਡਈ। ਨਹੀਂ ਤੇ ਉਹ ਯੂਸੀ ਵਾਲਾ ਸ਼ੋਅ ਕਿੱਦਾਂ ਕਰਨਾ ਸੀ? ਯੂਸੀ ਵਾਲਾ ਸ਼ੋਅ ਤੁਸੀਂ ਸ਼ੁਰੂ ਕਰੋ, ਮੈਂ ਗੈਟ ਕਰ ਲਾਂਗਾ ਜ਼ੇਲ। ਲਓ ਜੀ ਨਾਜ਼ਰੀਨ, ਸਾਡੇ ਨਾਲ ਯੂਸੀ, ਬੱਲੇ ਬਾਬਾ ਜੀ, ਉਹਨੂੰ ਤਿਆਰੀ ਕਰਵਾ ਲਾ। ਓਏ ਯਾਰ ਦਰੀਨ ਯੂਸੀ ਦੀ ਮੰਗਣੀ ਹੋਈ ਇੱਕ ਜਗ੍ਹਾ ਤੇ। ਅੱਜ ਜਿਹੜਾ ਤੁਹਾਨੂੰ ਸਟੋਰੀ ਸੁਣਾਉਣੀ ਇਹਨਾਂ ਨੇ, ਇਹਦੀ ਇੱਕ ਜਗ੍ਹਾ ਤੇ ਮੰਗਣੀ ਹੋਈ ਆ। ਅੱਗੋਂ ਇਹਨੂੰ ਪਤਾ ਲੱਗਾ ਕਿ ਜਿਹੜੇ ਇਹਦੇ 4 ਸਾਲੇ ਨੇ, ਚਾਰੇ ਇਸ਼ਤਿਹਾਰੀ ਨੇ। ਸਹੁਰਾ ਸਾਹਿਬ ਜਿਹੜੇ ਇਹਦੇ ਕਸਾਈਆਂ ਦਾ ਕੰਮ ਆ, ਮਤਲਬ ਹੈ ਬਰਾਦਰੀ ਹੋਰ ਸੀ ਲੇਕਿਨ ਕੰਮ ਕਸਾਈਆਂ ਦਾ ਕਰਦੇ ਸੀ। ਉਹਨਾਂ ਨੇ ਵੀ ਕੋਈ 2-4 ਬੰਦੇ ਮਾਰੇ ਸੀ। ਸਾਲੇ ਵੀ ਸਾਰੇ ਇਸ਼ਤਿਹਾਰੀ ਸੀ, ਤੇ ਇਹਦਾ ਰਿਸ਼ਤਾ ਵੇਖਣ ਆ ਗਏ। ਅੱਗੋਂ ਤੁਹਾਨੂੰ ਦੱਸੇਗਾ ਕੀ ਹੋਏਗਾ। ਹਾਂਜੀ, ਜਿੱਦਣ ਪਹਿਲੇ ਦਿਨ ਉਹਨਾਂ ਨਾਲ ਵਾਹ ਪਿਆ ਮੇਰਾ, ਹਾਂ ਉਹਨਾਂ ਨੂੰ ਪਤਾ ਲੱਗਾ, ਮੇਰੀ ਫੋਟੋ ਉਹਨਾਂ ਨੇ ਦੇਖੀ ਫੇਸਬੁੱਕ ਤੇ। ਅੱਛਾ, ਸਹੀ 3 ਤਰੀਕ ਤੋਂ ਪੁੱਛ ਲਓ ਕਿਹੜਾ ਦਿਨ ਸੀ। ਉਹ ਛੱਡ ਯਾਰ, ਅੱਜ ਯਾਰ ਅੱਜ ਕੁਛ ਨਹੀਂ ਪੁੱਛਣਾ। ਅੱਜ ਸਿਰਫ ਯੂਸੀ ਦਾ ਦੇਣਾ, ਸਿਰਫ ਯੂਸੀ ਦਾ ਸ਼ੋਅ ਆ। ਅਸੀਂ ਹੈ ਹੀ ਨਹੀਂ ਇੱਥੇ। ਯੋਮੇ ਯੂਸੀ ਆ। ਚੱਲ ਬਈ। ਫੇਸਬੁੱਕ ਤੇ ਤਸਵੀਰ ਮੇਰੀ ਫਰੀਦ ਸਾਹਿਬ ਉਸਤਾਦ ਜੀ, ਅੱਛਾ, ਤਸਵੀਰ ਬਹੁਤ ਸੋਹਣੀ, ਅੱਛਾ, ਬਿੱਲੀਆਂ ਅੱਖਾਂ, ਹੋਂਠ ਗੁਲਾਬੀ, ਅੱਛਾ ਹੈ, ਅੱਛਾ, ਤੇ ਸਾਈਡ ਪਫ ਕੀਤਾ ਹੋਇਆ ਅੱਛੇ ਤਰੀਕੇ ਵਾਲਾ। ਉਹ ਤਸਵੀਰ ਤੇ ਨਾ ਉਹ ਕੁੜੀ ਨੇ ਉਹ ਕਰ ਦਿੱਤਾ, ਲਾਈਕ ਕਰਤਾ, ਤੇ ਨਾਲ ਨਹੀਂ ਉਹਨੇ ਰਿਕੁਐਸਟ ਕਰ ਦਿੱਤੀ ਕਿ ਮੈਂ ਗੱਲ ਕਰਨਾ ਚਾਹੁੰਦੀ ਹਾਂ ਮੈਸੇਂਜਰ ਤੇ ਮੇਰੇ ਨਾਲ ਉਹਨੇ ਗੱਲ। ਅੱਛਾ, ਉਹ ਜਦੋਂ ਮੈਂ ਉਹਦਾ ਮੈਸੇਜ ਅਪਲਾਈ ਕੀਤਾ, ਮੈਸੇਜ ਮੈਂ ਉਹਦਾ ਦੇਖਿਆ, ਮੈਂ ਉਹਦੇ ਉੱਪਰ ਉਹਨੇ ਲਿਖਿਆ ਮੈਸੇਜ ਤੇ ਕਿ ਮੈਂ ਆਪਸੇ ਬਾਤ ਕਰਨਾ ਚਾਹਤੀ। ਅੱਛਾ, ਮੈਂ ਉਹਨੂੰ ਅੱਗੇ ਵਾਪਸੀ ਮੈਸੇਜ ਮੁੰਡੇ ਕੋਲੋਂ ਕਰਾਇਆ। ਮੈਂ ਕਿਹਾ ਇਹਨੂੰ ਮੈਸੇਜ ਕਰ ਕਿ ਇਹਨੇ ਮੈਨੂੰ ਮਿਲਣਾ ਤੇ ਚੱਕਰ ਕੀ ਆ। ਉਹਨੇ ਜਦੋਂ ਉਹਨੂੰ ਵਾਪਸੀ ਮੈਸੇਜ ਕੀਤਾ, ਕਹਿੰਦੀ ਮੁਝੇ ਨਿਹਾਇਤ ਆਪ खूबसूरत लगे, मैं आप पर पहली मर्तबा कोई ऐसा शख्स है कि जिसने मेरी दिल की धड़कन छेड़ी है। ਓਏ ਹੋਏ ਹੋਏ, ਤੂੰ ਕਦ ਛੇੜੀ? ਅੱਛਾ, तस्वीर तो ਅੱਛਾ, मैं कहा ठीक है, मिलने का वादा कर लेने। ਓਕੇ, वो कहती मैं आपसे मिलना चाहती हूँ। ਓਕੇ, मैं कहा मैं भी तुमसे मिलना चाहता हूँ। ਅੱਛਾ, वो मैनू कहती उस्ताद जी कि मैं आ जाओ लाहौर। ਅੱਛਾ, ਲਾਹੌਰ ਦੀ ਸੀ। हाँ, ਅੱਛਾ, मैं कहा इस तरह करो, मेरे को ना किराया भाड़ा घट ही आ। ਇਹ ਤੂੰ ਪਹਿਲੇ ਤੇ ਦੋਸਤ ਕੋਲੋਂ ਮੈਸੇਜ ਕਰਾਇਆ ਸੀ, ਤੇ ਫਿਰ ਬਾਅਦ ਚ ਆਪ ਤੂੰ ਕਿੱਦਾਂ ਉਹਦੇ ਨਾਲ ਗੱਲ ਕਰਨ ਲੱਗ ਪਿਆ? ਉਹ ਬੋਲ ਕੇ ਉਹ ਨਹੀਂ ਕਰਨ ਲੱਗ ਪਿਆ। ਅੱਛਾ, ਬੋਲ ਕੇ ਆਲਾ। ਉਹਨੇ ਮੈਨੂੰ ਤੇਰੇ ਮੁੰਡਾ ਜਲਦੀ ਸੀ ਕਹਿੰਦਾ ਮੈਂ ਤੈਨੂੰ ਤਰੀਕਾ ਦੱਸ ਦੇਣਾ, ਤੂੰ ਬੋਲ ਕੇ ਗੱਲਬਾਤ ਓਕੇ, ਅੱਛਾ, ਫਿਰ ਮੈਂ ਕਿਹਾ ਯਾਰ ਮੈਂ ਉਹਨੂੰ ਨਾ ਕਿਆ ਵਾਦਾ ਕਰ ਲਿਆ ਪਹਿਲਾਂ ਜਾਣ ਦਾ, ਹੁਣ ਪੂਰੀ ਗੱਲ ਹੀ ਦੱਸਦਾ ਤੁਹਾਨੂੰ। ਓਕੇ ਉਸਤਾਦ ਜੀ, ਮੈਂ ਜਦੋਂ ਗਿਆ ਨਾ ਲਾਰੀ ਅੱਡੇ, ਮੈਂ ਟਿਕਟ ਦਾ ਹਿਸਾਬ ਲਾਇਆ, ਇੱਥੋਂ ਮੈਂ ਪੈਦਲ ਹੀ ਗਿਆ। ਅੱਛਾ, ਗੱਲਾਂ ਬਾਤਾਂ ਯਾਰਾਂ ਦੋਸਤਾਂ ਨਾਲ ਕਰਦਾ ਮੈਂ ਉਹਨੂੰ ਨਿਕਲਾਂਗਾ। ਵਾਕਫ ਤਾਂ ਤੈਨੂੰ ਪਤਾ ਬੇਭਾਵ। ਅੱਛਾ, ਜਦੋਂ ਮੈਂ ਲਾਰੀ ਅੱਡੇ ਪਹੁੰਚਿਆ, ਮੈਂ ਕਿਹਾ ਯਾਰ ਲਾਹੌਰ ਦੀ ਟਿਕਟ ਨੇ 500 ਰੁਪਈਆ। ਹਾਂ, ਕਿੰਨੇ ਕੇ? 500 ਰੁਪਈਆ। ਅੱਛਾ, ਫਿਰ ਉਹਨੂੰ ਕੀ ਦੱਸਣਾ ਤੂੰ ਦੱਸ ਨਾ। ਫਿਰ ਮੇਰਾ ਜ਼ੇਨ ਬਦਲ ਗਿਆ, ਮੇਰੀ ਜੇਬ ਦੇ ਵਿੱਚ ਹੈਗਾ ਸੀ ਉਸ ਟਾਈਮ 150। ਅੱਛਾ, ਫਿਰ ਮੈਂ ਉਹਨੂੰ ਮੈਸੇਜ ਕੀਤਾ, ਮੈਂ ਕਿਹਾ ਸਾਡੇ ਨਾ ਇੱਥੇ ਪੁਲਿਸ ਪੈ ਗਈ ਹੈ, ਝੂਠ ਬੋਲਿਆ ਉਹਨੂੰ। ਹਾਂ, ਕਿ ਸਾਡੇ ਪੁਲਿਸ ਪੈ ਗਈ ਆ ਤੇ ਉਹਦੀ ਵਜ੍ਹਾ ਨਾਲ ਮੈਂ ਆ ਨਹੀਂ ਸਕਦਾ।
ਤੇ ਉਹ ਸਾਰਾ ਪਰਚੇ ਪੁਰਚੇ ਦੇ ਪੈਸੇ ਲੱਗ ਗਏ, ਕੋਈ 2-4 ਦਿਨ ਦਾ ਪ੍ਰੋਗਰਾਮ ਬਾਅਦ ਕਰਦੇ ਆ। ਓਕੇ ਉਹ ਕਹਿੰਦੀ ਦੂਏ ਦਿਨ ਮੈਂ ਖੁਦ ਆ ਰਹੀ ਆ। ਓ ਓਕੇ ਮੈਨੂੰ ਕਹਿੰਦੀ ਟਾਈਮ, ਮੈਂ ਕਿਹਾ ਤੂੰ ਇਸ ਤਰ੍ਹਾਂ ਕਰ, 1:30 ਵਜੇ ਮੈਂ ਸੁੱਤਾ ਉੱਠਦਾ ਵਾਂ, 2:30 ਦਾ ਟਾਈਮ ਦੇ ਦਿੱਤਾ ਦਿਨੇ ਦਿਨੇ ਮੈਂ ਕਿਹਾ 2:30 ਵਜੇ ਤੂੰ ਕੰਪਨੀ ਬਾਗ ਆ ਜਾ। ਇੱਥੇ ਬਾਗੇ ਜੀ ਨਾ ਨਹੀਂ ਕੰਪਨੀ ਬਾਗ। ਕੰਪਨੀ ਬਾਗ। ਅੱਛਾ ਕਹਿੰਦਾ ਨਹੀਂ ਬਾਗੇ ਜੀ ਨਾ ਹੁੰਦਾ। ਓ ਯਾਰ ਓਏ ਕੰਪਨੀ ਯਾਰ ਬਾਗ ਮੈਂ ਹੈ। ਕੰਪਨੀ ਬਾਗ ਸੱਦਿਆ ਅੱਛਾ ਨਾ, ਫਿਰ ਉਹਨੇ ਮੈਨੂੰ ਕਿਹਾ ਸਾਜੂ ਕਿ ਬਾਗ ਕੰਪਨੀ ਬਾਗ ਹੀ ਕਹਿੰਦੇ ਨੇ, ਕੰਪਨੀ ਬਾਗ ਹੀ ਮੈਂ ਵੀ ਕਹਿ ਤੇ ਰਿਹਾ। ਉਹਨੂੰ ਬਾਗੇ ਚ ਨਾ ਉਹਦਾ ਅਸਲ ਨਾਮ ਉਹ ਤਾਂ ਉਹੀ ਕਹਿ ਰਿਹਾ, ਇਹ ਉਹੀ ਕਹਿ ਰਿਹਾ। ਚੱਲ ਯਾਰ ਉਹਨੇ ਮੈਨੂੰ ਕੰਪਨੀ ਬਾਗ ਦਾ ਜੋ ਕਿਹੜੀ ਕਹਿਤਾ, ਕੰਪਨੀ ਸੀ? ਯਾਰ ਤੈਨੂੰ ਇਹ ਮਾੜਾ ਜਿਹਾ ਮਗਰ ਲਾਉਂਦੇ, ਤੂੰ ਸਾਰਾ ਛੱਡ ਕੇ ਇਹਨਾਂ ਦੇ ਮਗਰ ਲੱਗ। ਮੈਂ ਉਹਨੂੰ ਉੱਥੇ ਨਾ ਕੰਪਨੀ ਬਾਗ ਸੱਦ ਲਿਆ। ਅੱਛਾ ਆ ਗਈ ਉਹ। ਹਾਂ ਉਸਤਾਦ ਜੀ ਨੇ 2:30 ਦਾ ਟਾਈਮ ਦਿੱਤਾ, ਹਾਂ ਹੱਥ 'ਚ ਉਹਦੇ ਛਾਪਰ, ਅੱਛਾ ਠੀਕ ਹੈ, ਤੇ ਨਕਾਬ ਕੀਤਾ ਹੋਇਆ। ਅੱਛਾ ਤੇ ਹੁਣ ਇਧਰੋਂ ਮੈਂ ਵੀ ਆਪਣਾ ਗੈਟਅਪ ਸ਼ੈਟ ਅੱਖਾਂ ਕਿਦਾਂ ਦੀਆਂ ਸੀ, ਮਤਲਬ ਤੂੰ ਕੀ ਹਿਸਾਬ ਲਾਇਆ ਕਿ? ਮੈਂ ਵੀ ਉਹਨੂੰ ਤਸਵੀਰ, ਮੈਂ ਉਹਦੇ ਕੋਲ ਤਸਵੀਰ ਮੰਗੀ ਨਹੀਂ। ਨਹੀਂ ਜਦੋਂ ਸਾਹਮਣੇ ਆਈ ਨਕਾਬ ਕੀਤਾ, ਅੱਖਾਂ ਤਾਂ ਨਜ਼ਰ ਆ ਰਹੀਆਂ ਸੀ ਨਾ। ਉਹ ਮੈਂ ਉੱਥੇ ਤੱਕ ਪਹੁੰਚਣ ਲੱਗਾ, ਹਲੇ ਮੈਂ ਬਾਹਰ ਆ ਗੇਟ ਤੇ। ਅੱਛਾ ਲੈ ਤੈਨੂੰ ਫਿਰ ਕਿਦਾਂ ਪਤਾ ਲੱਗਾ ਉਹਨੇ ਨਕਾਬ ਕੀਤਾ? ਅਗਲੀ ਗੱਲ ਤਾਂ ਸੁਣੋਗੇ ਤੇ ਫੇਰ ਯਾਰ ਤੁਸੀਂ ਤਾਂ ਆਪ ਬਹੁਤ ਤਸਦੀਕ ਕਰਦੇ ਆ। ਅੱਛਾ ਉਸਤਾਦ ਜੀ ਮੈਂ ਇੱਥੋਂ ਰਕਸ਼ਾ ਕਰਾਇਆ, ਉਹੀ 150 ਰੁਪਿਆ ਮੇਰੇ ਕੋਲ। ਤੇ ਤੈਨੂੰ ਇਹ ਕਿਦਾਂ ਪਤਾ ਲੱਗ ਗਿਆ ਵੀ ਉਹ ਨਕਾਬ ਦੇ ਵਿੱਚ ਸੀ, ਫਿਰ ਰਕਸ਼ਾ ਤੋਂ ਬਾਅਦ ਚ ਕਰਾਇਆ? ਹਾਂ ਇਹ ਗੱਲ ਸਹੀ। ਦੇਣਾ ਤੂੰ, ਅਸੀਂ ਤਹਿਕੀਕ ਕਿਦਾਂ ਨਾ ਕਰੀਏ, ਤੇਰੀ ਗੱਲ ਨਾਲ ਨਹੀਂ ਰਲਦੀ। ਯਾਰ ਤੁਸੀਂ ਨਜੂਮੀ ਆ, ਮੇਰੀ ਗੱਲ ਪੂਰੀ ਸੁਣੋਗੇ। ਤੂੰ ਪਹਿਲੇ ਕਿਹਾ ਸਾਜੀ ਉਹਨੇ ਨਕਾਬ ਕੀਤਾ ਸੀ, ਕਿਹਾ ਨਾ ਤੂੰ? ਉਸਤਾਦ ਜੀ ਵਿੱਚ ਗੱਲਾਂ ਮੈਂ ਪਹਿਲੋਂ ਦੀਆਂ ਦੱਸ ਅੱਛਾ ਤੂੰ ਯਾਨੀ ਬਾਅਦ ਵਾਲੀਆਂ ਪਹਿਲੇ ਦੱਸ ਦਿੰਦਾ ਵਾ। ਏਦਾਂ ਬਾਅਦ ਹੋਣ ਵਾਲੀਆਂ ਪਹਿਲੇ ਇਹ ਫਿਰ ਤੇਰਾ ਫਾਲਟ ਹੈ ਨਾ, ਸਾਡਾ ਤਾਂ ਨਹੀਂ ਨਾ। ਤੁਸੀਂ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਨਾ। ਓਕੇ ਚਲੋ ਉਸਤਾਦ ਜੀ ਮੈਂ ਨਾ ਹੁਣ 150 ਰੁਪਏ ਦੇ ਵਿੱਚ ਕੰਪਨੀ ਬਾਗ ਓਕੇ ਗੇਟ ਮੋਰੇ। ਓਕੇ ਹੁਣ ਮੈਂ ਉਹਨੂੰ ਪਛਾਣਨਾ ਸੀ ਕਿ ਉਹ ਕਿਹੜੀ ਆ। ਹਾਂ ਸਹੀ ਗੱਲ ਆ। ਗਜਰੇ ਵਾਲੀ ਸੋਟੀ ਕਿੱਥੇ ਰੱਖੀ ਸੀ? ਗਜਰੇ ਵਾਲੀ ਛੋਟੀ? ਉਹ ਜਿਹੜੇ ਗਜਰੇ ਨਹੀਂ ਵੇਚਦਾ ਕੰਪਨੀ ਬਾਗ ਦੇ ਗੇਟ ਅੱਗੇ। ਓਏ ਉਹ ਇੱਥੋਂ ਕਿਤੋਂ ਵੇਚਦਾ ਵਾ? ਹਾਂ ਸਿੰਧ ਬਾਗ। ਮੈਂ ਉਸਤਾਦ ਜੀ ਉੱਥੇ ਨਾ ਉਹਨੂੰ ਫੋਨ ਕੀਤਾ। ਅੱਛਾ ਉਹਨੇ ਫੋਨ ਚੁੱਕਿਆ ਤੇ ਇੱਕ ਸੀਟ ਤੇ ਨਾ ਕੱਲੀ ਲੜਕੀ ਬੈਠੀ ਹੋਈ, ਅੱਛਾ ਕਾਲਾ ਬੁਰਖਾ, ਛਾਪਰ ਉਹਦੇ ਹੱਥ 'ਚ। ਸ਼ਾਪਰ ਕਿੱਧਰ ਯਾਰ? ਉਹਨੇ ਕਿਹਾ ਸੀ ਪਹਿਲੇ ਛਾਪਰਾ ਦੇ। ਅੱਛਾ ਕਾਲਾ ਬੁਰਖਾ ਨਕਾਬ ਟੈਗ। ਨਕਾਬ ਅੱਛਾ ਨਕਾਬ ਨਹੀਂ ਮੈਂ ਦੇਖਿਆ, ਹਲੇ ਪਿੱਛੋਂ ਹੀ ਦੇਖ ਰਿਹਾ। ਹਾਲੇ ਦੂਰੋਂ ਤੈਨੂੰ ਲੱਗਿਆ ਕਿ ਉਹ ਬੈਠੀ ਹੈ। ਮੈਂ ਨਾ ਫੇਰ ਲਾਗੇ ਜਾ ਕੇ ਫੋਨ ਕੀਤਾ। ਮੈਂ ਕਿਹਾ ਜੇ ਇਹਦੇ ਮੋਬਾਈਲ ਦੀ ਬੈਲ ਵੱਜੀ ਨਾ ਤੇ ਇਹੀ ਹੈ। ਮੈਂ ਇੰਜ ਕਰਕੇ ਫੋਨ ਕੀਤਾ ਵਾ, ਯਕਦਮ ਨਾ ਇੱਧਰਲੀ ਸਾਈਡ ਤੇ ਉਹ ਖੜੀ ਫੋਨ ਸੁਣਨ ਰਹੀ ਹੈ, ਬੈਲ ਵੱਜੀ ਤੇ ਇੱਧਰਲੀ ਪਿੱਛੇ ਮੇਰੇ ਮਗਰ ਇੱਕ ਹੋਰ ਫੋਨ ਉਸੇ ਟਾਈਮ ਵੱਜਾ। ਇੱਧਰੋਂ ਮੈਂ ਕਾਲ ਬਣਾਈ ਆ ਤੇ ਐਨੀ ਟਾਈਮ ਦੋਵਾਂ ਦੀਆਂ ਕਾਲਾਂ ਖੜਕ ਗਈਆਂ ਅੱਛਾ ਤੇ ਬੈਲਾਂ ਵੀ ਇੱਕੋ ਜਿਹੀਆਂ। ਅੱਛਾ ਹੁਣ ਮੇਰੀ ਫੇਰ ਨਾ ਪਛਾਣ ਚ ਆਈ। ਅੱਛਾ ਕੰਮ ਮੈਂ ਬੜਾ ਪਰੇਸ਼ਾਨ ਹੋ ਗਿਆ। ਮੈਂ ਕਿਹਾ ਯਾਰ ਕੀ ਕਰਾਂ ਮੈਂ। ਅੱਛਾ ਅਸੀਂ ਵੀ ਪਰੇਸ਼ਾਨ ਉਸਤਾਦ ਜੀ, ਕੀ ਅੱਛਾ ਕਰਨ ਡਿਆ ਵਾ? ਦੱਸ, ਸੁਣ ਤੇ ਲਾ ਪਹਿਲੇ, ਸੁਣ ਤੇ ਲਾ ਨਾ ਪਹਿਲੇ। ਉਸਤਾਦ ਜੀ ਮੈਂ ਨਾ ਦੂਸਰੀ ਕਾਲ ਕੀਤੀ ਤੇ ਉਹਨੇ ਫੋਨ ਯੈਸ ਕੀਤਾ, ਕਹਿੰਦੀ ਹੈਲੋ। ਮੈਂ ਕਿਹਾ ਨਹੀਂ ਅਬਾਸ ਉਰਫ ਯੂਸੀ। ਉਹ ਨਾਲ ਕੌਣ ਸੀ ਤੇ ਨਾਲ ਨਹੀਂ ਵੀ ਸੀ ਕੋਈ? ਅੱਛਾ ਨਹੀਂ ਨਾਲ ਨਈਮ ਸੀ, ਅਬਾਸ ਸੀ, ਰੂਫੀ ਮੇਰਾ ਸੀ। ਆਪਣਾ ਨਾਮ ਪ੍ਰੋਪਰ ਨਾਮ ਮੈਸੇਜ ਵਾਲਾ ਦੱਸਿਆ ਨਾ, ਜਿਹੜਾ WhatsApp ਤੇ। ਅੱਛਾ, ਅੱਛਾ ਜਿਹੜਾ ID ਨਹੀਂ ਬਣੀ। ਬਾਸ ਯੂਸੀ ਨਹੀਂ ਅਬਾਸ ਉਰਫ ਯੂਸੀ ਮੈਂ ਲੁਕੋਇਆ ਵਾ, ਕਤਲੋਗਾਰਤ ਬਹੁਤ ਹੁੰਦੀ ਹੈ। ਅੱਛਾ ਫਿਰ? ਉਸਤਾਦ ਜੀ ਉਹਨੇ ਜਦੋਂ ਫੋਨ ਚੁੱਕਿਆ ਨਾ, ਤੁਹਾਨੂੰ ਮੈਂ ਦੱਸਿਆ, ਕਹਿੰਦੀ ਹਾਏ ਯੂਸੀ ਮੈਂ ਬੋਲ ਰਹੀ। ਮੈਂ ਕਿਹਾ ਸੋਨੂੰ ਕਿੱਥੇ ਹੋ? ਹਾਏ ਯੂਸੀ ਉਹਨੂੰ ਸਾਡੇ ਸੁੱਟ ਲੱਗੀ ਸੀ। ਅੱਛਾ ਤੇਰੀ ਗੱਲ ਦਾ ਜਵਾਬ ਨਹੀਂ। ਕਹਿੰਦਾ, ਮੈਂ ਕਿਹਾ ਸੋਨੂੰ ਤੁਸੀਂ ਕਿੱਥੇ ਹੋ? ਕਹਿੰਦੀ ਮੈਂ ਨਾ ਇੱਕ ਦਰਖਤ ਥੱਲੇ ਬੈਠੀ ਆ। ਮੈਂ ਕਿਹਾ ਉਹ ਨਾ ਹੁਣ ਫੋਨ ਤੇ ਉਹੀ ਗੱਲਬਾਤ। ਮੈਂ ਕਿਹਾ ਇਹੀ ਆ। ਮੈਂ ਗੱਲ ਕਰਦਾ ਉਸਤਾਦ ਜੀ ਬਿਲਕੁਲ ਉਹਦੇ ਫਰੰਟ ਤੇ ਚਲਾ ਗਿਆ, ਉਹ ਜਿਹੜੀ ਬੈਠੀ ਸੀ ਸਾਹਮਣੇ। ਮੈਂ ਕਿਹਾ ਮੈਂ ਤਾਂ ਤੁਹਾਨੂੰ ਲੱਭਦੇ ਲੱਭਦੇ ਤੁਹਾਡੇ ਸਾਹਮਣੇ ਆ ਗਿਆ। ਉਹ ਕੁੜੀ ਨੇ ਫੋਨ ਬੰਦ ਕੀਤਾ, ਕਹਿੰਦੀ ਕੀ ਗੱਲ ਆ, ਤੈਨੂੰ ਕੀ ਤਕਲੀਫ ਆ? ਤੇਰੇ ਘਰ ਮਾਂ ਭੈਣ ਹੈ ਨਹੀਂ? ਉਧਰੋਂ ਇੱਕ ਬੰਦਾ ਕੁਲਫੀਆਂ 2 ਚੁੱਕ ਕੇ ਆਂਦੇ ਸੀ, ਇੱਕ ਆਪਣੀ ਬੁੱਢੀ ਲਈ। ਇਹਨੇ ਉਹਨੂੰ ਛੇੜਿਆ ਸੀ, ਉਹਦਾ ਬੰਦਾ ਆ ਗਿਆ। ਅੱਛਾ ਉਹ ਐਨੀ ਟਾਈਮ ਤੇ ਚੁੱਕ ਹੋ ਗਿਆ। ਉਹ ਮੈਨੂੰ ਕਹਿੰਦੀ ਦਰਖਤ। ਮੈਂ ਫਿਰ ਉਹ ਕਾਲ ਜਿਹਾ, ਮੈਂ ਕਿਹਾ 1 ਮਿੰਟ ਬਾਜੀ, ਇਹਦੀ ਕਿਸੇ ਨਾਲ ਰਾਬਤਾ ਚੱਲਣ ਡਿਆ ਵਾ। ਤੁਸੀਂ ਉਹ ਜਿਹੜੀ ਸਾਹਮਣੇ ਬੈਠੀ ਜਿਹਨਾਂ ਨਕਾਬ ਵਾਲੀ ਨੂੰ ਤੇ ਉਹ ਛਾਪਰ ਅਲੀ ਨੂੰ ਦੱਸ ਯਾਰ। ਉਹ ਛਾਪਰ ਵਾਲੀ ਛਾਪਰ ਵਾਲੀ ਤੇ ਨਕਾਬ ਵਾਲੀ ਇੱਕੋ ਹੀ ਆ। ਆਹੋ ਤੇ ਉਹਨੂੰ ਤੂੰ ਕਹਤਾ ਬਾਜੀ ਸਬਰ ਸੋਰੀ ਤੂੰ ਵੇਚੀਆਂ ਸ਼ੋਅ ਤੇ ਅੱਜ? ਲੱਗਦਾ ਪਿਆ ਵਾ ਯਾਰ ਉਹ ਲੈਦਾ ਵਾ, ਗਲਤ ਨੂੰ ਕਹਿ ਮੈਂ ਤੈਨੂੰ ਕਹਿਣਾ ਮੈਂ ਗਲਤ ਨੂੰ ਟੱਕਰ ਗਿਆ ਸੀ। ਗਲਤ ਨੂੰ ਟੱਕਰ ਗਿਆ। ਹਾਂ ਉਹ ਉਸਤਾਦ ਜੀ ਫੇਰ ਨਾ ਮੈਂ ਉਹਨੂੰ ਕਿਹਾ ਬਾਜੀ 1 ਮਿੰਟ ਤੁਸੀਂ ਆਪ ਗੱਲ ਕਰ ਲਓ। ਉਹਨੇ ਨੇ ਇੰਗਲਿਸ਼ ਦੇ ਵਿੱਚ 2-3 ਜਗ੍ਹਾ ਦਸੀਆਂ ਦਰਖਤ ਦੀਆਂ। ਟਰੀ ਉਹਨੇ ਫਿਰ ਮੈਨੂੰ ਦੱਸਿਆ, ਕਹਿੰਦੀ ਭਾਈ ਉਹ ਫਲਾਨੀ ਜਗ੍ਹਾ ਤੇ ਤੁਸੀਂ ਜਾਓ। ਉਸਤਾਦ ਜੀ ਮੈਂ ਸਿੱਧਾ ਉੱਥੇ ਗੱਲਾਂ ਕਰਦਾ ਉਸਤਾਦ ਜੀ ਮੈਂ ਫੇਰ ਕਾਲ ਮਲਾਈ ਤੇ ਉਹਨੇ ਕਿਹਾ ਨਹੀਂ। ਮੈਂ ਕਿਹਾ ਜੀ। ਅਸੀਂ ਬਹਿ ਗਏ ਦੋਵੇਂ। ਕਾਲਾ ਬੁਰਖਾ ਪਾਇਆ ਉਹਨੇ, ਬਿੱਲੀਆਂ ਅੱਖਾਂ ਮੇਰੇ ਵਾਂਗੂ ਉਹਦੀਆਂ ਵੀ। ਸਾਡੀ ਗੱਲਬਾਤ ਸ਼ੁਰੂ ਹੋ ਗਈ ਆਪਸ ਦੇ ਵਿੱਚ। ਨਹੀਂ ਬਿਲਕੁਲ ਲਾਗੇ ਬਹਿ ਗਏ। ਮੈਨੂੰ ਕਹਿੰਦੀ ਮੈਂ ਤੁਹਾਡੇ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ। ਓਏ ਕਿੱਡੀ ਬਦਬਖਤ ਸੀ। ਓਏ ਚਲੋ ਮੈਂ ਕਿਹਾ ਚਾਹਨਾ ਤਾਂ ਮੈਂ ਵੀ ਇਹੀ ਹਾਂ, ਲੇਕਿਨ ਮੇਰੀਆਂ ਕੁਛ ਰਸੂਮਾਤ ਆ।
ਉਹਨੇ ਇਹਨੂੰ ਕਿਹਾ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਤੇ ਕੁੜੀ ਨੂੰ ਕਹਿੰਦੇ ਆ ਪਹਿਲੇ ਆਪਣੇ ਪੈਰਾਂ ਤੇ ਖਲੋ। ਮੇਰੀਆਂ ਕੁਝ ਸ਼ਰਤਾਂ ਨੇ ਤੇ ਕਹਿੰਦਾ ਮੇਰੀਆਂ ਕੁਝ ਰਸੂਮਾਤ ਨੇ। ਆਹੋ ਉਸਤਾਦ ਜੀ ਉਹਨਾਂ ਦੀਆਂ ਰਸਮਾਂ ਹੁੰਦੀਆਂ ਨੇ ਨਾ। ਅੱਛਾ ਉਸਤਾਦ ਜੀ ਉਹ ਕਹਿੰਦੀ ਠੀਕ ਹੈ ਲੇਕਿਨ ਮੈਂ ਵੀ ਤੈਨੂੰ ਥੋੜਾ ਜਿਹਾ ਤੇਰੇ ਕੋਲ ਕੁਝ ਛੁਪਾਇਆ ਵਾ, ਮੈਂ ਤੈਨੂੰ ਦੱਸਣਾ ਚਾਹਨੀ ਹਾਂ। ਮੈਂ ਕਿਹਾ ਦੱਸੋ। ਕਹਿੰਦੀ ਮੇਰੇ 4 ਭਰਾ ਵਾ, ਓਏ ਅੱਬੂ ਮੇਰੇ ਜੇਲ੍ਹ 'ਚ ਨੇ। ਓਏ ਤੂੰ ਤਾਂ ਕਹਿੰਦਾ ਸੀ ਅੱਬੂ ਯੂਰਪ ਆ ਹੈ। ਅੱਛਾ ਉਸਤਾਦ ਜੀ ਮੈਂ ਉਹਨੂੰ ਨਾ ਹੁਣ ਇੱਕ ਵਾਰੀ ਹੁਣ ਕਹਿੰਦੀ ਮੈਂ ਜਦੋਂ ਤੁਹਾਡਾ ਥੱਲੇ ਨਾਮ ਦੇਖਿਆ ਨਾ ਯੂਸੀ ਬਦਮਾਸ਼, ਤੇ ਮੈਂ ਤੁਹਾਡੇ ਤੇ ਉਸ ਟਾਈਮ ਹੀ ਰਹਿ ਗਈ ਸੀ। ਮੈਂ ਚਾਹੁੰਦੀ ਇਹੀ ਹੈ ਕਿ ਮੈਂ ਤੁਹਾਡਾ ਮੇਰਾ ਹੋ। ਗੱਲ ਵੈਸੇ ਉਸਤਾਦ ਨਹੀਂ ਯਾਰ ਤੂੰ ਗੱਲ ਨਹੀਂ ਕਰ ਯਾਰ ਯਾਰ ਪਲੀਜ਼ ਨਾ ਨਾ ਯਾਰ ਦੇਖੀ ਜਾ ਬਸ। ਬਰਦਾਸ਼ਤ ਹੁੰਦੀ ਨਾ 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 ਅੱਛਾ ਫੇਰ ਅੱਛਾ ਹੁਣ ਉਹ ਮੈਂ ਵੀ ਉਧਰੋਂ ਬਦਮਾਸ਼ ਟੈਪ ਜ਼ੇਨ ਪੂਰਾ ਮੇਰਾ। ਮੈਂ ਉਹਨੂੰ ਪੁੱਛਿਆ ਉਹਦੇ ਵੱਡੇ ਭਰਾ ਦੇ ਬਾਰੇ। ਮੈਂ ਕਿਹਾ ਉਹਨੇ ਕੀ ਕੀਤਾ ਵਾ? ਕਹਿੰਦੀ ਕੁਛ ਵੀ ਨਹੀਂ, ਉਹਨੇ ਜ਼ਿਆਦਾ ਨਹੀਂ ਕੀਤਾ। ਉਹਨੇ ਮਹੱਲੇ ਦੇ ਵਿੱਚ 1-2 ਬੰਦੇ ਦੀ ਸਰੇਆਮ ਲੱਤਾਂ ਵੱਡੀਆਂ। ਓਏ ਹੋਏ 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 ਸ਼ਰੇਆਮ ਤੋਂ ਬਰਾਤ ਸਰੇਆਮ ਯਾਨੀ ਕਿ ਦੁਨੀਆ ਦੇ ਥੱਲੇ ਲੁਕ ਸਾਹਮਣੇ ਹੀ, ਕੇ ਦੁਨੀਆ ਸਾਹਮਣੇ, ਦੁਨੀਆ ਸਾਹਮਣੇ ਲੱਤਾਂ ਵੱਡੀਆਂ ਉਹਨੇ। ਪੂਰੀ ਦੁਨੀਆ ਦੇ ਸਾਹਮਣੇ ਕਿੱਦਾਂ ਉਹ ਵੜਦਾ। ਭਾਜੀ ਉਹ ਨਕਸ਼ਾ ਨਹੀਂ ਘੁੰਮਣ ਵਾਲਾ, ਉਹ ਲਾਗੇ ਰੱਖ ਕੇ ਉਹਦੇ ਸਾਹਮਣੇ ਇੰਨੇ ਬੰਦੇ ਨੂੰ ਛੁਰੀਆਂ ਮਾਰਤੀ। ਦੂਸਰੇ ਭਰਾ ਦਾ ਪੁੱਛਿਆ, ਉਹ ਕਹਿੰਦੀ ਉਹਨੇ ਜਿਗਰ ਪਾੜੇ ਆ ਉੱਥੇ ਲੋਕਾਂ ਦੇ ਇੱਟਾਂ ਨਾਲ। ਓਏ ਸ਼ਾਪਰ ਪਾੜੇ ਸੀ। ਉਸਤਾਦ ਜੀ ਤੁਸੀਂ ਉਸਤਾਦ ਜੀ ਉਹਨੇ ਜਿਗਰ ਪਤਾ ਕਿੱਦਾਂ ਪਾੜੇ ਆ? ਮਤਲਬ ਇੱਕ ਬੰਦਾ ਸੀ, ਉਹ ਕਹਿੰਦਾ ਯਾਰ ਇਹ ਸਾਰੇ ਆਪਣੇ ਜਿਗਰ ਨੇ। ਉਹਨੇ ਵਿੱਚ ਪੈ ਕੇ ਉਹਨੂੰ ਉਹਦੇ ਖਿਲਾਫ ਉਹਨੇ ਪਾੜ ਤੇ ਜਿਗਰ ਪੜ ਪਿਆ। ਬਲਾਡ ਉਸਤਾਦ ਜੀ ਲੜਾਈ ਹੋਈ ਸੀ, ਇੱਟਾਂ ਨਾਲ ਪਾੜੇ ਸੀ ਉਹਨੇ ਜਿਗਰ। ਅੱਛਾ ਜਿਗਰ ਅੱਛਾ। ਹੁਣ ਉਹ ਮੈਂ ਕਿਹਾ ਉਹ ਭਰਾ ਤੇਰਾ ਕਿੱਥੇ? ਕਹਿੰਦੀ ਉੱਥੇ ਬਦਮਾਸ਼ੀ ਉਹ ਵੀ ਉੱਥੇ ਹੀ ਕਰਦਾ। ਦੂਸਰਾ ਭਰਾ ਮਾਰਾ ਇੱਕੋ ਫੈਕਟਰੀ 'ਚ ਕਰਦੇ ਸੀ। ਨਹੀਂ ਉਹਨੇ ਬਦਮਾਸ਼ੀ ਦਾ ਅੱਡਾ ਲਾਇਆ ਆਪਣਾ ਛੋਟਾ। 4 ਹੀ ਭਰਾ ਨਾ, ਯਾਨੀ ਕਿ ਉਹਨੇ ਆਪਣੇ ਦੱਸੇ ਤੇ ਜ਼ਾਲਮ ਦੱਸੇ। ਉਹਨੇ ਕਹਿੰਦੀ ਤੁਸੀਂ ਕੋਈ ਆਪਣੇ ਬਾਰੇ ਦੱਸੋ, ਤਾਰਫ ਕਰਾਓ। ਮੈਂ ਕਿਹਾ ਯੂਸੀ ਬਦਮਾਸ਼ ਆਪਣੇ ਮਹੱਲੇ ਦਾ ਹੀ ਸਿਰਫ LLB ਤੇ ਬਾਕੀ ਇਹ ਕਿਸੇ ਨਾਲ ਕਦੀ ਵਾਧਾ ਘਾਟਾ ਨਹੀਂ ਕੀਤਾ ਹੈਗਾ। ਤੂੰ ਫੇਸਬੁੱਕ ਤੇ ਮੈਨੂੰ ਦੇਖਿਆ, ਤੇਰੀ ਮਿਹਰਬਾਨੀ ਆ, ਪਰ ਪਲੀਜ਼ ਮੈਂ ਇਸ ਜੰਜਾਲਪੁਰੇ 'ਚ ਪੈਣਾ ਨਹੀਂ ਚਾਹੁੰਦੀ। ਉਹ ਰੋਣ ਲੱਗ ਪਈ, ਉੱਥੋਂ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹਦੇ ਪੈਰ ਤੇ ਪੈਰ ਆ ਗਏ ਹੁਣ ਤੇ। ਹਾਂਜੀ ਕੁਝ ਕਰੀਦਾ ਹੁੰਦਾ ਵਾ। ਉਹ ਵੇਖੋ ਆਪਣੀਆਂ ਐਮਪੀਆਂ ਜ਼ਾਇਆ ਕਰਨ ਦੇ। ਉਹ ਵੇਖੋ ਬਾਜੀ ਮੇਰੀ, ਉਹ ਭੈਣ ਮੇਰੀ ਵੇਖ ਤੂੰ ਉਹ ਵੇਖਣ ਡਈ। ਭਾਵੇਂ ਨੇ ਕੁਛ ਨਹੀਂ ਹੁੰਦਾ, ਗੱਲ ਇਹ ਆ ਕਿ ਉਸਤਾਦ ਜੀ ਤੁਹਾਡੇ ਸਾਹਮਣੇ ਮਤਲਬ ਤੁਹਾਨੂੰ ਪਤਾ ਕੀ ਕਰਨ ਦੇ, ਉਹਨੂੰ ਵਿਚਾਰੇ ਨੂੰ ਗੱਲ। ਅੱਛਾ ਯਾਰ ਠਹਿਰ ਜਾ। ਨਹੀਂ ਮੈਂ ਨਹੀਂ ਉਹਨੂੰ ਪਤਾ। ਅੱਛਾ ਫੇਰ ਸੁੱਕੀਆਂ ਰੋਟੀਆਂ ਵੇਚ ਓ ਯਾਰ ਠਹਿਰ ਜਾ ਯਾਰ। ਅੱਛਾ ਫੇਰ ਯਾਰ ਪੈਕੇਜ ਲਾਏ ਨੇ ਉਹਨਾਂ ਨੇ। ਠਹਿਰ ਜਾ। ਉਸਤਾਦ ਜੀ ਮੇਰੇ ਵੱਲ ਦੇਖ ਕੇ ਨਾ ਉੱਚੀ ਉੱਚੀ ਰੋਣ ਲੱਗ ਪਈ। ਕਹਿੰਦੀ ਯੂਸੀ ਮਰ ਗਿਆ। ਹਾਂ ਉਹ ਨਹੀਂ, ਕੀ ਹੈ? ਨਹੀਂ ਉਹਨੂੰ ਸਮਝ ਆ ਗਈ ਸੀ ਬਿੱਲ ਮੈਂ ਦੇਣਾ। ਬਿੱਲ ਉੱਥੇ ਕਿੱਥੇ ਦੇਣਾ ਸੀ? ਅਸੀਂ ਹੋਟਲ 'ਚ ਬੈਠੇ ਸੀ, ਕੰਪਨੀ ਬਾਗ ਸੀ। ਕੰਪਨੀ ਬਾਗ ਕਾਹਦਾ ਬਿੱਲ? ਚਲੋ ਠੀਕ ਹੈ। ਉਸਤਾਦ ਜੀ ਉਹ ਮੈਨੂੰ ਕਹਿੰਦੀ ਕਿ ਮੈਨੂੰ ਇੱਥੋਂ ਲੈ ਕੇ ਤੂੰ ਚੱਲ ਜਾ। ਫਿਰ ਇਹ ਉਹਨੂੰ ਲਾਰੀ ਅੱਡੇ ਲੈ ਗਿਆ। ਉੱਥੇ ਕਹਿੰਦਾ ਇੱਥੇ ਤੇਰੇ ਤੇ ਪੈਸੇ ਖਰਚਾ। ਉਹ ਦੁੱਧ ਪਿਆ ਵਾ? ਦੁੱਧ ਪਿਆ। ਮੈਂ ਚਾਹ ਬਣਾ ਤੇ ਉਹਨੂੰ ਬਾਥਰੂਮ ਚੱਲ ਜਾ ਬਈ ਉੱਠ ਪੈ ਬਾਸ। ਦੱਸੋਗੇ ਕੁਛ ਤੇ ਫੇਰ ਹੀ ਗੱਲ ਸ਼ੁਰੂ ਕਰਾ ਕੇ ਆ ਬਹਿ ਕੇ ਚੁੱਪ ਕਰਕੇ ਮੇਰਾ ਮਜ਼ਾ ਲੈ ਨਹੀਂ ਨਾ ਸਾਜ ਜੀ ਉਹਦਾ ਕੀ ਗੱਲ। ਉਹ ਮਰ ਗਏ ਯਾਰ ਓਏ ਇੱਕ ਮਿੰਟ ਠਹਿਰ ਜਾ। ਇੱਕ ਮਿੰਟ ਠਹਿਰ ਜਾ। ਉਸਤਾਦ ਜੀ ਸੱਚੀ ਮੁੱਚੀ ਜਿੱਤੇ ਵੀ ਹੱਥ ਰੱਖ ਦੇਣਾ ਉਹ ਬਾਦਸ਼ਾਹ ਵਾ। ਉਸਤਾਦ ਜੀ 5 ਮਿੰਟ ਆਪਣੀ ਮਰਜ਼ੀ ਨਾਲ ਦੀ ਸਟੋਰੀ ਸੁਣਾ। ਆਪਣੇ ਮਰਜ਼ੀ ਨਾਲ ਕੀ? ਆਪਣੀ ਮਰਜ਼ੀ ਨਾਲ ਉਸਤਾਦ ਜੀ, ਆਪਣੇ ਮਾਹੌਲ ਨਾਲ ਵੇਖੀ ਪਹਿਲੀ ਸਟੋਰੀ ਦੇ 5 ਮਿੰਟ ਲੈ ਦਾ। ਚੱਲ ਜਿੱਦਾਂ ਤੁਸੀਂ ਇਹਨੂੰ ਸਮਝਾਉਂਦੇ ਨਾ ਕਿ ਤੂੰ ਇਹ ਕਹਿਣਾ ਵਾ, ਇਹ ਕਹਿਣਾ ਵਾ, ਇਹ ਕਰਨਾ ਵਾ, ਉਹ ਤੇਰਾ 5 ਮਿੰਟ ਜਿਹੜਾ ਅਸੀਂ ਵਿਖਾਉਣਾ ਵਾ ਕਿ ਕੀ ਕਰਦੇ ਅਸੀਂ, ਤੇ ਫਿਰ ਯੂਸੀ ਜਾ ਕੇ ਯੂਸੀ ਬਣਦਾ। ਆਹੋ ਕੱਲ ਨੂੰ ਮੈਂ ਲੈਦਾ ਵੀ ਬਣਾਵੇ ਨਾ ਚੈਨਲ, ਇਹਨੂੰ ਪਤਾ ਲੱਗੇ ਕਿ ਵੀ ਜੋ ਵੀ ਸੀ ਉਸਤਾਦ ਹੀ ਹੁੰਦਾ। ਚਲੋ ਜੀ ਚਲੋ ਜੀ ਜਾ ਹੁਣ। ਕੁੜੀ ਰੋਣ ਲੱਗ ਪਈ। ਠੀਕ ਹੈ ਜੀ। ਉਹਨੇ ਕਿਹਾ ਜੀ ਮੇਰੇ 4 ਭਰਾ ਹੱਥਰੇ ਨੇ, ਮੈਂ ਤੇਰੇ ਨਾਲ ਪਿਆਰ ਕਰ ਬੈਠੀ ਆ, ਪਰ ਮੈਨੂੰ ਡਰ ਲੱਗਦਾ ਵਾ ਕਿ ਜਦੋਂ ਤੂੰ ਉਹਨਾਂ ਦੇ ਹੱਥੇ ਚੜ ਗਿਆ ਤੈਨੂੰ ਮਾਰ ਨਾ ਦੇਣ। ਚੱਲ ਸਾਜੀਓ ਮੇਰੇ ਅੱਗੇ ਨਾ ਰੋਣ ਲੱਗ ਪਈ। ਕਿਉਂ? ਕਿਹੜੀ ਗੱਲੋਂ? ਕੀ ਗਿਆ? ਇਹਦਾ ਪੈਰ ਤੇ ਪੈਰ ਆ ਗਿਆ ਸੀ ਉਹਦਾ। ਨਹੀਂ ਮੈਂ ਜੋ ਬੋਲਣ ਆ ਹੁਣ, ਜਦੋਂ ਮੈਂ ਅੱਜ ਦੱਸਿਆ। ਠੀਕ ਅੱਛਾ ਬੜੀ ਗੱਲ ਆ ਉਸਤਾਦ ਜੀ। ਉਹਨੇ ਨਾ ਤ੍ਰਿਪ ਦੀਆਂ ਅੱਖਾਂ 'ਚ ਪਾਣੀ। ਯਾਰ ਤ੍ਰਿਪ ਹੁੰਦਾ ਹੀ ਨਹੀਂ ਪਾਣੀ। ਉਹ ਟਿਪ ਹੁੰਦਾ। ਤ੍ਰਿਪ ਕਿੱਥੇ? ਤ੍ਰਿਪ ਵੀ ਹੁੰਦਾ। ਆ ਜਿਹੜੇ ਪਿੱਛੇ ਨੇ ਨਾ ਸਰਕਾਰ, ਇਹ ਜਿਹੜੇ ਸ਼ਿਵ ਕੁਮਾਰ ਬਡਾਲ ਸਾਹਿਬ, ਇਹਨਾਂ ਨੇ ਤਤੀਰੀ ਵੀ ਕਹੀ ਹੈ ਹੰਝੂਆਂ ਦੀ ਤਤੀਰੀ ਹੁੰਦੀ ਜਿਹਦਾ ਟੀਕੇ ਨੂੰ ਇੰਜ ਕਰੀਦਾ ਨਾ ਤੇ ਤਤੀਰੀ ਨਿਕਲਦੀ, ਖੂਨ ਦੀ ਤਤੀਰੀ। ਇਹਨਾਂ ਨੇ ਹੰਝੂਆਂ ਦੀ ਤਤੀਰੀ ਵੀ ਕਹੀ ਹੈ। ਤਤੀਰੀ ਯੂਜ਼ ਕੀਤਾ ਸ਼ਾਇਦ, ਜਿੱਦਾਂ ਅਸੀਂ ਲੜਾਈਆਂ ਦੇ ਵਿੱਚ ਸਿਰ ਪਾੜ ਕੇ ਤਤੀਰੀ। ਅੱਛਾ ਜੀ। ਫਿਰ ਕੁੜੀ ਨੇ ਕੀ ਉਸਤਾਦ ਜੀ ਮੇਰੇ ਅੱਬੂ ਜਦੋਂ ਹੁੰਦੇ ਸੀ ਤਤੀਰੀਆਂ ਨਿਕਲਦੀਆਂ ਸੀ। ਤੇਰੇ ਅੱਬੂ ਤਾਂ ਇਸ ਦੁੱਖ ਰੋਂਦੇ ਸੀ, ਕੀ ਜੰਮ ਬੈਠਾ ਮੈਂ। ਕਿਉਂ? ਅੱਛਾ ਕੀ ਕਹਿੰਦੀ ਕੁੜੀ? ਉਸਤਾਦ ਜੀ ਉਹ ਰੋਣ ਲੱਗ ਪਈ ਉੱਚੀ। ਕਿਉਂ? ਕਹਿੰਦੀ ਮੇਰੇ 4 ਭਰਾ ਹੱਥ ਰਹੇ ਆ, ਉੱਤੋਂ ਮੇਰਾ ਪਿਓ ਵੀ ਜੇਲ੍ਹ 'ਚ ਆ। ਬਦਮਾਸ਼ ਹੈ ਤੇ ਬਦਮਾਸ਼ ਟਾਈਮ ਉਹਨਾਂ ਨੇ ਤੈਨੂੰ ਮਾਰ ਦੇਣਾ ਵਾ।
ਪਤਾ ਲੱਗਾ ਤੇ ਤੇ ਉਹਨਾਂ ਨੇ ਤੈਨੂੰ ਮਾਰ ਦੇਣਾ, ਉੱਤੋਂ ਮੈਂ ਤੈਨੂੰ ਮਿਲਣ ਵੀ ਆ ਗਈ। ਓਏ ਦਿਲ ਮੇਰਾ ਵੀ ਅੰਦਰੋਂ ਇਸ ਚੱਕਰਾਂ 'ਚ ਕਿ ਯਾਰ ਉਹ ਕੀ ਨਿਜ਼ਾਮ ਬਣੇਗਾ ਸਾਰਾ। ਹੁਣ ਤੂੰ ਕਹਿਣਾ ਉਸਤਾਦ ਜੀ ਮੈਂ ਉਹਨੂੰ ਕਿਹਾ ਤੂੰ ਟੈਨਸ਼ਨ ਨਹੀਂ ਲੈਣੀ, ਰਾਤ ਨੂੰ ਮੈਂ ਘਰ ਆਵਾਂਗਾ, ਮੈਂ ਨਿਬੜ ਲਾਂਗਾ ਚਾਰਾਂ ਨਾਲ, ਮੈਂ ਉਹਨਾਂ ਨਾਲ ਗੱਲ ਕਰ ਲਾਂਗਾ, ਮੈਂ ਤੇਰਾ ਰਿਸ਼ਤਾ ਚਾਰਾਂ ਦੇ ਸਾਹਮਣੇ ਮੰਗਣਾ। ਠੀਕ। ਤੇ ਉਹ ਕਹਿੰਦੀ ਨਹੀਂ ਯੂਸੀ ਇੰਜ ਨਹੀਂ ਕਰਨਾ। ਉਹਨੇ ਕਿਹਾ ਜਾਂ ਪਿਆਰ 'ਚ ਤੈਨੂੰ ਫਿਰ ਮੇਰਾ ਪਤਾ ਹੀ ਨਹੀਂ ਚਾਰਾਂ ਦਾ। ਅੱਛਾ ਨਹੀਂ ਤੂੰ ਇਹ ਨਹੀਂ ਕਿ ਤੂੰ ਕਹਿ, ਮੈਂ ਉਹਨੂੰ ਕਿਹਾ ਕਿ ਤੇਰੇ 4 ਭਰਾ ਬਦਮਾਸ਼ ਨੇ, ਸਾਰਾ ਕੁਛ ਆ, ਤੈਨੂੰ ਪਤਾ ਹੀ ਨਹੀਂ, ਤੂੰ ਜਾ ਕੇ ਸਿਰਫ ਇੰਨਾ ਕਹਿਣਾ ਵਾ ਕਿ ਯੂਸੀ। ਠੀਕ ਹੋ ਬਸ। ਤੇ ਅੱਗੋਂ ਵੇਖੀ ਉਹ ਤੈਨੂੰ ਇੰਜ ਕਰਨਗੇ, ਉਹ ਬਾਬਾ ਜੀ ਤੂੰ ਆਪੇ ਤੈਨੂੰ ਕਿੱਥੇ ਮਿਲੇ ਸਰਕਾਰ, ਬਸ ਇਦਾਂ ਤੂੰ ਕਹਿਣਾ। ਚਲੋ ਹਾਂਜੀ ਉਸਤਾਦ ਜੀ, ਉਹਦੇ ਮੈਂ ਕਿਹਾ ਹੰਝੂ ਸਾਫ਼ ਕਰ। ਹਾਂ ਜਾ ਕੇ ਆਪਣੇ 4 ਭਰਾਵਾਂ ਨੂੰ ਦੱਸ ਦੇ ਮੇਰਾ, ਜਾਂ ਆਪਣੇ ਮੈਂ ਕਿਹਾ 4 ਭਰਾਵਾਂ ਕੋ ਜਾਈ ਤੇ ਮੈਂ ਵੀ ਤੇਰੇ ਮਗਰ ਹੀ ਆ ਰਿਹਾ ਵਾਂ, ਤੇ ਜੇ ਨਾ ਸਮਝ ਆਵੇ ਤੇ ਉਹਨਾਂ ਨੂੰ ਕਹਿ ਦੀ ਮੈਂ ਯੂਸੀ ਨੂੰ ਮਿਲ ਕੇ ਆਈ ਹਾਂ। ਓਏ ਤੇ ਉਹ 4 ਦੇ 4 ਗੰਨਾ ਪਿਸਤੌਲਾਂ ਛੱਡ ਕੇ ਸਿਰਫ ਏਦਾਂ ਖੜੇ ਹੋਣਗੇ। ਤੈਨੂੰ ਇੰਨਾ ਮਾਣ ਆਪਣੇ, ਇਹ ਕਿੱਥੇ ਟੱਕਰ ਗਈ ਇਹਨੂੰ। ਓਏ ਅੱਛਾ। ਉੱਤੋਂ ਫਿਰ ਉਹ ਯੂਸੀ ਨੂੰ ਮਿਲ ਕੇ ਗਈ, ਉਹਦਾ ਹੋਰ ਹੌਸਲਾ ਵੱਧ ਗਿਆ। ਉਹਨੇ ਉਸਤਾਦ ਜੀ ਕਹਿੰਦੀ ਠੀਕ ਆ। ਤੂੰ 8 ਵਜੇ ਦਾ ਟਾਈਮ ਮਿਲਿਆ ਉਸਤਾਦ ਜੀ, ਮੈਂ 7:45 ਵਜੇ ਉਹਨਾਂ ਦੇ ਬੂਹੇ ਅੱਗੇ। ਚੱਲ ਅੱਛਾ ਉਸਤਾਦ ਜੀ ਮੈਂ ਉਹਨੂੰ ਕਿਹਾ ਤੂੰ ਹੁਣ ਪਹੁੰਚ। ਓਕੇ। ਗੁੱਸਾ ਮੈਨੂੰ ਵੀ ਚੜ ਗਿਆ। ਹਾਂ 8 ਵਜੇ ਦਾ ਉਹਨੂੰ ਮੈਂ ਟਾਈਮ ਦੇ ਦਿੱਤਾ। ਨਹੀਂ ਤੂੰ ਉਸਤਾਦ ਜੀ ਮੈਂ ਉਹਨੂੰ ਕਿਹਾ ਵੀ ਤੂੰ ਪਹੁੰਚ, ਤੇ ਉਹ ਤੁਰਨ ਲੱਗੀ ਤੇ ਮੈਂ ਕਿਹਾ 1 ਮਿੰਟ 30 ਰੁਪਏ ਦੇ ਜਾ, ਮੈਨੂੰ ਕੋਈ ਕਿਰਾਇਆ ਨਹੀਂ। ਚੱਲ ਅੱਛਾ ਉਸਤਾਦ ਜੀ ਉਹਨੂੰ ਮੈਂ ਕਿਹਾ ਤੂੰ ਪਹੁੰਚ। ਅੱਛਾ ਉੱਠ ਕੇ ਤੁਰਨ ਲੱਗੀ, ਮੈਂ ਕਿਹਾ ਗੱਲ ਸੁਣ, 30 ਰੁਪਏ ਮੈਨੂੰ ਦੇ ਜਾ, ਮੈਂ ਤੇਰੇ ਮਗਰ ਕਿਰਾਇਆ ਲੈ ਕੇ ਪਹੁੰਚਣਾ ਨਹੀਂ ਹੈਗਾ। 150-200 ਦਾ ਮੇਰੇ ਕੋਲ ਹੈਗਾ ਸੀ, 30 ਘੱਟ ਸੀ, ਗੱਡੀ ਦਾ ਕਿਰਾਇਆ ਨਹੀਂ ਸੀ ਨਾਲ। ਜਿਹੜਾ ਤੇਰੇ ਕੋਲ 150 ਸੀ ਨਾ ਪਹਿਲੇ ਕਿਰਾਇਆ ਲਾ ਕੇ ਆ ਗਿਆ ਸੀ, ਉਹ ਬਾਕੀ ਦੇ 30 ਰੁਪਏ ਘੱਟ ਸੀ ਨਾ, ਉਹਦੇ ਵਿੱਚੋਂ ਕੋਈ ਸਿਗਰਟ ਰਾਹ 'ਚ ਪੀ ਲੈ। ਉਹ ਬਦਮਾਸ਼ ਹੈ ਜਿਹਨੇ ਭਰਾਵਾਂ ਨੂੰ ਜਾ ਕੇ ਕਹਿਣਾ ਤੇ ਉਹਨਾਂ ਨੇ ਅੱਗੋਂ ਪਿਸਤੌਲਾਂ ਸਿੱਟ ਕੇ ਅੱਗ ਉਹ ਬਦਮਾਸ਼। ਨਹੀਂ ਇਹਨੇ ਉਹਨੂੰ ਕਿਹਾ ਗੱਲ ਸੁਣ, ਸੁਣੀ, ਇਹਨੇ ਉਹਦੇ ਸਿਰ ਤੇ ਪਿਆਰ ਦਿੱਤਾ। ਨਹੀਂ ਯਾਰ ਅੱਛਾ ਫਿਰ ਉਸਤਾਦ ਜੀ ਉਹਨੂੰ ਮੈਂ ਕਿਹਾ ਤੂੰ ਭਾਈ, ਉਹਨੇ ਕਿਹਾ ਕਿ ਠੀਕ ਹੈ ਲੈ 20 ਬਾਕੀ ਦੇ। ਹਾਂ ਤੇ ਮੈਂ ਕਿਹਾ ਕਾਹਦੇ, ਕਹਿੰਦੀ ਮੇਰੇ ਕੋਲ 50 ਆ। ਮੈਂ ਕਿਹਾ ਲਿਆ ਮੈਂ ਤੜਾ ਲਿਉਣਾ। ਸਾਜੂ ਨੇ 50 ਤੇ ਮੈਂ ਨੱਸ ਕੇ ਗਿਆ ਜੂਸ ਵਾਲੀ ਦੁਕਾਨ ਤੋਂ, ਮੈਂ ਲਿਆ ਕੇ ਦੇ 30 ਨੂੰ ਵਾਪਸ। ਉਸਤਾਦ ਜੀ ਉਹ ਜਦੋਂ ਆਈ ਨਾ ਵਾਪਸੀ, ਕਹਿੰਦੀ ਇਹ ਤੂੰ ਕੀ ਕਿਹਾ? ਮੈਂ ਕਿਹਾ 30 ਰੁਪਏ ਦੇ ਮੈਨੂੰ। ਉਸਤਾਦ ਜੀ ਨੇ ਪਰਸ ਦੇ ਵਿੱਚੋਂ 50 ਰੁਪਏ ਕੱਢੇ, ਕਹਿੰਦੀ ਇਹ 50 ਰੁਪਏ। ਮੈਂ ਕਿਹਾ ਠੀਕ ਆ। ਕਹਿੰਦੀ ਨਹੀਂ ਠੀਕ ਨਹੀਂ, ਇਹ 'ਚੋਂ 20 ਰੁਪਏ ਮੰਗਾਏ ਮੈਨੂੰ। ਠੀਕ ਨਹੀਂ। ਅੱਛਾ ਫੇਰ ਮੈਂ ਦਵਾ ਮੈਂ ਕਿਹਾ ਤੂੰ ਇੱਥੇ ਰਹਿਣਾ ਚਾਹੀ ਨਾ, ਮੈਂ ਬਾਹਰ ਕੰਪਨੀ ਬਾਗ ਦੇ ਬਾਹਰ ਜੂਸਾਂ ਵਾਲੇ ਹੁੰਦੇ ਨਾ, ਉਹਨਾਂ ਨੂੰ ਤਿੰਨਾ ਚੌਂਦ ਕਰਾ ਤਾਂ 50 ਰੁਪਏ ਦੀ ਭਾਨ ਨਾ ਦੇਣ ਛੇਤੀ ਮੈਨੂੰ। ਫਿਰ ਉੱਥੇ ਕੋਈ ਪਕਾਨੇ ਵਾਲਾ ਫਿਰੇ, ਮੈਂ ਕਿਹਾ ਯਾਰ 10 ਦੇ ਦਹੀਂ ਵਾਪਸੀ ਦੇਣੇ ਮਸ਼ੂਕ ਨੂੰ। ਉਹਦੇ ਕੋਲ ਬਾਬਾ ਜੀ ਮੈਂ 50 ਰੁਪਏ ਮੈਂ ਨੱਠ ਕੇ ਜਾ ਕੇ 30 ਰੁਪਏ ਉਹਨੂੰ, 20 ਰੁਪਏ ਉਹਨੂੰ ਦਿੱਤੇ, 30 ਮੈਂ ਆਪ ਜੇਬ 'ਚ ਪਾਇਆ। ਮੈਂ ਕਿਹਾ ਤੂੰ ਪਹੁੰਚ 8 ਵਜੇ ਤੂੰ ਘਰ ਹੋਣਾ, 7:45 ਵਜੇ ਯੂਸੀ ਨੇ ਤੇਰੇ ਦਰਵਾਜ਼ੇ ਮੂਹਰੇ ਹੋਣਾ ਜੀ ਓਏ। ਹੁਣ ਮੈਂ ਕਿਹਾ ਤੈਨੂੰ ਦਲੇਰੀਆਂ ਦੱਸਣੀਆਂ ਹੈ ਕਿੱਦਾਂ, ਹੁਣ ਮੇਰੇ ਨਾਲ ਸਾਥ ਰਲ ਗਿਆ। ਅੱਛਾ ਉਸਤਾਦ ਜੀ ਉੱਥੇ ਪਹੁੰਚ ਗਈ, ਇੱਧਰੋਂ ਹੁਣ ਮੈਂ ਵੀ ਤਿਆਰੀ ਕਰ ਲਈ। ਓਕੇ। ਤੇ ਹੁਣ ਅੱਗੇ ਤੁਸੀਂ ਦੱਸਣਾ ਕਿੱਦਾਂ ਤਿਆਰੀ ਕੀਤੀ। ਤੂੰ ਉਹਨੂੰ ਜਾਂਦੀ ਨੂੰ ਕਹਿ ਦੇਣਾ ਸੀ। ਫਿਰ ਤੂੰ ਕਿਤੇ ਪਹਿਲੇ ਘਰ ਪਹੁੰਚ ਗਈ ਹੈ? ਉਹਨੇ ਕਿਹਾ ਕਿੱਥੋਂ ਆਈ ਹੈ? ਕਹਿੰਦੀ ਮੈਂ ਯੂਸੀ ਨੂੰ ਮਿਲ ਕੇ। ਉਸਤਾਦ ਜੀ ਉਹਨਾਂ ਨੇ ਵਾਕਈ ਉਹ ਛੱਡੀਆਂ ਨੇ ਪਿਸਤੌਲਾਂ ਸਾਈਡ ਤੇ ਫੜੀਆਂ ਨੇ, ਸਾਈਡ ਤੇ ਛੱਡੀਆਂ ਨੇ, ਤੇ ਉਹ ਖੁਸ਼ ਹੋ ਗਈ ਇੰਨੇ 'ਚ, ਤੇ ਵੀ ਕਿ ਵੀ ਸਹੀ ਕਿਹਾ ਸੀ ਯੂਸੀ ਨੇ। ਉਹਨਾਂ ਨੇ ਸਾਈਡ ਸੂਟ ਤੇ ਸਿੱਟ ਕੇ ਉਹਨਾਂ ਨੇ ਫੜ ਲਈ ਭੈਣ, ਉਹਨਾਂ ਨੇ ਮਾਰ ਉਹਦਾ ਇੱਕੋ ਜਿਹਾ ਹਾਲ ਕਰਤਾ। ਉਹਨਾਂ ਨੇ ਕਿਹਾ ਦੱਸ ਕਿੱਥੇ ਰਹਿੰਦਾ। ਅੱਛਾ ਉਹਨੂੰ ਮੈਂ ਟਾਈਮ ਦੇ ਦਿੱਤਾ ਬਾਅਦ ਚੋਂ। ਹਾਂ ਉਹ ਹੁਣ ਉਧਰ ਚਲੀ ਗਈ, ਤੇ ਸ਼ਾਮ ਨੂੰ ਮੈਂ ਤੁਹਾਨੂੰ ਕਿਹਾ ਸੀ ਨਾ 7:45 ਵਜੇ ਪਹੁੰਚਣਾ, ਉਹ 8 ਵਜੇ ਪਹੁੰਚੀ ਆ ਆਪਣੇ ਘਰ। ਕਿਤੇ ਉਹਦੇ ਭਰਾਵਾਂ ਨੇ ਕਿਹਾ ਕਿੱਥੋਂ ਆਈ? ਉਹ ਕਹਿੰਦੀ ਮੈਂ ਯੂਸੀ ਨੂੰ ਮਿਲ ਕੇ ਆਈ। ਓਏ ਉਹਨਾਂ ਨੇ ਉਸੇ ਟਾਈਮ ਪਿਸਤੌਲਾਂ ਛੱਡ ਦਿੱਤੀਆਂ। ਉਹਦੀ ਗੱਲ ਸੱਚੀ ਹੋ ਗਈ। ਕੁੜੀ ਖੁਸ਼, ਕਹਿੰਦੀ ਵਾਕਈ ਕਿਸੇ ਬੰਦੇ ਨਾਲ ਕੰਮ ਪੈ ਗਿਆ ਮੇਰਾ। ਹਾਂ ਉਹ ਖੁਸ਼ ਹੋਈ ਆ ਕੁੜੀ। ਉਹਨਾਂ ਨੇ ਪਿਸਤੌਲਾਂ ਛੱਡ ਕੇ ਦੇ ਚਪੇੜਾਂ ਤੇ ਚਪੇੜਾਂ ਕੁੜੀ ਨੂੰ ਕੁੱਟਣਾ ਸ਼ੁਰੂ ਕਰਤਾ। ਕੁੱਟ ਕੇ ਉਹਦੇ ਨੀਲ ਪਾਤੇ। ਕਹਿੰਦੇ ਸਾਨੂੰ ਦੱਸੋ ਹੈ ਕਿੱਥੇ ਆ ਉਹਦਾ ਟਿਕਾਣਾ ਦੱਸ। ਉਹ ਕਿਹਾ ਸਾਜੀ ਉਹਨੇ ਮੈਨੂੰ ਲੁੱਕ ਕੇ ਫੋਨ ਕੀਤਾ ਕਿ ਆਹ ਕੰਮ ਹੋਇਆ ਵਾ, ਤੇ ਮੈਂ ਸਾਜੀ ਸਾਦਕਾਬਾਦ ਵਾਲੀ ਬੱਸ 'ਚ ਜਿਹੜੀ ਨਾ 17 ਘੰਟੇ ਬਾਅਦ ਪਹੁੰਚਦੀ ਸਾਦਕਾਬਾਦ। ਚਲੋ ਉਧਰ ਤੂੰ ਕੀ ਕਰਨ ਚਲਾ ਗਿਆ? ਤੂੰ ਸਾਜੀ ਉਹ ਥਰੇ ਸੀ ਚਾਰੇ, ਮੈਂ ਉੱਥੋਂ ਬੰਦੇ ਲੈਣ ਗਿਆ, ਦੋਸਤ ਆਪਣੇ ਕਜ਼ਨ ਸਾਰੇ। ਐਵੇਂ ਤੂੰ ਕਹ ਜੀ ਮੈਂ ਉਧਰ ਫੁੱਫੀ ਮੇਰੀ ਬਿਮਾਰ ਸੀ, ਮੈਨੂੰ ਪਤਾ ਲੈਣ ਚਲਾ ਗਿਆ, ਡਰਿਆ ਨਹੀਂ ਮੈਂ ਵਾਪਸ ਆਉਣਾ ਹਾਲੇ। ਅੱਛਾ ਲਓ ਜੀ ਉਸਤਾਦ ਜੀ ਉਹਨਾਂ ਨੇ ਕੁੱਟ ਕੇ ਉਹਦਾ ਬੁਰਾ ਹਾਲ, ਉਹਨਾਂ ਨੇ ਮਾਰ ਮੂਰ ਕੇ ਲੁਕ ਲੁਕਾ ਕੇ ਉਹਨੇ ਕਿਤੇ ਮੈਨੂੰ ਫੋਨ ਕੀਤਾ। ਕਹਿੰਦੀ ਯੂਸੀ ਕਿੱਥੇ ਆ? ਤੁਰ ਪਿਆ ਨਾ। ਅੱਛਾ ਉਹਨੇ ਕਿਹਾ ਲੱਖ ਲਾਨਤ ਵੀ ਯੂਸੀ। ਨਹੀਂ ਇਹ ਨਹੀਂ ਕਿਹਾ। ਫੋਨ ਤੇ ਰੋਣ ਦੀ ਆਵਾਜ਼ ਤਾਂ ਮੈਨੂੰ ਆਉਣ ਡਈ ਸੀ। ਅੱਛਾ ਮੈਨੂੰ ਕਹਿੰਦੀ ਕਿੱਥੇ ਆ? ਮੈਂ ਕਿਹਾ ਲਾਹੌਰ ਵੱਲ ਨੂੰ ਆਉਣ ਲੱਗਾ।
ਹਾਂ ਕਹਿੰਦੀ ਨਾ ਹੀ। ਕਿਉਂ? ਮੈਂ ਕਿਹਾ ਕੀ ਹੋਇਆ? ਕਹਿੰਦੀ ਉਹਨਾਂ ਨੇ ਕੁੱਟ-ਕੁੱਟ ਕੇ ਮੇਰੇ ਧੂੰ ਕੱਢ ਦਿੱਤੇ। ਕਹਿੰਦੇ ਯੂਸੀ ਹੈ ਕਿੱਥੇ, ਤੂੰ ਕੀਤਾ ਕੀ ਆ? ਉਸਤਾਦ ਜੀ ਮੈਂ ਦਸਤੀ ਫੋਨ ਨਹੀਂ ਤੂੰ ਉਸਤਾਦ ਜੀ ਮੇਰੀਆਂ ਅੱਖਾਂ 'ਚ ਲਾਲੀ, ਮੁਹੱਬਤ ਮੇਰੀ ਜੋਸ਼ ਫੜ ਗਈ। ਮੈਂ ਕਿਹਾ ਯੂਸੀ ਅੱਜ ਇਹ ਮੁਹੱਬਤ ਮਰਨ ਨਹੀਂ ਦੇਣੀ ਹੈ ਮੁਹੱਬਤ। ਸਿੱਧਾ ਉਸਤਾਦ ਜੀ ਮੈਂ ਸਾਦਕਾ ਵਾਲੀ ਬੱਸ 'ਚ ਬੈਠਾ, ਜਿਹੜੀ ਮਤਲਬ ਉਹਨਾਂ ਦਾ ਘਰ ਐਨ ਹੋਣਾ, ਤਾਂ ਮੈਂ ਐਨ ਵਾਲੀ ਬੱਸ 'ਚ ਬੈਠਾ ਉਸਤਾਦ ਜੀ ਗੁੱਸੇ 'ਚ। ਮੈਂ ਸਿੱਧਾ ਆਪਣੀ ਫੁੱਫੀ ਦੇ ਘਰ ਸਾਦਕਾਬਾਦ। ਅੱਛਾ ਉਸਤਾਦ ਜੀ ਉਹਨੇ ਨਾ ਜਦੋਂ ਮੈਨੂੰ ਕਿਹਾ ਨਾ ਕਿ ਯੂਸੀ ਤੈਨੂੰ ਲੱਭਦੇ ਫਿਰਦੇ, ਤੇ ਮੇਰੀਆਂ ਅੱਖਾਂ 'ਚ ਲਹੂ, ਲਾਲ ਅੱਖ ਮੇਰੀ ਹੋਣੀ ਸ਼ੁਰੂ ਹੋ ਗਈ। ਉਧਰੋਂ ਮੈਨੂੰ ਵੀ ਜੋਸ਼। ਕਿਉਂ? ਉਹਨਾਂ ਨੇ ਕਿਹਾ ਕਿ ਤੈਨੂੰ ਉਹਨਾਂ ਨੇ ਮਾਰਨਾ ਵਾ, ਤੈਨੂੰ ਵੀ ਫੜਨਾ। ਹਾਂ ਮੈਂ ਕਿਹਾ ਮੇਰੀ ਮਸ਼ੂਕ ਨੂੰ, ਮੇਰੀ ਮੁਹੱਬਤ ਨੂੰ ਹਾਲੇ ਹੋਣ ਵਾਲੀ ਮੁਹੱਬਤ ਯਾਨੀ ਕਿ, ਤੇ ਮੈਨੂੰ ਇਸ ਗੱਲ ਦੀ ਵੀ ਗੈਰਤ, ਮੈਨੂੰ ਚੜ੍ਹ ਤੱਤ ਗਈ ਉਸਤਾਦ। ਮੈਂ ਉਸਤਾਦ ਜੀ ਸਿੱਧਾ ਉਹਨਾਂ ਦੇ ਨਾਲ ਲਾਗੇ ਜਿਹੜਾ ਲਾਰੀ ਅੱਡਾ ਸੀ, ਇੱਕ ਬੱਸ ਐਨ ਉਹਦੇ ਘਰਾਂ ਨੂੰ ਜਾਂਦੀ ਸੀ, ਇੱਕ ਬੱਸ ਸਾਦਕਾਲ ਨੂੰ ਜਾਂਦੀ ਸੀ। ਸਾਦਕਾਬਾਦ ਅੱਛਾ ਸਾਦਕਾਬਾਦ। ਆਹੋ ਯਾਰ ਗੱਲ ਸੁਣਿਆ ਕਰ ਭਾ। ਅੱਛਾ ਯਾਰ ਸੁਣ ਲਾ ਨਾ, ਉਹਦੇ ਇਸ ਟਾਈਮ ਗੁੱਸਾ ਚੜਿਆ ਸੀ ਉਸਤਾਦ ਜੀ। ਹਾਂ ਸਹੀ ਗੱਲ ਆ ਉਸਤਾਦ ਜੀ, ਮੈਨੂੰ ਇੰਨੀ ਕੁ ਤੱਤ ਚੜੀ ਕਿ ਮੇਰਾ ਨਾ ਦਿਲ ਕਰੇ ਕਿ ਮੈਂ ਕਿਹੜੀ ਘੜੀ ਪਹੁੰਚ ਜਾਵਾਂ। ਹਾਂ ਉਸਤਾਦ ਜੀ ਮੈਂ ਸਿੱਧਾ ਹੀ ਸਾਦਕਾਬਾੜੀ ਵਾਲੀ ਬੱਸ 'ਚ ਬਹਿ ਗਿਆ। ਸਾਦਕਾਬਾੜੀ ਵਾਲੀ ਜਿਹੜੀ ਇੱਧਰ ਜਾ ਰਹੀ ਸੀ? ਜਿਹੜੀ ਇੱਧਰ ਜਾ ਰਹੀ ਸੀ। ਤੇ ਘਰ ਉਹਦਾ ਕਿੱਧਰ ਸੀ? ਘਰ ਇੱਧਰਲੀ ਸਾਈਡ ਤੇ ਸੀ। ਇੱਧਰ ਕੀ ਕਰਨ ਗਿਆ ਤੂੰ? ਇੱਧਰ ਮੈਂ ਕਿਹਾ ਪਹਿਲਾਂ ਮੈਂ ਆਪਣੀ, ਮੇਰੀ ਫੁੱਫੀ ਉੱਥੇ ਰਹਿੰਦੀ ਸੀ, ਕਜ਼ਨ ਕੁਜ਼ਨ ਸੀ ਮੇਰੇ। ਮੈਂ ਕਿਹਾ ਮੈਂ ਉਹਨਾਂ ਨੂੰ ਪਹਿਲਾਂ ਲੈ ਕੇ ਆਵਾਂ। ਪੰਗਾ ਤਾਂ ਉਹਦਾ ਲੈ ਲਿਆ ਸੀ ਹੁਣ ਉਹਨਾਂ ਨੇ। ਮੇਰੇ 17 ਘੰਟੇ ਬਾਅਦ ਤੇ ਉੱਥੇ ਗੱਡੀ ਪਹੁੰਚੀ, ਤੂੰ ਲੈ ਕੇ ਕੀ ਜਾਣਾ? ਉਹਨਾਂ ਚਾਰਾਂ ਕੋ ਕਿਹੜਾ ਕੋਈ ਘੱਟ ਮਾਲ ਸੁਣੇ, ਮੇਰੇ ਮਗਰ ਪਹੁੰਚ ਹੀ ਜਾਣਾ ਸੀ। ਮੈਂ ਹਲੇ ਵਾਪਸੀ ਹੋਣਾ, ਮੈਂ ਡਰਿਆ ਨਹੀਂ। ਅੱਛਾ ਘਬਰਾਇਆ ਨਹੀਂ ਮੈਂ ਸਿਰਫ। ਉਸਤਾਦ ਜੀ ਗੱਲ ਹਾਸੇ 'ਚ ਪਾ ਲਈ ਤੁਸੀਂ। ਇਹਨੇ ਭਾਈ ਯਾਰ ਮੈਂ ਤਾਂ ਸਾਥ ਦੇ ਰਿਹਾ। ਸਹੀ, ਤੁਸੀਂ ਗਲਤ ਕਰ ਰਹੇ ਹੋ ਨਾ। ਤੂੰ ਕਹਿਣਾ ਕਿ ਉਸਤਾਦ ਜੀ ਉਹਦੇ ਥੋੜੀ ਦੇਰ ਬਾਅਦ ਉਹਨੇ ਫੇਰ ਫੋਨ ਕੀਤਾ। ਉਹਨੇ ਕਿਹਾ ਯੂਸੀ ਉਹਨਾਂ ਨੇ ਮੈਨੂੰ ਫੇਰ ਮਾਰਿਆ ਵਾ, ਤੂੰ ਕਦੋਂ ਆਏਗਾ? ਜਦੋਂ ਮੈਂ ਮਰ ਜਾਵਾਂਗੀ। ਉਸਤਾਦ ਜੀ ਮੈਂ ਉਹਨੂੰ ਕਿਹਾ ਫੋਨ ਬੰਦ ਕਰ। ਫੋਨ ਉਹਨੇ ਬੰਦ ਕੀਤਾ। ਮੈਂ ਸਿੱਧਾ ਹੀ ਉਹਦਾ ਨੰਬਰ ਪਹਿਲੇ ਬਲੌਕ ਤੇ ਲਾਇਆ। ਸਫ਼ਰ 'ਚ ਮੈਨੂੰ ਤੰਗ ਆਹੋ ਕਿ ਸਫ਼ਰ 'ਚ ਰੋਕੀ ਮੋਬਾਈਲ ਵੀ ਸੁੱਟਦਾ। ਅੱਛਾ ਫੇਰ ਉਸਤਾਦ ਜੀ ਮੈਂ ਉਹ ਸਾਦਕਾਬਾਦ ਵਾਲੀ ਬੱਸ 'ਚ ਬਹਿ ਗਿਆ। ਹਾਂ ਹੁਣ ਬੱਸ ਜਾ ਰਹੀ ਹੈ ਤੇ ਤਕਰੀਬਨ ਘੰਟੇ ਕੁ ਬਾਅਦ ਨਾ ਉਹਦਾ ਫੋਨ ਆ ਗਿਆ। ਫੇਰ ਮੈਨੂੰ ਮੈਂ ਫੋਨ ਉਹਦਾ ਸੁਣਿਆ। ਮੈਂ ਕਿਹਾ ਹਾਂ ਜਾਨੂ। ਕਹਿੰਦੀ ਕਦੋਂ ਪਹੁੰਚੇਗਾ? ਜਦੋਂ ਮੇਰੀ ਲੱਤ ਮਾਂ ਕੱਟ ਦੇਣਗੇ ਉਦੋਂ ਪਹੁੰਚੇਗਾ। ਮੈਂ ਉਸਤਾਦ ਜੀ ਫੋਨ ਕੰਨ ਨਾਲੋਂ ਲਾਇਆ, ਨੰਬਰ ਬੰਦ ਕਰਕੇ ਸਭ ਤੋਂ ਪਹਿਲਾਂ ਉਹਦਾ ਨੰਬਰ ਬਲੈਕ ਲਿਸਟ ਤੇ ਲਾਇਆ। ਯਾਰ ਉਹ ਕਿਉਂ? ਉਸਤਾਦ ਜੀ ਸਫ਼ਰ 'ਚ ਤੰਗ ਕਰਨਾ ਸੀ ਉਹਨੇ ਬਾਰ-ਬਾਰ ਫੋਨ ਇਹ ਉਹ। ਮੈਂ ਉੱਥੇ ਪਹੁੰਚਿਆ ਤਾਂ ਤੇਰੀ ਵਜ੍ਹਾ ਤੋਂ ਚਿੱਤਰਕਾਰ ਨਹੀਂ ਉੱਤੇ। ਤੇ ਮੈਂ ਜਿਹੜੇ ਆਪਣੇ ਕਜ਼ਨ ਲੈ ਕੇ ਉਹਨਾਂ ਨੂੰ ਕੁੱਟਣ ਆਉਣਾ ਉਹ ਤੂੰ ਵਾਪਸ। ਕਜ਼ਨ ਲੱਖ ਲਾਣ ਦੇ ਇਹੋ ਜਿਹਾ ਆਸ਼ਿਕ ਤੇਰਾ ਕਜ਼ਨ ਲੈਣ ਚਲਾ ਗਿਆ ਯਾਰ ਉਹ 4 ਜਾਣੇ ਉਹ ਆ ਬਦਮਾਸ਼ ਆ, ਫਿਰ ਉਹਨਾਂ ਦੇ ਵੀ ਗਾਰਡ ਹੋਣੇ, ਮੇਰੇ ਕੋਲ ਇਕੱਲੇ ਕੋਲ ਲੜ ਹੋਣਾ ਵਾ। ਚਲੋ ਮੇਰੇ ਨਾਲ ਕਜ਼ਨ ਹੋਣਗੇ, ਭੋਰਾ ਛਿੱਤਰ ਉਹ ਵੀ ਖਾ ਲੈਣਗੇ। ਵਾਹ ਵਾਹ। ਖੂਨ ਲੱਖ ਉਦਾਂ ਹੀ ਕਸਮੇ ਅੱਖ ਲਾਲ ਸੀ ਮੇਰੀ, ਪੂਰੀ ਬੱਸ 'ਚ ਅੱਖ ਲਾਲ ਰਹੀ ਮੇਰੀ। ਉਧਰ ਇੱਕ ਤਾਂ ਸੁੱਟ ਲੱਗੀ ਹੋਣੀ। ਨਹੀਂ ਫਰੀਦ ਗੁੱਸਾ ਸੀ। ਪੂਰੀ ਬੱਸ ਅੱਖ ਲਾਲ ਰਹੀ ਤੇ ਡਰ ਕੇ ਇੱਧਰ ਨੂੰ ਦੌੜ ਰਿਹਾ ਤੇ ਅੱਖ ਵੀ ਲਾਲ ਆ ਤੇ ਮਸ਼ੂਕ ਦਾ ਨੰਬਰ ਵੀ ਬਲੈਕ ਲਿਸਟ ਲਾਤਾ। ਡਰ ਕੇ ਨਹੀਂ, ਉਹਦਾ ਭਰਾਵਾ ਤਾਂ ਡਰ ਗਿਆ। ਮੈਂ ਵਾਪਸ ਆਉਣਾ ਹੀ ਸੀ। ਡਰਿਆ ਨਹੀਂ। ਡਰਾਈਵਰ ਨੂੰ ਉਸਤਾਦ ਜੀ ਮੈਂ ਜਾ ਕੇ ਕਿਹਾ, ਮੈਂ ਕਿਹਾ ਕੋਈ ਵੀ ਨਾਕਾ ਆਵੇ ਤੂੰ ਗੱਡੀ ਨਹੀਂ ਰੋਕਣੀ, ਹੋ ਸਕਦਾ ਉਹੀ ਹੋਣ। ਓਏ ਮੁਹੱਬਤ ਕਰਨ ਵਾਲੇ ਤੇ ਡਰਦੇ ਹੀ ਨਹੀਂ, ਤੂੰ ਡਰ ਕੇ ਨੱਸ ਗਿਆ ਤੂੰ। ਨਹੀਂ ਮੁਹੱਬਤ ਦੀ ਗੱਲ ਹੋਰ ਸੀ। ਉਹ ਮੁਹੱਬਤ ਦੀ ਗੱਲ ਕਿਹੜੀ ਆ? 4 ਦੁਣਾ 8 ਹੱਥ ਬਣਦੇ ਸੀ ਚਪੇੜਾਂ ਦੇ ਉੱਤੋਂ। ਭੈਣ ਨੂੰ ਜਿਹੜੇ ਇਦਾਂ ਕੁੱਟਣ ਨੇ, ਮੇਰਾ ਕੀ ਹਾਲ ਕਰਨਾ ਸੀ ਉਹਨੇ? 4 ਦੂੜਾ 8 ਹੱਥ ਬੰਦ। ਕਹਿੰਦਾ ਜਿਹੜਾ ਭੈਣ ਨੂੰ ਇਦਾਂ ਕੁੱਟਣ ਨੇ ਉਹਨਾਂ ਨੇ ਮੇਰਾ ਕੀ ਹਾਲ ਕਰਨਾ ਸੀ? ਨਹੀਂ ਤਾਂ ਮੁਹੱਬਤ 'ਚ ਪੈਂਦੀਆਂ ਹੀ ਆ ਸਾਰੇ ਆਸ਼ਕਾਂ ਨੂੰ। ਤੇ ਉਹ ਖਾਣ ਤੇ ਦਈ ਸੀ। ਇੱਕ ਠੀਕ ਹੈ, ਇੱਕ ਨਹੀਂ ਖਾਣੀ। ਇੱਕ ਬੰਦੇ ਨੇ ਖਾਣੀ ਸੀ, ਉਹ ਲਾਗੇ ਪੈਂਦੀ ਸੀ, ਉਹ ਖਾਣ ਡਈ ਸੀ। ਮੈਂ ਕਿਹਾ ਹੁਣ ਚੱਲ ਮੈਂ ਤੇਰਾ ਕਜ਼ਨ ਲੈ ਆਵਾਂ। ਨਾਲੇ ਉਹ ਕੁੜੀ ਨੂੰ ਤੇ ਔਰਤ ਨੂੰ ਤੇ ਕੰਧ ਨੂੰ ਮਾਰ ਲਓ, ਮੈਂ ਸੁਣਿਆ ਸੀ ਇੱਕ ਬਰਾਬਰ ਵਾ। ਤੇ ਮੈਂ ਕਿਹਾ ਤੂੰ ਖਾਈ ਜਾ, ਕੰਧ ਨੂੰ ਪੈਣ ਡਈਆਂ। ਮੈਂ ਆਇਆ ਹੋ ਕੇ ਕੰਧ ਨੂੰ ਮਾਰਨਾ ਉਸਤਾਦ ਜੀ, ਔਰਤ ਮਜ਼ਬੂਤ ਹੁੰਦੀ ਹੈ। ਅੱਛਾ ਤੂੰ ਕਹਿੰਦਾ ਉਸਤਾਦ ਜੀ ਥੋੜੀ ਦੇਰ ਬਾਅਦ ਨਾ ਮੈਨੂੰ ਇੱਕ ਨੰਬਰ ਤੋਂ ਫੋਨ ਆਇਆ। ਮੈਂ ਅਟੈਂਡ ਕੀਤਾ। ਮੈਂ ਕਿਹਾ ਲੱਗਦਾ ਮੈਂ ਅਟੈਂਡ ਕੀਤਾ ਤਾਂ ਕੋਈ ਇੱਕ ਬੰਦਾ ਕਹਿੰਦਾ ਓਏ ਯੂਸੀ ਬੋਲ ਰਿਹਾ। ਤੂੰ ਉਸਤਾਦ ਜੀ ਮੈਨੂੰ ਸਮਝ ਲੱਗ ਗਈ ਉਹਦਾ ਭਰਾ ਵਾ। ਠੀਕ ਹੈ। ਤੇ ਮੈਂ ਕਿਹਾ ਹਾਂਜੀ ਯੂਸੀ ਬੋਲ ਰਿਹਾ, ਹੁਕਮ। ਕਹਿੰਦਾ ਓਏ ਤੈਨੂੰ ਅਸੀਂ ਛੱਡਣਾ ਨਹੀਂ, ਤੂੰ ਸਾਡੀ ਭੈਣ ਤੇ ਗਲਤ ਹੱਕ ਰੱਖੀ। ਤੇ ਤੂੰ ਕਹੂੰਗਾ ਜੀ ਜਿੱਦਾਂ ਦੀ ਤੁਹਾਡੀ ਭੈਣ ਉਦਾਂ ਦੀ ਮੇਰੀ ਭੈਣ। ਮੈਂ ਤੈਨੂੰ ਕੋਈ ਇਹ ਕੀ ਕੀਤਾ? ਤੂੰ ਉਸਤਾਦ ਜੀ ਮੈਂ ਟਾਈਮ ਵਲਾਇਆ। ਠੀਕ ਹੋ। ਅੱਛਾ ਉਸਤਾਦ ਜੀ ਉਹਦਾ ਨੰਬਰ ਮੈਂ ਬਲੈਕ ਲਿਸਟ ਤੇ ਲਾਤਾ ਨਾ। ਜਦੋਂ ਤੇ ਡਰਾਈਵਰ ਨੂੰ ਕਹਿਤਾ ਮੈਂ ਕਿਹਾ ਗੱਡੀ ਨਾ ਰੋਕੀ। ਠੀਕ ਆ। 5-7 ਮਿੰਟ ਹੀ ਗੁਜ਼ਰੇ ਆ ਤੇ ਇੱਕ ਮੈਨੂੰ ਫੋਨ ਆ ਗਿਆ। ਮੈਂ ਇੰਜ ਕਰਕੇ ਯੈਸ ਕੀਤਾ। ਮੈਂ ਕਿਹਾ ਹੈਲੋ ਯੂਸੀ ਸਪੀਕਿੰਗ। ਕਹਿੰਦਾ ਓਏ ਯੂਸੀ। ਮੈਂ ਸਮਝ ਗਿਆ। ਮੈਂ ਕਿਹਾ ਉਸ ਕਰੈਕਟਰ ਦਾ ਹੀ ਆ, ਲੱਗਦਾ ਚਪੇੜਾ ਤੋਂ ਫਾਰਗ ਹੋਇਆ ਤੇ ਉਹਨੇ ਮੈਨੂੰ ਕਾਲ ਕੀਤੀ। ਉਹਦਾ ਭਰਾ ਹੀ ਨਹੀਂ। ਹਾਂ ਮੈਨੂੰ ਖੁੜਕ ਗਈ ਉਹ। ਤੇ ਉਸਤਾਦ ਜੀ ਮੈਂ ਨਾ ਉਹਦਾ ਮੈਂ ਕਿਹਾ, ਕਹਿੰਦਾ ਯੂਸੀ ਕਿੱਥੇ ਆ ਤੂੰ? ਉਹ ਮੈਨੂੰ ਕਹਿੰਦਾ। ਮੈਂ ਕਿਹਾ ਵੀਰੇ ਮੈਂ ਤਾਂ ਬਹੁਤ ਦੂਰ ਆ। ਵੀਰੇ ਮੈਂ ਤਾਂ ਬਹੁਤ ਮੈਂ ਤਾਂ ਅੱਛਾ ਮੈਂ ਕਿਹਾ ਮੈਂ ਤਾਂ ਸਾਦਕਾਬਾਦ ਵਾਲੀ ਬੱਸ ਤੇ ਜਾਣ ਡਿਆ।
ਕਹਿੰਦਾ ਯੂਸੀ ਜਿੱਧਰ ਨੂੰ ਮਰਜ਼ੀ ਜਾ ਤੈਨੂੰ ਛੱਡਣਾ ਨਹੀਂ ਹੈਗਾ। ਉਹ ਕਿਉਂ? ਮੈਂ ਕਿਹਾ ਭਾਜੀ ਹੋਇਆ ਕੀ ਆ? ਕਹਿੰਦਾ ਤੂੰ ਸਾਡੀ ਭੈਣ ਤੇ ਗਲਤ ਅੱਖ ਰੱਖੀ ਆ। ਉਹ ਮੈਂ ਕਿਹਾ ਇੱਧਰ ਵੀ ਯੂਸੀ ਆ, ਜਿੱਦਾਂ ਦੀ ਤੇਰੀ ਭੈਣ ਉਦਾਂ ਦੀ ਮੇਰੀ ਭੈਣ। ਯਾਰ ਵਾਹ ਵਾਹ ਹਾਂ ਨਹੀਂ ਇਹ ਕੀ ਬਕਵਾਸ ਤੂੰ ਕੀਤੀ? ਜੀ ਵੇਲਾ ਟਪਾਉਣਾ ਸੀ, ਕਜ਼ਨ ਲੈਣ ਜਾਣ ਡਿਆ ਸੀ। ਹੁਣ ਬੱਸ ਦੇ ਵਿੱਚ ਮੈਂ ਧਮਕੀਆਂ ਸੁਣ ਕੇ ਬਲੱਡ ਘਟਾ ਲੈਂਦਾ ਆਪਣਾ। ਉਹ ਮੈਨੂੰ ਬੱਸ ਸਾਦਕਾਬਾਦ ਵਜਾ ਕੇ 1122 ਵਾਲੇ ਲੈ ਜਾਂਦੇ, ਉੱਥੇ ਪਤਾ ਨੀ ਕਿਹੜਾ ਮਰੀਜ਼ ਆ ਸੀ। ਮੈਂ ਫਿਰ ਵੇਲਾ ਵੀ ਤਾਂ ਟਪਾਉਣਾ ਸੀ। ਨਹੀਂ ਤੇ ਯੂਸੀ ਤੂੰ ਨਹੀਂ ਮੈਂ ਅੱਛਾ ਮੈਂ ਤੇਰੇ ਕੋਲ ਤੂੰ ਬਗੈਰ ਤੈਨੂੰ ਭੈਣ ਤੂੰ ਕਿ ਸਾਜੀ ਮੇਰਾ ਕਿਹੜਾ ਉਹਦਾ ਨਿਕਾਹ ਹੋਇਆ ਸੀ? ਨਿਕਾਹ ਤੋਂ ਪਹਿਲੇ ਭੈਣ ਭਰਾ ਹੀ ਹੁੰਦੇ ਸਾਰੇ। ਅੱਛਾ ਤੇ ਵੇਲਾ ਵੀ ਤਾਂ ਸਾਜੀ ਮੈਂ ਟਪਾਉਣਾ ਸੀ ਨਾ। ਨਹੀਂ ਤੇ ਤੂੰ ਉਹਨੂੰ ਭੈਣ ਜਦੋਂ ਕਹਿਤਾ ਨੂੰ ਤੂੰ ਡੁੱਬ ਕੇ ਮਰ ਜਾਵੇ। ਉਹ ਇੱਕ ਦੋ ਮੁਲਾਕਾਤਾਂ ਹੋਈਆਂ, ਨਿਕਾਹ ਤੋਂ ਪਹਿਲਾਂ ਭੈਣ ਭਰਾ ਹੀ ਹੁੰਦੇ ਸਾਰੇ। ਮੁਸਲਮਾਨ ਸਾਰੇ ਭੈਣ ਭਰਾ ਹੀ ਆ ਨਿਕਾਹ ਤੋਂ ਪਹਿਲਾਂ। ਨਾਲੇ ਮੈਂ ਕਿਹੜਾ ਉਹਨੂੰ ਵੀ ਨਿਕਾਹ ਤੋਂ ਬਾਅਦ ਵੀ ਕਹਿ ਦੇਣਾ ਪੁੱਛ ਲੇਡਾ ਜੀ, ਮੈਂ ਕਿਹੜਾ ਉਹਨੇ ਗਲਤ ਅੱਖ ਰੱਖ ਲਏ ਸੀ ਉੱਥੇ। ਨਹੀਂ ਯੂਸੀ ਭਾਈ ਤੁਸੀਂ ਤਾਂ ਬੰਦੇ ਵੀ ਮਾਰੇ, ਤੁਹਾਡਾ ਕਿਤੇ ਟਰੈਕ ਰਿਕਾਰਡ ਵੀ ਇਦਾਂ ਦਾ ਵੀ ਤੂੰ ਛੁਰੀਆਂ ਤੇ ਇਹ ਕਿੱਥੇ ਗਿਆ ਸਾਰਾ ਕੁਝ? ਭਾਜੀ ਉਹ ਵੀ ਅੱਗੇ 4 ਸੀ ਤੇ ਅੱਗੇ ਉਹਨਾਂ ਦੇ ਨਾਲ ਬੰਦੇ ਸੀ, ਉਹਨਾਂ ਨੇ ਵੀ ਬੰਦੇ ਹੀ ਮਾਰੇ ਸੀ। ਉਹ ਕਿਹੜਾ ਮੱਖੀਆਂ ਮਾਰ ਕੇ ਆਉਣ ਨਹੀਂ ਡਏ ਤੇ ਸੀ। ਤੁਸੀਂ ਟੁੰਡੇ ਬੰਦੇ ਮਾਰਦੇ ਰਹੇ ਤੁਸੀਂ। ਮੈਂ ਥੋੜਾ ਥ੍ਰੈਡ ਪਤਾ ਯਾਰ ਉਹ 4 ਜਣੇ ਸੀ, ਉੱਪਰੋਂ ਪਿਓ ਵੀ ਉਹਦਾ ਅੰਦਰ ਕੱਲਾ ਬੰਦਾ, ਫਿਰ ਵੀ ਅਕਲਮੰਦੀ ਨਾਲ ਬਦਮਾਸ਼ੀ ਕਰੀਦੀ ਹੈ। ਉਸਤਾਦ ਜੀ ਪਿਛਲੇ 2-3 ਸ਼ੋਆਂ 'ਚ ਇਹਨੇ ਦੱਸਿਆ ਕਿ ਇਹਨੇ ਬਲੱਡ ਜਿਹੜਾ ਵਾ ਦਿੱਤਾ ਵਾ, ਫਿਰ ਇਹਨੇ ਇੱਕ ਜਗ੍ਹਾ ਤੇ ਪ੍ਰੀਤ ਭਾਈ ਬਲੱਡ ਦੇਣਾ ਲੈਦਾ ਗੱਲ ਵਾ, ਜਿਹੜੇ ਨਾਲ ਦੀ ਜੰਮੀ ਨੂੰ ਇੰਨਾ ਫੇਂਟਾ ਲਾਉਣ ਡਿਆ ਤੇ ਬਗਾਨੇ ਦਾ ਕੀ ਹਾਲ ਕਰਨਾ ਸੀ ਉਹਨਾਂ ਨੇ। ਯੂਸੀ ਭਾਈ ਮੈਨੂੰ ਨਹੀਂ ਸਮਝ ਆਈ। ਤੁਹਾਨੂੰ ਸਮਝ ਲੱਗੇਗੀ। ਦੋ ਜੰਮੀ ਨੂੰ ਜਿੰਨਾਂ ਨੇ ਨਹੀਂ ਛੱਡਿਆ। ਯਾਰ ਇਸ਼ਕ 'ਚ ਤੇ ਬਹਾਦਰੀ ਦੀ ਦਾਸਤਾਨ ਤੈਨੂੰ ਰਕਮ ਕਰਨੀ ਯਾਰ ਉਹ ਇਸ਼ਕ ਹੋਰ ਸੀ, ਡੰਡੇ ਸੋਟੇ ਵਾਲਾ। ਹੁਣ ਜਰਾ ਸਮਝਦਾਰੀ ਨਾਲ ਇਸ਼ਕ ਕਰੋ ਤੁਸੀਂ। ਗੱਲ ਵੀ ਤਾਂ ਮੇਰੀ WhatsApp ਤੇ ਚੱਲੀ, ਕਿਹੜਾ ਡਾਇਰੈਕਟ ਅੱਖਾਂ ਚੱਖਾਂ ਪਈਆਂ। ਓਏ ਮੈਸੇਂਜਰ ਤੇ ਚੱਲੀ ਸੀ। ਆ ਮੈਸੇਂਜਰ ਤੇ ਜਦ ਹੈ ਹੀ ਨੈਟਵਰਕ ਤੇ ਫੇਸਬੁੱਕ ਤੇ। ਓਏ ਉਹੀ ਯਾਰ, ਜਦ ਸਾਰਾ ਕੁਝ ਉਸਤਾਦ ਜੀ ਹੋਣ ਹੀ ਕੰਪਿਊਟਰਾਈਜ਼ਡ ਆ ਵਾ। ਤੇ ਉਹਦੇ ਵਿੱਚ ਭੈਣ ਭਰਾ ਓ ਯਾਰ ਭੈਣ ਨੈਟ ਦਾ ਕੀ ਤੰਦਾ ਤੂੰ ਇੰਜ ਕਰਕੇ ਬੱਤੀ ਗਈ ਵਾਈਫਾਈ ਬੰਦ। ਹਾਂਜੀ ਅੱਛਾ ਨੈਟ ਦਾ ਕੀ ਤਲਕ ਇੰਜ ਕਰਕੇ ਬੱਤੀ ਜਾਵੇ ਵਾਈਫਾਈ ਬੰਦ, ਭੈਣ ਭਰਾ ਖਤਮ ਹੋ ਗਿਆ ਉਸੇ ਟਾਈਮ। ਮੋਬਾਈਲ ਦੀ ਬੈਟਰੀ ਮੁੱਕ ਜਾ, ਕਿੱਥੇ ਰਹਿ ਗਈ ਭੈਣ ਤੇ ਕਿੱਥੇ ਰਹਿ ਗਿਆ ਭਰਾ? ਕੀ ਬੰਦ ਕੀ ਬੈਟਰੀ ਮੋਬਾਈਲ ਦੀ। ਹਾਂ ਤੇ ਆਸ਼ਕੀ ਮਸ਼ੂਕੀ ਖਤਮ। ਯਾਰ ਇਹ ਲੋਕਾਂ ਦੀਆਂ ਪੰਚਾਇਤਾਂ ਨਿਬੇੜਦੇ ਰਹੇ, ਲੋਕਾਂ ਦੇ ਕਤਲਾਂ ਦੇ ਕੇਸ। ਯਾਰ ਉਹਨੂੰ ਇਨਸਾਨ ਆ, ਉਹਨੂੰ ਵੀ ਮੁਹੱਬਤ ਹੋ ਸਕਦੀ। ਯਾਰ ਇਹ ਕਿਹੜਾ ਇਨਸਾਨ ਆ? ਬਦਮਾਸ਼ੀ ਜਾਂ ਫਿਰ ਲੈਵਲ ਆਪਣਾ ਯਾਰ ਬਦਮਾਸ਼ੀ ਅਕਲਮੰਦੀ ਨਾਲ ਕਰਦਾ, ਚਾਰਾਂ ਕੋ ਜਾ ਕੇ ਮਰ ਜਾਂਦਾ। ਉਸਤਾਦ ਜੀ ਇਹ ਗਲਤ ਗੱਲ ਹੈ। ਅੱਗੇ ਸੁਣ ਤੇ ਸਹੀ, ਕੁਛ ਉਹਨੇ ਸੋਚਿਆ ਹੀ ਹੋਇਆ। ਮੁਨਾਫਕਤ ਹੈਗੀ ਭਾਜੀ। ਯਾਰ ਇਨਸ਼ਾਅੱਲਾ ਅੱਗੇ ਅੱਛਾ ਹੀ ਸੋਚਿਆ ਉਸਤਾਦ ਨੇ, ਟੈਨਸ਼ਨ ਨਾ ਲੈ। ਨਿਜ਼ਾਮ ਤੁਰੰਤ ਦੇ ਜ਼ਰਾ ਵਾਪਸੀ ਆ ਲੈਂਦੇ ਮੈਨੂੰ ਸੋਹਣਾ ਲੱਗਣ ਲੱਗ ਪਿਆ ਕੰਮ। ਪਾਗਲਾ ਮੁਹੱਬਤ। ਉਸਤਾਦ ਜੀ ਮੇਰੀ ਸੱਸ ਦਾ ਫੋਨ ਆਇਆ, ਇੱਕ ਹੋਰ ਫੋਨ ਆਇਆ। ਮੈਂ ਉਹਨੂੰ ਕਿਹਾ ਹੈਲੋ, ਤੇ ਇੱਕ ਮਾਈ ਬੋਲੀ, ਕਹਿੰਦੀ ਯੂਸੀ ਪੁੱਤਰ, ਬੜੀ ਦਰਦਨਾਕ ਆਵਾਜ਼। ਮੈਨੂੰ ਇੰਝ ਲੱਗੇ ਮੈਂ ਕਿਹਾ ਜੀ ਮਾਂ ਜੀ। ਕਹਿੰਦੀ ਪੁੱਤਰ ਮੈਂ ਉਹਦੀ ਨਾ ਮਾਂ ਬੋਲ ਪੂਨੋ ਦੀ ਮਾਂ ਬੋਲ ਰਹੀ, ਪੁੰਨੀ ਦੀ ਮਾਂ ਬੋਲ ਰਹੀ। ਮੈਂ ਕਿਹਾ ਗੇੜਾ ਨਾ। ਉਹਨੇ ਕਿਹਾ ਪੁੱਤਰ ਮੇਰੇ 4 ਪੁੱਤਰ ਨਹੀਂ, ਮੇਰੇ 5 ਪੁੱਤਰ, ਤੇ ਤੂੰ ਵਾਪਸ ਆ ਜਾ। ਉਸਤਾਦ ਜੀ ਜਦੋਂ ਮੈਂ ਆਣਾ ਹੁਣ ਉਹਨਾਂ ਤੋਂ ਜਾਨ ਤਾਂ ਛਡਾਉਣੀ ਸੀ ਨਾ, ਮੈਂ ਕਿਹਾ ਹੁਣ ਨਿਜ਼ਾਮ ਖਰਾਬ ਨਾ ਹੋ ਜਾ। ਉਹਦੀ ਦਹਿਸ਼ਤ ਵਾਲੀ ਆਵਾਜ਼, ਠੰਡੇ ਹੋ ਗਏ ਸਾਰੇ। ਡਰਾਈਵਰ ਨੂੰ ਮੈਂ ਕਿਹਾ ਗੱਡੀ ਤੁੰਨ ਕੇ ਰੱਖ ਤੂੰ। ਫੋਨਾਂ ਤੇ ਵੀ ਡਰ ਹੀ ਲੱਗਣ ਡਿਆ ਸੀ ਮੈਨੂੰ, ਮੈਂ ਕਿਹਾ ਵਿੱਚ ਨਾ ਕਿਤੇ ਆ ਜਾਣ। ਤਾਂ ਅੱਜ ਘੰਟਾ ਕੁ ਗੁਜ਼ਰਿਆ ਵਾ ਤੇ ਮੈਨੂੰ ਇੱਕ ਨਾ ਮਾਈ ਟੈਬ ਦਾ ਫੋਨ ਆਇਆ। ਹੈਲੋ ਪੁੱਤ ਯੂਸੀ ਬੋਲਣ ਡਿਆ? ਮੈਂ ਕਿਹਾ ਹਾਂਜੀ ਮਾਂ ਜੀ। ਕਹਿੰਦੀ ਮੈਂ ਪੂਨਮ ਦੀ ਮਾਂ ਬੋਲਣ ਡਈ ਆ। ਪੂਨਮ ਕੌਣ? ਉਹ ਜਿਹਨੂੰ ਫੇਂਟੀ ਪੈਣ ਡਈ, 4 ਭਰਾਵਾਂ ਦੀ ਭੈਣ। ਓ ਯਾਰ ਗੱਲ ਸੁਣ, ਤੇਰੇ ਨਾਂ ਦਾ ਮੁਅੰਨਸ ਪੂਨਮ ਬਣਦਾ ਹੀ ਨਹੀਂਗਾ। ਨਹੀਂ ਇਹਦੇ ਨਹੀਂ। ਮੇਰੀ ਗੱਲ ਸੁਣ, ਤੂੰ ਵਿੱਚ ਨਿਕਾਹ ਖਾਂ ਨਾ ਬਣ, ਸਿਰਫ ਗੱਲ ਸੁਣ ਮੇਰਾ ਭਰਾ। ਅੱਛਾ ਯਾਰ ਨਾਂ ਤੇ ਵੇਖ ਕਿੱਡਾ ਯਾਰ ਤੈਨੂੰ ਅੱਛਾ ਯਾਰ ਉਹਨੂੰ ਪੁੰਨੂ ਕਹਿੰਦੇ ਸੀ, ਉਹ ਲਾਡਲੀ ਸੀ ਸਾਰਿਆਂ ਚੋਂ ਘਰ ਚੋਂ। ਪੁੰਨੂ ਤੇ ਬੰਦੇ ਦਾ ਨਾਮ ਓ ਯਾਰ ਪੂਨਮ ਇਹ ਨਾਂ ਹੁੰਦੇ। ਅੱਛਾ ਉਹ ਨਾਮ ਸੀ ਯਾਰ ਉਹਦਾ, ਸਿਰਫ ਯਾਰ ਛੱਡ ਦੇ ਬਸ ਕਰ, ਤੂੰ ਉਹਦੇ ਖਹਿੜੇ ਤੇ ਪੈ ਜਾਣਾ। ਅੱਛਾ ਫਿਰ ਉਸਤਾਦ ਲੱਛਿਆਂ ਵਾਲੀ ਮਸ਼ੀਨ ਗਲਤ ਗੱਲਾਂ ਕਰੀ ਕਵਲਾ ਮਾਰੀ ਜਾਣ ਡਿਆ। ਮੈਂ ਨਾਮ ਪੁੱਛਿਆ। ਅੱਛਾ ਉਹਦੀ ਮਾਂ ਦਾ ਫੋਨ ਆਇਆ। ਉਸਤਾਦ ਦੀ ਮਾਂ ਦਾ ਫੋਨ ਆਇਆ। ਉਹਨੇ ਮੈਨੂੰ ਕਿਹਾ, ਮੈਂ ਕਿਹਾ ਅਸਲਾਮ ਵਾਲੇਕੁਮ ਸਾਸੂ ਮਾਂ। ਜਦੋਂ ਉਹਨੇ ਕਿਹਾ ਨਾ ਪੁੱਤ ਮੈਂ ਪੂਨਮ ਦੀ ਮਾਂ ਬੋਲ ਰਹੀ ਹਾਂ, ਮੈਂ ਕਿਹਾ ਅਸਲਾਮ ਵਾਲੇਕੁਮ ਮਾਂ ਜੀ, ਮੈਂ ਯੂਸੀ ਬਦਮਾਸ਼। ਕਹਿੰਦੀ ਪੁੱਤ ਮੈਂ ਤੇਰੀ ਸਾਰੀ ਸਟੋਰੀ ਸੁਣ ਲਈ, ਮੈਂ ਪੂਨਮ ਦੇ ਪੈਂਦੀਆਂ ਵੀ ਦੇਖ ਲਈਆਂ, ਤੇ ਮੇਰੇ ਅੱਜ ਤੋਂ 4 ਪੁੱਤ ਨਹੀਂ, ਮੇਰੇ 5 ਪੁੱਤ ਵਾ। ਇੱਕ ਕੌਣ? ਮੈਂ ਵੀ ਤਾਂ ਉਹਨਾਂ ਜਿੰਨੇ ਬਹਾਦਰ ਸੀ। 5 ਪੁੱਤ ਤੇ ਇੱਕ ਭੈਣ ਪੂਨਮ। 6 ਹੋ ਗਏ। ਆਹੋ ਜੇ ਪੁੱਤ ਉਸਤਾਦ ਜੀ ਤੂੰ ਭੈਣ ਲੱਗੀ। ਉਹ ਨਹੀਂ ਬੇਵਕੂਫੀ ਵਾਲੇ ਕੈਪਸੂਲ ਨਹੀਂ, ਦਮਾਦ ਵੀ ਪੁੱਤ ਹੀ ਹੁੰਦਾ ਵਾ। ਉਹ ਆਜ਼ਾਦ ਵੀ ਪੁੱਤ ਹੁੰਦਾ ਵਾ। ਉਹਨੇ ਕਿਹਾ ਕਿ ਤੂੰ ਇੱਥੋਂ ਹੀ ਨਾ ਮੁੜਦੇ ਪੈਰੀ ਵਾਪਸ ਆ, ਇਹਨਾਂ ਦੀ ਮੈਂ 4 ਦਾ ਉਹ ਹਾਲ ਕਰਾਂਗੀ ਤੇਰੇ ਸਾਹਮਣੇ, ਔਰ ਤੈਨੂੰ ਮੈਂ ਹੱਥੀਂ ਵਿਆਹ ਕਰਾਵਾਂਗੇ ਆਪਣੀ ਧੀ ਦਾ। ਦਮਾਦ ਜਿਹੜੇ ਪੁੱਤਾਂ ਤੋਂ ਵੀ ਪਹਿਲੇ ਹੁੰਦੇ, ਇਹਨਾਂ ਨੂੰ ਸਮਝ ਨਹੀਂ ਬਗੈਰ ਤੁਹਾਨੂੰ ਇਹ। ਅੱਛਾ ਉਹ ਉਸਤਾਦ ਜੀ ਮੈਂ ਕਹਿੰਦੀ ਮੇਰੇ ਤਾਂ 5 ਪੁੱਤ ਵਾ। ਮੈਂ ਕਿਹਾ ਮਾਂ ਜੀ ਹੁਕਮ ਕਰੋ। ਕਹਿੰਦੀ ਤੂੰ ਜਿੱਥੇ ਵੀ ਆ ਇੱਥੇ ਬੱਸ ਰਕਵਾ, ਵਾਪਸ ਆ, ਇਹਨਾਂ ਨੂੰ ਕੱਲੇ ਨੂੰ ਮੈਂ ਛਿੱਤਰ ਫੇਰੂੰਗੀ, ਤੂੰ ਮੇਰਾ ਪੁੱਤ ਵਾ।
ਜਵਾਈ ਵੀ ਤਾਂ ਪੁੱਤ ਬਜਾ ਹੁੰਦੇ ਆ, ਧੀ ਦੇ ਕੇ ਪੁੱਤ ਬਣਾਈ ਦੇ। ਪੁੱਤਾਂ ਤੋਂ ਵੀ ਪਹਿਲੇ ਹੁੰਦੇ ਆ। ਪਹਿਲੇ ਤੂੰ, ਇਹ 4 ਬਾਅਦ ਚ। ਇਹਦੀ ਜਵਾਈ ਕਹਿਣ ਦੀ ਜਵਾਈ ਜੁਗਾ ਦੇ ਹੋਇਆ ਹੀ ਨਹੀਂ, ਜਵਾਈ ਕਿਦਾਂ ਲੱਗਾ? ਜਵਾਈ ਮਤਲਬ ਮੰਨ ਲਿਆ ਨਾ ਉਹਨੇ, ਖਿਆਲੀ ਮੰਨ ਲਿਆ ਇਸੇ ਸੀ, ਤੋਂ ਬੁਲਾ ਰਹੀ ਨਾ ਵੀ ਨਿਕਾਹ ਹੀ ਕਰਾਉਗੀ ਜਾ ਕੇ। ਖਿਆਲੀ ਮੰਨ ਲਿਆ ਸੀ, ਖਿਆਲੀ। ਅੱਛਾ ਫੇਰ ਜਿੰਨ ਦੀ ਮਾਲਿਸ਼ ਕਰਨ ਵਾਲੇ ਆ, ਖਿਆਲੀ। ਅੱਛਾ ਫੇਰ ਉਸਤਾਦ ਜੀ ਮੈਂ ਬੱਸ ਵਾਲੇ ਨੂੰ ਕਿਹਾ, ਮੈਂ ਕਿਹਾ ਰੋਕ ਬੱਸ, ਹੁਣ ਤਾਂ ਠੰਡਾ ਪੈ ਗਈਆਂ। ਉਹਨੇ ਦਸਤੀ ਬੱਸ ਰੋਕੀ, ਮੈਂ ਉੱਥੋਂ ਹੀ ਵਾਪਸੀ ਉੱਤਰ ਕੇ ਦੂਜੀ ਬੱਸ। ਅੱਛਾ ਤੂੰ ਕਹਿੰਦਾ ਜੀ ਮੈਂ ਪਹੁੰਚਿਆ ਘਰ ਤੇ ਚਾਰੇ ਖੜੇ, ਮੈਂ ਬਾਹਰ ਆਇਆ, ਮੈਂ ਦਰਵਾਜ਼ਾ ਖੜ ਗਿਆ, ਮਾਂ ਹੁਣੀ ਬਾਹਰ ਆਈ, ਕਹਿੰਦੀ ਆ ਮੇਰਾ ਪੁੱਤਰ ਤੇਰਾ ਆਪਣਾ ਘਰ। ਅੰਦਰ ਆਇਆ ਤੇ ਮੈਂ ਅੰਦਰ ਆਇਆ ਤੇ ਮੈਨੂੰ ਉਹਨੇ ਕਿਹਾ ਕੁੰਡੀ ਲਾ ਦੇ। ਕਹਿੰਦਾ ਮਤਲਬ ਦੇਖੋ, ਉਹਨੇ ਕਿਹਾ ਕੁੰਡੀ ਲਾ, ਤੇਰੀ ਮਾਂ ਖਲੋਤੀ ਆ, ਬਾਹਰ ਨਾ ਆਵਾਜ਼ ਜਾਵੇ, ਘਰ ਦੀ ਗੱਲ ਘਰੇ ਰਹਿਣੀ ਚਾਹੀਦੀ ਹੈ। ਠੀਕ ਹੋ ਬਸ ਚੱਲ। ਅੱਛਾ ਮੈਂ ਉਸਤਾਦ ਜੀ ਉਹਨਾਂ ਪੈਰੀ ਵਾਪਸ, ਬੱਸ ਵੀ ਨਹੀਂ, ਮੈਂ ਡਾਇਰੈਕਟ ਗੱਡੀ ਕਰਾਈ। ਮੈਂ ਕਿਹਾ ਮੈਨੂੰ ਛੇਤੀ ਤੋਂ ਛੇਤੀ ਪਹੁੰਚਾ, ਮਾਂ ਦਾ ਫੋਨ। ਹਾਂ ਮੈਂ ਉਸਤਾਦ ਜੀ ਸਿੱਧਾ ਦਰਵਾਜ਼ਾ। ਤੈਨੂੰ ਐ ਖੁਸ਼ੀਆਂ ਲਾੜਾ ਨਜ਼ਰ ਆ ਰਿਹਾ, ਬਰਾਤਾਂ ਨਜ਼ਰ ਆ ਰਹੀਆਂ ਰਸਤੇ ਦੇ ਵਿੱਚ ਹੀ ਮੇਰੇ ਤੈਨੂੰ ਐ ਮੇਰੇ ਕੋਲ ਕਿਤੇ ਹੁੰਦੇ ਨਾ 60-70 ਰੁਪਏ ਹੋਰ ਤੇ ਮੈਂ ਨਾਲ ਫੁੱਲ ਲੈ ਲੈਣੇ ਸੀ। ਅੱਛਾ ਨਿਜ਼ਾਮ ਹੀ ਮੇਰੇ ਕੋਲ ਕਿਰਾਏ ਉਨਾ ਕੁ ਸੀ। ਅੱਛਾ ਫੇਰ ਮੈਂ ਉਸਤਾਦ ਜੀ ਸਿੱਧਾ ਉਹਨਾਂ ਦੇ ਦਰਵਾਜ਼ੇ ਮੂਹਰੇ, ਐਡਰੈਸ ਵੀ ਮੈਨੂੰ ਸਾਰਾ ਪਤਾ ਸੀ, ਉਹਨੇ ਦੱਸਿਆ ਸੀ। ਦਰਵਾਜ਼ਾ ਮੈਂ ਖੜਕਾਇਆ ਤੇ ਉਹ ਚਾਰੇ ਉੱਠ ਕੇ ਖੜੇ ਹੋ ਗਏ ਜਿਹੜੇ ਅੰਦਰ ਸੀ, ਤੇ ਮਾਂ ਉਹਨਾਂ ਦੇ ਦਰਵਾਜ਼ੇ ਮੂਹਰੇ ਆਈ, ਕਹਿੰਦੀ ਪੁੱਤ ਜੂਸੀ। ਮੈਂ ਕਿਹਾ ਹਾਂਜੀ ਮਾਂ ਜੀ। ਕਹਿੰਦੀ ਪੁੱਤ ਅੰਦਰ ਆ ਜਾ। ਮੈਂ ਅੰਦਰ ਗਿਆ ਮਸਤ। ਨਹੀਂ ਤੂੰ ਕਹ ਮੈਂ ਥੋੜਾ ਜਿਹਾ ਨਾ ਡਰਿਆ। ਕਹਿੰਦੀ ਡਰਨਾ, ਤੇਰੀ ਮਾਂ ਖਲੋਤੀ ਹੁਣ ਤੇਰੇ ਸਾਹਮਣੇ। ਉਸਤਾਦ ਜੀ ਕਹਿੰਦੀ ਪੁੱਤ ਅੰਦਰ ਆ ਜਾ। ਇੱਕ ਵਾਰੀ ਮੈਂ ਥਿੜਕਿਆ ਥੋੜਾ ਜਿਹਾ, ਅੱਖ ਮੇਰੀ ਪਹਿਲਾਂ ਹੀ ਗੁੱਸੇ ਚ ਲਾਲ ਹੈ। ਇਹ ਥਰੂ ਆਊਟ ਵੈਸੇ ਲਾਲ ਹੀ ਚੱਲਦੀ ਹੈ। ਅੱਛਾ ਚੱਲ ਕੋਈ ਗੱਲ ਮੈਂ ਅੰਦਰ ਪੈਰ ਕੰਮ ਜ਼ਰਾ ਡਰ ਰਿਹਾ ਤੂੰ। ਹਾਂ ਉਹ ਕਹਿੰਦੀ ਪੁੱਤ ਡਰ ਨਾ, ਅੰਦਰ ਆ, ਤੂੰ ਘਬਰਾ ਕਿਸੇ ਗੱਲ ਤੋਂ। ਮਾਂ ਖਲੋਤੀ ਤੇਰੀ, ਮਾਂ ਤੇਰੀ ਖਲੋਤੀ ਤੇਰੇ ਸਾਹਮਣੇ। ਓਏ ਇਹਦੀ ਅੰਮੀ ਉਧਰ ਕਿੱਧਰ ਚਲੀ ਗਈ? ਉਹਦੀ ਅੰਮੀ ਮਾਂ ਸੀ। ਪੁੱਤ। ਅੱਛਾ ਫੇਰ ਮੈਂ ਉਸਤਾਦ ਜੀ ਦੂਸਰਾ ਪੈਰ ਵੀ ਅੰਦਰ ਰੱਖਿਆ। ਤੇ ਪਹਿਲਾਂ ਰੱਖ ਲਿਆ ਸੀ ਯਾਰ ਦੂਸਰਾ ਪੈਰ ਵੀ ਅੰਦਰ ਰੱਖਿਆ। ਕਹਿੰਦੀ ਪੁੱਤ ਥੋੜਾ ਜਿਹਾ ਹੋਰ ਅੱਗੇ ਆ ਜਾ, ਤੇਰੀ ਮਾਂ ਖਲੋਤੀ ਆ, ਟੈਨਸ਼ਨ ਨਾ ਲੈ। ਮੈਂ ਉਸਤਾਦ ਜੀ ਥੋੜਾ ਜਿਹਾ ਹੋਰ ਅੱਗੇ ਆਇਆ। ਮੈਂ ਥੋੜਾ ਜਿਹਾ ਹੋਰ ਅੱਗੇ ਦੇਖਿਆ, ਚਾਰੇ ਭਰਾ ਖਲੋਤੇ ਸਾਹਮਣੇ। ਮੈਂ ਮਾਲ ਵੇਖਿਆ, ਕਹਿੰਦੀ ਇਹਨਾਂ ਦੀ ਟੈਨਸ਼ਨ ਨਾ ਲੈ, ਤੈਨੂੰ ਤੇਰੀ ਮਾਂ ਕਹਿ ਰਹੀ ਆ। ਮੈਂ ਉਸਤਾਦ ਜੀ ਥੋੜਾ ਜਿਹਾ ਹੋਰ ਅੱਗੇ ਆਇਆ, ਡਰਦਾ ਡੁਰਦਾ ਵੀ, ਲੇਕਿਨ ਅੱਖ ਮੇਰੀ ਵੀ ਲਾਲ ਸੀ ਗੁੱਸੇ 'ਚ। ਸਹੀ ਗੱਲ। ਉਹ ਕਹਿੰਦੀ ਪੁੱਤ ਥੋੜਾ ਜਿਹਾ ਹੋਰ ਅੱਗੇ, ਉਹ ਘਬਰਾ ਨਾ, ਡਰਨਗਾ ਤੋੜਿਆ ਵਾ। ਮੈਂ ਦੇਖੋ ਤੂੰ ਚਾਰੇ ਹੀ ਖੜੇ ਹੋ ਗਏ ਉੱਠ ਕੇ। ਬੈਠੇ ਸੀਗੇ? ਹਾਂ ਮੈਂ ਉਹਨਾਂ ਨਾਲ ਇੰਜ ਕਰਕੇ ਦੇਖਿਆ ਵੀ ਤੇ ਨੀਵੀਂ ਵੀ ਪਾਈ। ਕਹਿੰਦੀ ਘਬਰਾ ਨਾ, ਇਹਨਾਂ ਦੀ ਟੈਨਸ਼ਨ ਨਾ ਲੈ, ਤੇਰੀ ਮਾਂ ਖਲੋਤੀ ਆ, ਅੱਗੇ ਨੂੰ ਹੋ ਮੇਰਾ ਪੁੱਤ। ਮੈਂ ਥੋੜਾ ਜਿਹਾ ਹੋਰ ਆ ਗਿਆ। ਕਹਿੰਦੀ ਤੂੰ ਘਬਰਾਉਣ ਕਾਹਤੋਂ ਡਿਆ ਵਾ, ਪੁੱਤ ਤੇਰੀ ਮਾਂ ਖਲੋਤੀ ਆ, ਉਹਨੇ ਕਿਹਾ ਅੱਗੇ ਨੂੰ ਆ। ਉਹਨੇ ਸਾਜੀ ਕੁੰਡੀ ਲਾਈ ਆ। ਮੈਂ ਕਿਹਾ ਮਾਂ ਜੀ ਇਹ ਕਰਨੇ। ਕਹਿੰਦੀ ਪੁੱਤ ਘਰ ਦੀ ਗੱਲ ਘਰ 'ਚ ਰਹਿਣੀ ਚਾਹੀਦੀ ਹੈ। ਅੱਛਾ ਮੈਂ ਹੋਰ ਅੱਗੇ ਆਇਆ ਉਸਤਾਦ ਜੀ ਥੋੜਾ ਜਿਹਾ। ਕਹਿੰਦੀ ਘਬਰਾ ਨਾ ਪੁੱਤ, ਤੇਰੀ ਮਾਂ ਖਲੋਤੀ ਆ। ਉਹਨੇ ਮੈਨੂੰ ਥੋੜਾ ਜਿਹਾ ਅੱਗੇ ਕਰਕੇ ਮੇਰੇ ਪਿੱਛੋਂ ਦੀ ਹੋ ਕੇ ਕੁੰਡੀ ਲਾਈ ਬਾਹਰ ਦਰਵਾਜ਼ੇ ਦੀ। ਮੈਂ ਇੰਜ ਕਰਕੇ ਪਿੱਛੇ ਮੁੜ ਕੇ ਦੇਖਿਆ। ਕਹਿੰਦੀ ਪੁੱਤ ਘਬਰਾ ਨਾ, ਤੇਰੀ ਮਾਂ ਖਲੋਤੀ ਆ, ਘਰ ਦੀ ਗੱਲ ਘਰੇ ਰਹਿ ਜਾਣੀ, ਬਾਹਰ ਕਾ ਲੋਕਾਂ ਨੂੰ ਸੁਣਾਉਣਾ। ਇਸ ਤੋਂ ਕੁੰਡੀ ਲਾ ਰਹੀ ਹੈ। ਮਾਵਾਂ ਵਰਗੇ ਪਿਆਰ ਨਹੀਂ ਕੋਈ। ਮੈਂ ਉਸਤਾਦ ਜੀ ਥੋੜਾ ਜਿਹਾ ਹੋਰ ਅੱਗੇ ਹੋ ਗਿਆ। ਫਿਰ ਉਸਤਾਦ ਜੀ ਉਹਨੇ ਇੱਕਦਮ ਨਾ ਉਹਨਾਂ ਨੂੰ ਗਾਲਾਂ ਕੱਢੀਆਂ, ਚਾਰਾਂ ਪੁੱਤਰਾਂ ਨੂੰ, ਲੱਖ ਲਾਹਨਤ ਕਹਿੰਦੀ ਬਗੈਰ ਤੋਂ। ਠੀਕ ਆ, ਕਿਦੋਂ ਉਹਦੇ ਸਵੇਰ ਦੇ ਭੈਣ ਨੂੰ ਕੱਟੀ ਜਾਂਦੇ ਜੇ। ਠੀਕ ਆ, ਤੇ ਆਇਆ ਕਿ ਨਹੀਂ ਇੰਜ ਭਲਾਈ ਦਾ। ਚਲੋ ਸ਼ੁਰੂ ਹੋ ਜਾਓ, ਚਲੋ ਕੁੱਟੋ। ਉਸਤਾਦ ਜੀ ਮੈਂ ਇੰਜ ਕਰਕੇ ਪਿੱਛੇ ਮੁੜ ਕੇ ਦੇਖਿਆ। ਕਹਿੰਦੀ ਪੁੱਤ ਥੋੜਾ ਜਿਹਾ ਹੋਰ ਅੱਗੇ ਜਾ, ਘਬਰਾ ਨਾ, ਤੇਰੀ ਮਾਂ ਖਲੋਤੀ ਆ। ਉਹ ਮੇਰੇ ਬਰਾਬਰਾਂ 'ਚ ਆਈ ਆ, ਆਣ ਕੇ ਆਪਣੇ ਚੌਂ ਪੁੱਤਾਂ ਨੂੰ ਕਹਿੰਦੀ ਡੁੱਬ ਕੇ ਮਰ ਜਾਓ ਬਗੈਰ ਤੋਂ, ਕਿੰਨੀ ਦੇਰ ਹੋ ਗਈ ਤੁਹਾਨੂੰ ਸੱਦਣ ਡਏ ਸੀ, ਆਇਆ ਨਹੀਂ। ਆ ਮਾਂ ਦਾ ਇੱਕ ਫੋਨ ਹੀ ਗਿਆ, ਆਇਆ ਕਿ ਨਹੀਂ। ਮੈਂ ਇੰਜ ਮਾਲ ਦੇਖਿਆ। ਕਹਿੰਦੀ ਇੱਕੋ ਹੀ ਫੋਨ ਕੀਤਾ ਵਾ, ਐ ਹੁੰਦੀ ਮਾਵਾਂ ਦੀ ਕਦਰ, ਫੜ ਲਓ ਇਹਨੂੰ, ਆ ਜਾਓ। ਯਾਰ ਮਾਂ ਇੰਜ ਕਰ ਨਹੀਂ ਸਕਦੀ ਯਾਰ। ਉਹਦੀ ਕਰ ਗਈ, ਉਹਦੀ ਮਾਂ ਸੀ। ਉਹਦੀ ਮਾਂ ਸੀ, ਮੇਰੀ ਹੁੰਦੀ ਤੇ ਏਦਾਂ ਕਿੱਥੇ ਹੋਣ ਦੇਣੀ ਸੀ ਉਹਨੇ। ਸੁੱਤਾ ਪਿਆ ਕਹਾਣੀ ਸੁਣਨ ਡਿਆ। ਉਹਦੀ ਮਾਂ ਸੀ। ਮਾਵਾਂ ਸਕੀਆਂ ਆਪਣੀਆਂ ਹੀ ਹੁੰਦੀਆਂ, ਬਾਕੀਆਂ ਤਾਂ ਫੈਂਟੀ ਲਵਾਉਣ ਵਾਲੀਆਂ ਹੁੰਦੀਆਂ। ਆਹੋ ਪਤਾ ਨਹੀਂ ਕਿੱਥੇ ਪਹੁੰਚੇ, ਸਲਾਦ ਖਾ ਕੇ ਉਹਨਾਂ ਕੰਮ ਤੇ। ਨਹੀਂ ਇੱਥੇ ਆ ਕਰਨਾ, ਇੱਥੇ ਆ ਕੇ ਖਾਣਾ ਫੇਰ ਨਹੀਂ ਹੋਸ਼ ਕਰਨ ਡਿਆ। ਏਡੀ ਸੋਹਣੀ ਗੱਲ ਚੱਲਣ ਡਈ ਸੀ। ਯਾਰ ਗੱਲ ਆ ਵਾ, ਤੇਰਾ ਬੇੜਾ ਤਰ ਜਾ, ਤੂੰ ਵਿੱਚ ਆਪਣੇ ਰੌਲਾ ਪਾ ਜਾਂਦਾ। ਉਹ ਯਾਰ ਮਾਂ ਦੀ ਤੇ ਕਦਰ ਕਰਨੀ ਚਾਹੀਦੀ। ਉਹ ਯਾਰ ਉਹਦੀ ਮਾਂ ਸੀ, ਮੇਰੀ ਮਾਂ ਹੁੰਦੀ ਤੇ ਮੈਨੂੰ ਸੱਦ ਕੇ ਫੈਂਟੀ ਪਵਾਉਂਦੀ। ਨਹੀਂ ਤੇ ਉਹਨੇ ਕਿਹਾ ਨਹੀਂ ਕਿ ਵੀ ਮੇਰੇ 5 ਪੁੱਤਰ ਆ, 5ਵਾਂ ਤੂੰ ਆ। ਅਤੇ 5 ਨੂੰ ਮੈਨੂੰ ਪੈਣ ਲਈਆਂ ਸੀ, 4 ਓਏ ਉਹਨੇ ਗੇੜੇ ਨਾਲ ਬੁਲਾਉਣਾ ਸੀ, ਸਮਝ ਨਹੀਂ ਆਈ ਤੈਨੂੰ। ਉਹਨੇ ਸੱਦਿਆ ਹੀ ਮੈਨੂੰ ਇੰਨਾ ਪਲੇਚਾ ਦੇ ਕੇ, ਮਾਂ ਇੰਨਾ ਹੀ ਵਾਰੀ ਕਿਹਾ ਕਿ ਮੈਨੂੰ ਆਪਣੀ ਭੁੱਲ ਗਈ, ਉਹ ਮਾਂ ਹੀ ਯਾਦ ਸੀ ਮੈਨੂੰ। ਨਹੀਂ ਤੇ ਤੈਨੂੰ ਸਮਝ ਨਹੀਂ ਲੱਗੀ। ਸਮਝ ਲੱਗੀ ਹੁੰਦੀ ਤੇ ਮੈਨੂੰ ਫੈਂਟੀ ਪੈ ਜਾਂਦੀ। ਮੈਂ ਉਸਤਾਦ ਜੀ ਇੰਜ ਕਰਕੇ ਮੇਰੇ ਵੱਲ ਵਧੇ ਨੇ। ਮੈਂ ਕਿਹਾ ਓਏ 1 ਮਿੰਟ ਠਹਿਰ ਜਾਓ, ਪਹਿਲੇ ਮੈਂ ਇਸ ਔਰਤ ਨਾਲ ਨਿਬੜਨਾ। ਚੱਲ ਗੱਲ ਸੁਣੀ ਦੀ ਹੁੰਦੀ। ਅੱਛਾ ਫੇਰ ਉਸਤਾਦ ਜੀ ਇੰਜ ਕਰਕੇ ਉਹ ਚਾਰੇ ਮੇਰੇ ਵੱਲ ਨੂੰ ਵਧਿਆ। ਮੈਂ ਕਿਹਾ ਓਏ
ਇੱਥੇ ਰੁਕ ਜਾਓ, ਪਹਿਲਾਂ ਮੈਂ ਇਸ ਮਾਂ ਨਾਲ ਨਿਬੜਨਾ। ਨਹੀਂ ਤੂੰ ਕਹਿੰਦਾ ਓਏ ਮੇਰੀ ਗੱਲ ਸੁਣੋ, ਜਿੰਨਾ ਕੁੱਟਣਾ ਹੈਗਾ ਕੁੱਟ ਲੈਣਾ, ਲੇਕਿਨ ਸਿਰਫ 5 ਮਿੰਟ ਮੈਨੂੰ ਇਸ ਮਾਂ ਨਾਲ ਗੱਲ ਕਰ ਲੈਂਦੇ। ਉਸਤਾਦ ਜੀ ਮੇਰੇ ਵੱਲ ਨੂੰ ਇੰਜ ਕਰਕੇ ਵਧੇ ਨੇ। ਮੈਂ ਕਿਹਾ ਓਏ 1 ਮਿੰਟ, ਹਾਏ 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 ਹਾਏ, ਜਿੰਨਾ ਕੁੱਟਣਾ ਕੁੱਟ ਲੈਣ ਦਿਓ, ਸਿਰਫ 5 ਮਿੰਟ ਮੈਨੂੰ ਇਸ ਮਾਂ ਨਾਲ ਗੱਲ ਕਰ ਲੈਣ ਦਿਓ ਜ਼ਰਾ। ਆ ਜਿਹੜੀ ਮਾਂ ਮੇਰੇ ਤੇ ਬਹੁਤ ਮੁਸੱਲਕ ਹੋ ਯਾਰ ਗਈ ਤੇਰੀ ਮਾਂ ਲੱਗਦੀ ਸੀ। ਓਏ ਆਹੋ ਜਿਹੜੀ ਮੇਰੇ ਤੇ ਜਗਦਾ ਮੈਨੂੰ ਮੁਸੱਲਕ, ਅੱਛਾ ਮੁਸੱਲਤ ਕੀ ਕਹਿਣਾ। ਮੈਂ ਕਿਹਾ ਮੈਨੂੰ ਇੰਨਾ 5 ਮਿੰਟ ਗੱਲ ਕਰ ਲੈਂਦੇ ਤੇ ਪੈਰਾਂ ਥੱਲੇ ਜੁੱਤੀ ਨਹੀਂ, ਜੰਨਤ ਕਿੱਥੋਂ ਹੋਣੀ, ਇਹਨੇ ਮੈਨੂੰ ਗੀੜਾ ਕੈਸਾ ਦਿੱਤਾ ਵਾ। ਨਹੀਂ ਯਾਰ ਤੇਰੀ ਮਾਂ ਲੱਗਦੀ ਸੀ। ਓਏ ਉਹਦੀ ਲੱਗਦੀ ਸੀ ਢੱਗੇ, ਉਹਦੀ ਲੱਗਦੀ ਸੀ, ਮੇਰੀ ਨਹੀਂ ਸੀ। ਉਹਦੀ ਮਾਂ ਸੀ, ਗੇੜੇ ਨਾਲ ਮੈਨੂੰ ਸੱਦਿਆ ਉਹਨੇ ਫੇਟੀ ਲਵਾਉਣ ਲਈ। ਨਹੀਂ ਤੇ ਮਾਂ ਨੇ ਤੂੰ ਕਹਿ ਉਸਤਾਦ ਜੀ, ਮੈਂ ਨਾ ਉਹਨੂੰ ਮੈਂ ਕਿਹਾ ਕਿ ਮੈਂ ਤਾਂ ਸੁਣਿਆ ਸੀ ਮਾਂ ਸ਼ਫਕਤ ਦਾ ਦੂਜਾ ਨਾਂ ਹੁੰਦਾ, ਮਾਂ ਰਹਿਮ ਦਾ ਦੂਜਾ ਨਾਂ ਹੁੰਦਾ। ਮਾਂ ਉਹ ਤੂੰ ਕਿਹੜੀ ਮਾਂ ਵਾ? ਤੂੰ ਤਾਂ ਸ਼ਫਕਤ ਚੀਮੇ ਵਰਗਾ ਹੈ। ਮੈਂ ਤੁਸੀਂ ਦੀ ਮਾਂ ਸ਼ਫਕਤ ਹੁੰਦੀ, ਤੂੰ ਤੇ ਸ਼ਫਕਤ ਚੀਮਾ ਮਾਂ ਹੈ, ਬਲਕਿ ਤੂੰ ਚੀਮਾ ਟੈਮ। ਉਸਤਾਦ ਜੀ ਮੈਂ ਨਾ, ਉਹਨਾਂ ਨੇ ਮੈਨੂੰ 5 ਮਿੰਟ ਦੇ ਦਿੱਤੇ। ਮੈਂ ਕਿਹਾ ਮਾਂ ਸਾਹਮਣੇ ਖੜੀ ਹੋਵੇ ਜ਼ਰਾ। ਮੈਂ ਕਿਹਾ ਮਾਂ ਤਾਂ ਰਹਿਮਤ ਹੁੰਦੀ ਆ, ਮਾਂ ਤਾਂ ਨਿਜ਼ਾਮ ਹੀ ਬੜਾ ਅੱਛਾ ਹੁੰਦਾ ਵਾ। ਇਹ ਕਿਹੜੀ ਸ਼ਫਕਤ ਵਾਲੀ ਮਾਂ ਸੀ ਮੇਰੇ ਤੇ, ਜਿਹੜੀ ਤੂੰ ਸ਼ਫਕਤ ਚੀਮੇ ਵੀ ਨਾਲ ਬੁਲਾ ਲੈ। ਇਹ ਮੇਰੇ ਤੇ ਸ਼ਫਕਤ ਕਰਨ ਲੱਗੀ, ਤੂੰ ਫੈਂਟੀ ਦੀ ਸ਼ਫਕਤ ਕਰੇਂਗੀ ਮੇਰੇ ਤੇ। ਉਹਨੇ ਉਸਤਾਦ ਜੀ ਮੇਰੀ ਆਓ ਨਾ ਸੁਣੀ ਤਾਂ ਨਾ। ਨਹੀਂ ਤੂੰ ਕਹਿ ਉਸਤਾਦ ਜੀ ਉਹਦੀਆਂ ਨਾ ਥੋੜ੍ਹੀਆਂ ਜਿਹੀਆਂ ਅੱਖਾਂ 'ਚ ਉਹਦੀ ਮਮਤਾ ਜਾਗੀ ਤੇ ਨਾ ਮੈਂ ਉਹਨੂੰ ਕਿਹਾ ਕਿ ਮੈਂ ਤੂੰ ਅੱਧੀ ਜ਼ਬਾਨ ਨਾਲ ਮੈਨੂੰ ਕਿਹਾ ਤੇ ਮੈਂ ਸਾਦਕਾਬਾਦ ਵਾਲੀ ਬੱਸ ਛੱਡ ਕੇ ਵਾਪਸ ਆ ਗਿਆ। ਹੈ ਉਸਤਾਦ ਜੀ ਮੈਂ ਇੰਨੀ ਗੱਲ ਕਹੀ, ਉਹਦੇ ਟਿਪ ਅਥਰੂ। ਉਸਤਾਦ ਜੀ ਮੈਂ ਉਹਨੂੰ ਕਿਹਾ ਕਿਹੜੀ ਮਾਂ ਵਾ ਤੂੰ ਮੈਨੂੰ ਇੱਕ ਫੋਨ ਕੀਤਾ, ਦਰਦ ਵਾਲਾ ਫੋਨ ਕੀਤਾ। ਮੈਂ ਇੰਜ ਕਰਕੇ ਸਾਦਕਾਬਾਦ ਵਾਲੀ ਬੱਸ ਛੱਡੀ, ਸਿੱਧਾ ਤੇਰੇ ਕੋਲ ਕਦਮਾਂ 'ਚ ਤੇਰੇ ਕਿ ਮੇਰੀ ਮਾਂ ਨੇ ਮੈਨੂੰ ਫੋਨ ਕੀਤਾ। ਮੈਂ ਤਾਂ ਉਸ ਲੜਕੀ ਦੀ ਖਾਤਰ ਦਵਾ ਮਾਂ ਤੈਨੂੰ ਮੰਨ ਲਿਆ। ਤੇ ਉਹਦੇ ਉਸਤਾਦ ਜੀ ਅੱਖਾਂ 'ਚ ਨਾ ਪਾਣੀ ਆਉਣਾ ਸ਼ੁਰੂ ਹੋ ਗਿਆ, ਮਮਤਾ ਜਾਗ ਪਈ। ਫਿਰ ਵੀ ਮਾਂ ਹੀ ਹੁੰਦੀ। ਉਸਤਾਦ ਜੀ ਉਹਦੀ ਜਦੋਂ ਅੱਖਾਂ 'ਚ ਪਾਣੀ ਆਇਆ ਨਾ, ਤੇ ਮੈਂ ਕਿਹਾ ਲੈ ਵੀ ਹੁਣ ਨਾ ਕੰਮ ਠੀਕ ਹੋ ਜਾਏਗਾ। ਤੂੰ ਉਸਤਾਦ ਜੀ ਮੈਂ ਹੋਰ ਥੋੜਾ ਜਿਹਾ ਨਾ ਕਿਹਾ ਮਾਂ ਤੇ ਪੈਰਾਂ ਥੱਲੇ ਜੰਨਤ ਹੁੰਦੀ ਆ। ਮਾਂ ਤੇ ਬੱਚੇ ਨੂੰ ਆਪ ਸੁੱਕੀ ਜਗ੍ਹਾ ਤੇ ਗਿੱਲੀ ਜਗ੍ਹਾ ਤੇ ਪੈਂਦੀ, ਬੱਚੇ ਨੂੰ ਸੁੱਕੀ ਜਗ੍ਹਾ ਤੇ ਪਾਉਂਦੀ ਆ। ਉਹ ਮਾਂ ਦਾ ਤੇ ਅਸੀਂ ਸਾਹ ਹੀ ਨਹੀਂ ਦੇ ਸਕਦੇ ਐਦਾਂ। ਤੇ ਉਸਤਾਦ ਜੀ ਉਹ ਠੱਕ ਰੋਣ ਲੱਗ ਪਈ। ਉਸਤਾਦ ਜੀ ਜਦੋਂ ਉਹਦੀਆਂ ਅੱਖਾਂ 'ਚ ਪਾਣੀ ਆਇਆ ਨਾ, ਤੇ ਮੈਂ ਥੋੜਾ ਜਿਹਾ ਹੋਰ ਆ ਗਿਆ। ਮੈਂ ਕਿਹਾ ਮਾਂ ਤਾਂ ਅਜ਼ੀਮ ਨਾਮ ਆ। ਮਾਂ ਤਾਂ ਆਪ ਗਿੱਲੀ ਜਗ੍ਹਾ ਤੇ ਪੈਂਦੀ, ਬੱਚੇ ਨੂੰ ਸੁੱਕੀ ਜਗ੍ਹਾ ਤੇ ਮਾਵਾਂ ਵਰਗੀ ਕਦਰ ਤਾਂ ਜਾਣਦਾ ਕੋਈ ਉਸਤਾਦ ਜੀ ਉਹਦੇ ਤ੍ਰਿਪ ਪਾਣੀ ਅੱਖਾਂ 'ਚੋਂ ਚੁਈ ਜਾ ਰਿਹਾ, ਰੋਣ ਲੱਗ ਪਈ ਉੱਚੀ। ਮੈਂ ਕਿਹਾ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ, ਤੂੰ ਉਹ ਮਾਂ ਬਣੀ ਆ ਅੱਜ ਜਿਹੜਾ ਕੋਈ ਹਿਸਾਬ ਨਹੀਂ। ਤੇਰੇ ਵਰਗੀਆਂ ਮਾਵਾਂ ਤਾਂ ਬਹੁਤ ਘੱਟ ਹੁੰਦੀਆਂ। ਉਸਤਾਦ ਜੀ ਉਹਨੇ ਨਹੀਂ ਤੂੰ ਕਿ ਉਸਤਾਦ ਜੀ ਉਹਨੇ ਨਾ ਮੈਨੂੰ ਮਤਲਬ ਉਹਨੇ ਗੁੱਸਾ ਚ ਕਰਕੇ ਅਥਰੂ ਝਾੜੇ। ਤੇ ਮੈਂ ਨਹੀਂ ਤੂੰ ਕਿ ਉਸਤਾਦ ਜੀ ਮੈਂ ਉਹਨੂੰ ਕਿਹਾ ਕਿ ਤੂੰ ਮਰਵਾਉਣਾ ਮਾਂ ਵਾ, ਮਰਵਾ ਦੇ, ਕੀ ਹੋਊਗਾ? ਮਾਂ ਦੇ ਹੱਥੋਂ ਮਰੂੰਗਾ, ਮੈਨੂੰ ਫਖਰ ਹੋਊਗਾ, ਮਰਵਾ। ਆਹ ਚੱਲ। ਉਸਤਾਦ ਜੀ ਉਹਦੇ ਨਾਲ ਅੱਖਾਂ 'ਚ ਪਾਣੀ ਆਉਣ ਲੱਗ ਪਿਆ। ਮੈਂ ਕਿਹਾ ਤੂੰ ਮਾਂ ਮਰਵਾਉਣਾ, ਮੈਨੂੰ ਮਰਵਾ ਦੇ ਮਾਂ। ਤੇਰੇ ਮਾਂ ਦੇ ਹੱਥੋਂ ਮਰੂੰਗਾ ਤੇ ਹੋਰ ਮੈਨੂੰ ਕੀ ਚਾਹੀਦਾ? ਮਰਵਾ ਦੇ ਆਪਣੇ ਪੁੱਤ ਨੂੰ। ਉਸਤਾਦ ਜੀ ਉਹਨੇ ਤਾਂ ਇਹੀ ਕੀਤਾ, ਕੀ ਉਹਨੇ ਮਰਵਾਇਆ ਫਿਰ ਮੈਨੂੰ। ਨਹੀਂ ਤੂੰ ਕਹ ਉਸਤਾਦ ਜੀ ਉਹਨੇ ਇੰਜ ਕਰਕੇ ਅਥਰੂ ਪੋਨੇ, ਉਹਨੇ ਜਾ ਕੇ ਆਪਣੇ ਇੱਕ ਮੁੰਡੇ ਦੇ ਥਾੜ ਚਪੇੜ ਮਾਰੀ। ਮੈਂ ਕਿਹਾ ਲੈ ਵੀ ਜੂਸੀ ਗੱਲ ਚੱਲ ਪਈ, ਯਾਨੀ ਕਿ ਗੇਮ ਪੈ ਗਈ। ਅੱਛਾ ਚੱਲ। ਉਸਤਾਦ ਜੀ ਮੈਂ ਉਹਨੂੰ ਕਿਹਾ ਮਰਵਾ ਦੇ ਮਾਂ, ਮੈਨੂੰ ਮਰਵਾਉਣਾ ਹੀ ਚਾਹੁੰਦੀ ਆ ਨਾ। ਓਏ ਮਾਂ ਦੇ ਹੱਥੋਂ ਮਰਨ ਦਾ ਵੀ ਕੀ ਮਜ਼ਾ ਆਏਗਾ? ਮੈਂ ਕਿਹਾ ਜੀ ਜੂਸੀ ਮਾਂ ਦੇ ਹੱਥੋਂ ਹੀ ਮਰ ਜਾਏਗਾ ਤੇ ਕਿਹੜੀ ਗੱਲ ਬਸ। ਉਸਤਾਦ ਜੀ ਉਹਨੇ ਅੱਖਾਂ ਅਥਰੂ ਸਾਫ਼ ਕੀਤੇ, ਆਪਣੇ ਆਪ ਨੂੰ ਠੀਕ ਕੀਤਾ, ਸਿੱਧੀ ਆਪਣੀ ਵੱਡੇ ਮੁੰਡੇ ਦੇ ਕੋਲ ਗਈ, ਪੜਕ ਕਰਕੇ ਉਹਦੇ ਠਾ ਚਪੇੜ ਮੂੰਹ ਤੇ। ਮੈਂ ਕਿਹਾ ਲੈ ਵੀ ਜੂਸੀ ਗੇਮ ਪੈ ਗਈ ਤੇਰੀ, ਹੁਣ ਤੂੰ ਯੈਸ ਹੋ ਗਿਆ, ਮਾਂ ਜਾਗ ਗਈ ਆ। ਉਸਤਾਦ ਜੀ ਉਹਨੇ ਚਪੇੜ ਮਾਰਦਿਆਂ ਕਿਹਾ ਇਹ ਗੱਲਾਂ ਹੀ ਸੁਣੀ ਜਾਣੀਆਂ ਇਸ ਕੁੱਤੇ ਦੀਆਂ। ਅੱਛਾ ਉਸਤਾਦ ਜੀ ਜਦੋਂ ਉਹਨੇ ਆਪਣੇ ਮੁੰਡੇ ਦੇ ਚਪੇੜ ਮਾਰੀ ਨਾ ਜ਼ੋਰ ਕੀ, ਤੇ ਉਹਦੇ ਮੁੰਡੇ ਨੇ ਇੰਜ ਕੀਤੀ। ਉਹਨੇ ਕਿਹਾ ਮਾਂ ਇਹ ਕੀ? ਕਹਿੰਦੀ ਹੁਣ ਇਸ ਕੁੱਤੇ ਦੀਆਂ ਗੱਲਾਂ ਹੀ ਸੁਣੀ ਜਾਣੀਆਂ, ਇਹਨੂੰ ਫੜ ਲਓ, ਫੜੋ ਇਹਨੂੰ, ਮੈਂ ਇਹਦੀਆਂ ਗੱਲਾਂ ਸੁਣਨ ਨੂੰ ਮੈਨੂੰ ਗੁੱਸਾ ਦਿਆ ਸੀ। ਉਸਤਾਦ ਜੀ ਫਿਰ ਜਿੱਥੇ ਉਸ ਕੁੜੀ ਨੂੰ ਪਈਆਂ ਸੀ ਨਾ, ਉਸ ਜਗ੍ਹਾ ਤੇ ਮੇਰੇ ਵੀ ਪਈਆਂ। ਯਾਰ ਇੱਕ ਮੈਨੂੰ ਸਮਝ ਨਹੀਂ ਆਉਂਦੀ, ਤੇਰਾ ਲੈਵਲ ਆ, ਮੈਨੂੰ ਹੈਰਾਨਗੀ ਹੁੰਦੀ ਕਿ ਤੂੰ ਬਦਮਾਸ਼ ਜੂ ਆ। ਤੂੰ ਫਿਰ ਬਦਮਾਸ਼ ਲੈਵਲ ਘਟਾ ਦੇ ਆਪਣਾ ਯਾਰ। ਕੁੜੀ ਵਾਲਿਆਂ ਦੇ ਉਹ ਯਾਰ ਰਾਂਝਿਆਂ ਤੇ ਫਿਰ ਰਾਂਝੇ ਐਵੇਂ ਰਾਂਝਾ ਘੜੇ ਦੇ ਉੱਤੇ ਬਹਿ ਕੇ ਕਿੰਨੇ ਸਾਲ ਸੱਸੀ ਨੂੰ ਮਿਲਣ ਜਾਂਦਾ ਰਿਹਾ।
ਸੱਸੀ ਹਾਂ ਉਹ ਪੁੰਨੂ ਰੰਗ ਦਾ ਕਾਲਾ ਸੀ। ਕਿਸੇ ਨੇ ਸਾਹਿਬਾਂ ਨੂੰ ਪੁੱਛਿਆ ਤੇਰਾ ਪੁੰਨੂ ਰੰਗ ਦਾ ਕਾਲਾ ਵਾ, ਉਹਨੇ ਕਿਹਾ ਮੇਰੀ ਨਜ਼ਰ ਨਾ ਵੇਖ। ਓਏ ਉਹ ਰੋਮੀਓ ਸੀ ਜਿਹੜਾ ਬਾਂਸਰੀ ਵਜਾਉਂਦਾ ਸੀ ਤੇ ਨਾਲੇ ਉਹ ਗਿਆ ਸੀ ਉੱਥੇ ਰੇਤਾਂ 'ਚ ਰੁਲਦਾ। ਓਏ ਸਾਰੇ ਆਸ਼ਿਕ ਦੜੇ ਮੜੇ ਕਰ ਸਿੱਟੇ ਆ। ਹੋਰ ਸੀ ਰਾਂਝਾ ਸੀ ਉਸਤਾਦ ਜੀ, ਮੱਝੀਆਂ ਚਾਰਦਾ। ਬਸ ਕਰਦੇ ਮੱਝੀਆਂ ਲੈ। ਨਹੀਂ ਮੈਂ ਇੱਕ ਗੱਲ ਪੁੱਛਣਾ, ਜਦੋਂ ਬਦਮਾਸ਼ ਲੈਵਲ ਲੱਗਾ ਨਾ, ਜਦੋਂ ਆਸ਼ਿਕ ਲੱਗੇ ਨਾ, ਆਸ਼ਿਕ ਦਾ ਕੰਮ ਆ ਵਿਗੜਿਆ ਤਿਗੜਿਆ ਵਾਲ ਉਜੜੇ ਇਸ਼ਕ 'ਚ ਬਦਮਾਸ਼ ਐ ਕਰਕੇ। ਉਹ ਇਹ ਕਿਹੜਾ ਬਦਮਾਸ਼ ਆ? ਉੱਥੇ ਵੀ ਮਾਰ ਖਾਣ ਡਿਆ। ਜਿੱਥੇ ਬਦਮਾਸ਼ੀ ਦੇ ਅੱਗੇ ਇਸ਼ਕ ਆ ਗਿਆ ਉੱਥੇ ਰਾਂਝਾ ਹੋਣ ਕੀ ਮਤਲਬ ਕਿ ਕੁੱਟ ਖਾਦੀ। ਮਿਰਜ਼ਾ ਪੂਰਾ ਭਾਈ ਸੀ। ਸਹੀ ਸਾਡੀ ਬਰਾਦਰੀ ਨਾ ਗਿਆ ਕਰੋ, ਮੈਂ ਪਹਿਲੇ ਵੀ ਕਿਹਾ ਕਿ ਮਿਰਜ਼ਾ ਵਾਰਿਸ ਬੇਗ। ਮਿਰਜ਼ਾ ਜਿਹੜਾ ਜੱਟੋ ਦਾ ਮਿਰਜ਼ਾ, ਹਾਂ ਮਿਰਜ਼ਾ ਜਿਹੜਾ ਸਾਹਿਬਾ ਵਾਲਾ, ਠੀਕ ਆ ਜੀ। ਉਹ ਤੀਰ ਅੰਦਾਜ਼ ਸੀ, ਬਹਾਦਰ ਸੀ। ਉਹਨੂੰ ਨਹੀਂ ਅਗਲੇ ਨੇ ਟੰਗ ਦਿੱਤਾ ਸੁੱਤੇ ਪਏ ਨੂੰ। ਉਹ ਤਾਂ ਸਾਹਿਬਾਂ ਨੇ ਕਦੇ ਤੀਰ ਤੋਂ ਸਾਹਿਬਾਂ ਨੇ ਟੰਗਿਆ ਨਾ। ਨਹੀਂ ਉਸਤਾਦ ਜੀ ਲੌਜਿਕ ਨਾਲ ਗੱਲ ਕਰੋ। ਉਹ ਸੀ ਸੁੱਤਾ ਹੋਇਆ, ਸੁੱਤੇ ਪਏ ਤੇ ਹਮਲਾ ਹੋਇਆ ਤੇ ਉਹਨੂੰ ਮਾਰ ਦਿੱਤਾ ਗਿਆ। ਭਾਈ ਉਸਤਾਦ ਜੀ ਨੂੰ ਸਮਝਾਓ, ਅੱਗੇ ਦੀਆਂ ਜਿਹੜੀਆਂ ਪਿਆਰ ਮੁਹੱਬਤ ਸੀ ਉਦੋਂ ਕਾਂ ਸਨੇਹ ਅੱਖਾਂ ਮਿਲਦੀਆਂ ਸੀ, ਹੁਣ ਸਾਰਾ ਕੁਝ ਤਾਂ ਟਿਕਟੌਕ ਤੇ ਹੋਣ ਡਿਆ ਯਾਰ। ਇਦਾਂ ਨਹੀਂ ਹੋਇਆ। ਜਦੋਂ ਸੁੱਤਾ ਸੀ ਸਾਹਿਬਾਂ ਨੂੰ ਪਤਾ ਲੱਗਾ ਕਿ ਮੇਰੇ ਭਰਾ ਆ ਰਹੇ ਆ ਤੇ ਉਹਨੂੰ ਪਤਾ ਸੀ ਇਹਦਾ ਨਿਸ਼ਾਨਾ ਇੰਨਾ ਵਾ, ਇਹਨੇ ਮੇਰੇ ਸਾਰੇ ਭਰਾ ਮਾਰ ਦੇਣੇ ਆ। ਤੀਰ ਚੁੱਕ ਕੇ ਦਰਖਤ ਨਾਲ ਟੰਗ ਦਿੱਤੇ। ਇਹਨੇ ਤੀਰ ਤੋੜਤੇ ਸੀ। ਉਹਨੇ ਤੀਰ ਉਹਦੇ ਤੋੜ ਦਿੱਤੇ ਸਾਹਿਬਾਂ ਨੇ ਆਪਣੇ ਭਰਾਵਾਂ ਬਚਾਉਣ ਲਈ। ਭਰਾ ਬਚਾਏ ਉਹਨੇ। ਉੱਠਿਆ ਉਹਨੇ ਤੀਰ ਟੁੱਟੇ ਵੇਖਿਆ ਤੇ ਉਹਨੇ ਕਿਹਾ ਲੱਖ ਲਾਂ ਤੇਰੀ ਉਹਨੇ ਕਿਹਾ ਲੱਖ ਲਾਂ ਤੇਰੀ ਜ਼ਿੰਦਗੀ ਤੇ ਯੂਸੀ ਵਾਂਗੂ ਲੈ ਦੇ ਗਈ। ਨਹੀਂ ਤੇ ਉਸਤਾਦ ਜੀ ਤੀਰ ਤੋੜ ਦਿੱਤੇ, ਫਿਰ ਇਹਨੂੰ ਆਸ਼ਿਕ ਦਾ ਨਾਂ ਕਿਉਂ ਦਿੱਤਾ? ਉਹ ਤੇ ਫਿਰ ਗੱਦਾਰ ਨਿਕਲੀ। ਤੀਰ ਤੋਂ ਤੋੜੇ ਨਾ, ਤੀਰ ਤੋੜੇ ਉਹਨੇ ਫੜੇ ਨੇ। ਉਹਨੇ ਤੀਰ ਜੋੜ ਕੇ ਥੋੜੀ ਲੱਕੜਾਂ ਲਾ ਕੇ ਉੱਤੇ ਧਾਗਾ ਬੰਨਣ ਦੀ ਕੋਸ਼ਿਸ਼ ਕੀਤੀ, ਨਹੀਂ ਚੱਲੇ। ਇੰਨੀ ਦੇਰ ਪਹੁੰਚ ਗਿਆ ਉਹ ਸਿਰ ਤੇ। ਨਹੀਂ ਤਿੰਨ ਤਾਂ ਤੀਰ ਦੇ ਯਾਰ ਪਿਆਰ ਦਾ ਨਾਮ ਜਦੋਂ ਆ ਜਾਂਦਾ ਨਾ ਬਲੱਡ ਰਿਲੇਸ਼ਨ। ਗੱਲ ਸੁਣ ਫਰੀਦ, ਇੱਕ ਯਾਨੀ ਕਿ ਨਹੀਂ ਉਹਨੇ ਭਰਾ ਬਚਾਏ। ਉਹਨੂੰ ਪਤਾ ਸੀ ਇਹਦਾ ਇਹ ਨੈਸ਼ ਆ। ਸਰ ਮੇਰੀ ਗੱਲ ਸੁਣ, ਭਰਾ ਬਚਾ ਲੈ। ਉਹ ਐਟਮਾ ਕਰਾਉਂਦੀ ਰਹਿੰਦੀ ਸੀ ਉਹਦੇ ਕੋਲ, ਇਹਨੂੰ ਤੋੜੋ ਇੰਜ ਕਰਕੇ ਤੀਰ ਮਾਰ ਕੇ ਪਤਾ ਨਹੀਂ ਮੱਖੀ ਦੋ ਟੋਟੇ ਕਰ ਦਿੰਦਾ। ਯਾਰ ਮੇਰਾ ਸਵਾਲ ਇਹ ਵਾ ਕਿ ਉਹਨੇ ਜੋ ਭਰਾ ਬਚਾ ਲਏ, ਇਸ਼ਕ ਦੀ ਦਾਸਤਾਨ ਬਣੀ ਜਿਹੜੀ ਮਿਰਜ਼ਾ ਤੇ ਕੀ ਕਹਿੰਦੇ ਨੇ ਸਾਹਿਬਾ ਮਿਰਜ਼ਾ, ਇਸ਼ਕ ਦੀ ਦਾਸਤਾਨ ਅਮਰ ਹੋ ਗਈ। ਹੁਣ ਉਹ ਇਸ਼ਕ ਨੂੰ ਉਹਨੂੰ ਇਸ਼ਕ ਕਹੋਗੇ ਜਾਂ ਉਹਨੂੰ ਉਸ ਆਸ਼ਿਕ ਨਾਲ ਗੱਦਾਰੀ ਕਹੋਗੇ, ਨਾ ਮੁਨਾਫਕਤ ਕਹੋਗੇ? ਅੱਛਾ ਸੁਣੋ ਨਾ, ਗੱਲ ਇਹ ਹੈ ਕਿ ਮਿਰਜ਼ੇ ਸਾਹਿਬਾਂ ਨੂੰ ਵੀ ਨਹੀਂ ਸੀ ਪਤਾ ਕਿ ਵੀ ਇਹਨਾਂ ਨੇ ਆ ਕੇ ਮਾਰ ਦੇਣਾ ਜਾਂ ਇਹ ਉਹ ਲੜਾਈ ਝਗੜਾ। ਪਤਾ ਨਹੀਂ ਮੈਂ ਉੱਥੇ ਕਿਹੜਾ ਵੀ ਮੇਰੀ ਮੰਜੀ ਉਹਨੇ ਧਾਰੀ ਲਈ ਸੌਣ ਯਾਰ। ਇਹ ਤੇ ਗੱਲ ਆ ਉਸਤਾਦ ਜੀ ਨੇ ਜਵਾਬ ਨਹੀਂ ਆਉਣ ਡਿਆ। ਹੁਣ ਵੇਖੋ ਯਾਰ ਨਹੀਂ ਸਾਹਿਬਾਂ ਨੇ ਇਹ ਦੇਖਿਆ ਕਿ ਇਹਨੇ ਮੇਰੇ ਭਰਾ ਨੂੰ ਮਾਰ ਦੇਣਾ, ਇਹਦਾ ਨਿਸ਼ਾਨਾ ਬਹੁਤ ਤੇਜ਼ ਆ। ਹੋ ਸਕਦਾ ਉਹਨੂੰ ਇਹ ਨਾ ਹੋਵੇ ਕਿ ਵੀ ਉਹਨੂੰ ਇਹ ਹੋਵੇ ਕਿ ਦੌੜ ਜਾਵੇ ਜਾਂ ਮਤਲਬ ਕਿ ਨੱਸ ਜਾਵੇ ਜਾਂ ਇਹਨੂੰ ਮੈਂ ਬਚਾ ਲਵਾਂ ਜਾਂ ਮੈਂ ਆਪ ਅੱਗੇ ਆ ਜਾਵਾਂ। ਸਾਹਿਬਾਂ ਵੀ ਤਾਂ ਉਹਨਾਂ ਨੇ ਪਰੋਈ ਦਿੱਤੀ ਨਾ ਇੱਕ ਮਿਸਾਲ, ਉਹ ਕਿਹੜਾ ਛੱਡ ਦਿੱਤੀ? ਉਹ ਵੀ ਛੱਡੀ ਨਹੀਂ, ਉਹ ਵੀ ਮਾਰ ਹੀ ਦਿੱਤੀ ਨਾ। ਫੜ ਲਿਆ ਫਿਰ ਉਸਤਾਦ ਜੀ ਉਹਨਾਂ ਨੇ ਮੈਨੂੰ। ਕਿੰਨੇ? ਉਹਨਾਂ ਚਾਰਾਂ ਭਰਾਵਾਂ ਨੇ। ਜਿੱਥੇ ਪੈਂਦੀਆਂ ਫਿਰ ਉਹਨਾਂ ਨੇ ਕੁੱਟਿਆ ਮੈਨੂੰ ਰੱਜ ਕੇ। ਮੈਂ ਮਾਲ ਦੇਖਿਆ, ਮੈਂ ਕਿਹਾ ਯਾਰ ਕੈਸੀ ਮਾਂ ਵਾ। ਕਿਸ ਤਰੀਕੇ ਨਾਲ ਉਹਨੇ ਮੈਨੂੰ ਬੁਲਵਾ ਕੇ ਤੇ ਕੀ ਫੇਂਟਾ ਲਵਾ ਕੇ। ਉਸਤਾਦ ਜੀ ਫਿਰ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਹੁਣ ਇਹਨੂੰ ਕੁੱਟਤਾ ਲਿਆ। ਹੁਣ ਮੈਂ ਤੈਨੂੰ ਕਹੂੰਗਾ ਕਿ ਯਾਰ ਉਹ ਮਾਂ ਸੀ, ਉਹ ਕਿਹੜੀ ਮਾਂ ਸੀ? ਤੂੰ ਉਸਤਾਦ ਜੀ ਮਾਂ ਮੂੰਹ ਕੋਈ ਨਹੀਂ ਸੀ, ਉਹ ਔਰਤ ਸੀ ਸਿਰਫ। ਮਾਂ ਦਾ ਉਹਨੂੰ ਪਤਾ ਹੀ ਨਹੀਂ ਸੀ ਕੀ ਹੁੰਦਾ। ਚਲੋ ਉਸਤਾਦ ਜੀ ਉਹਨਾਂ ਨੇ ਮੈਨੂੰ ਚੰਗਾ ਫੇਂਟਾ ਲਾਇਆ। ਯਾਰ ਕੈਸੀ ਮਾਂ ਹੋਏਗੀ ਯਾਰ, ਉਹ ਮਾਂ ਦਾ ਕੀ ਜਿਗਰਾ ਹੋਏਗਾ? ਕਿਹੜੀ ਮਾਂ? ਏਦਾਂ ਦੀਆਂ ਮਾਵਾਂ ਹੁੰਦੀਆਂ। ਉਹ ਕੀ ਸੀ? ਮੈਨੂੰ ਤਾਂ ਜੱਲਾਦ ਔਰਤ ਲੱਗਣ ਡਈ ਸੀ ਕਿ ਜਿੱਦਾਂ ਦੀ ਮਾਰ ਪਵਾਈ। ਮੈਨੂੰ ਪਹਿਲਾਂ ਸੱਦਿਆ ਕੈਸਾ ਝੂਠ ਬੋਲ ਕੇ, ਰੋਈ ਬੜਾ ਫੋਨ 'ਚ ਮੇਰੇ ਵੱਲ। ਮੈਂ ਕਿਹਾ ਪਤਾ ਨਹੀਂ ਉਹਨੂੰ ਆਪਣੀ ਧੀ ਨਾਲ ਕਿੰਨਾ ਕੁ ਪਿਆਰਾ। ਧੀ ਨਾਲ ਹੈ ਹੀ ਨਹੀਂ ਸੀ। ਓਏ ਮਾਂ ਪਿਓ ਨੂੰ ਬੁਰਾ ਨਹੀਂ ਕਹੀਦਾ। ਓਏ ਉਹਨਾਂ ਨੂੰ ਕਹੀਦਾ ਜਿਹਨੇ ਫੈਂਟੀ ਲਾਣ। ਤੂੰ ਪਾਗਲ ਹੋ ਗਿਆ? ਫੈਂਟੀ ਲਾ ਕੇ ਤੇ ਬੁਰਾ ਕਹਿ ਦੇਣਾ। ਉਹ ਵੀਰੇ ਉਹ ਮਾਂ ਏਦਾਂ ਹੁੰਦੀ ਆ ਕਿ ਘਰ ਬੁਲਾ ਕੇ ਕੁੰਡੀ ਲਾ ਕੇ ਹਰ ਕੁਛ ਦਿਖਾ ਕੇ ਤੇ ਆਪਣੇ ਪੁੱਤਾਂ ਨੂੰ ਕਹੇ ਫੜ ਲਓ ਇਹਨੂੰ। ਓ ਯਾਰ ਜੋ ਵੀ ਉਸਤਾਦ ਜੀ, ਪਰ ਮਾਂ ਦਿਲੋਂ ਨਹੀਂ ਮਾਰਦੀ ਕਦੇ। ਉਹ ਦਿਲੋਂ ਮਾਰਿਆ ਉਹਨਾਂ ਨੇ, ਮੇਰੇ ਸੱਟਾਂ ਪਈਆਂ। ਤੂੰ ਕਿੱਦਾਂ ਕਹਿੰਦਾ ਦਿਲੋਂ ਨਹੀਂ ਮਾਰਦੀ? ਉਹਨਾਂ ਨੇ ਦਿਲੋਂ ਨੀਅਤਨ ਮਾਰਿਆ। ਦਿਲੋਂ ਮਾਂ ਉਹ ਨਹੀਂ ਮਾਰਦੀ ਪੂਰਾ ਬਣਾ ਕੇ। ਇਰਾਦਾ ਨਹੀਂ ਹੋਣਾ। ਮਾਂ ਨਹੀਂ ਸੀ, ਸਿਰਫ ਔਰਤ ਸੀ। ਉਹ ਜਿੱਦਾਂ ਫੈਂਟੀ ਮੈਨੂੰ ਲੱਗਣ ਡਈ ਸੀ ਨਾ, ਉਹ ਮਾਂ ਹੁੰਦੀ ਤਾਂ ਜਿਗਰ ਫੜਦਾ ਕਿ ਕਿਉਂ ਪੈਣ ਵੈਸੇ ਭੱਜ ਗਏ ਹੋਣੇ ਕਿਤੇ, ਮਾਰਿਆ ਨਹੀਂ ਹੋਣਾ। ਬਿਲਕੁਲ ਪਲੈਨਿੰਗ ਨਾਲ ਕੁੱਟਿਆ ਮੈਨੂੰ ਉਹਨਾਂ ਨੇ। ਅੱਛਾ ਤੂੰ ਕਹਿੰਦਾ ਉਸਤਾਦ ਜੀ ਉਸ ਤੋਂ ਬਾਅਦ ਨਾ ਮੈਂ ਕੋਈ ਫੇਰ ਤੋਂ ਕਿ ਉਸ ਤੋਂ ਬਾਅਦ ਉਹਨਾਂ ਨੇ ਕੁੱਟ ਕੇ ਜਦੋਂ ਮੈਂ ਮਾੜਾ ਜਿਹਾ ਬਿਲਕੁਲ ਇੰਜ ਹੋ ਗਿਆ ਨਾ ਵੀ ਖੂਨ ਛੂਨ, ਉਹਨਾਂ ਨੇ ਬੁਲਾਈ ਆਪਣੀ ਭੈਣ। ਮੈਨੂੰ ਕਹਿੰਦੇ ਕਹਿ ਇਹਨੂੰ ਭੈਣ। ਤੇ ਮੈਂ ਉਹਨਾਂ ਨੂੰ ਕਿਹਾ ਯਾਰ ਇਹ ਤੁਸੀਂ ਮਾਰਨ ਤੋਂ ਪਹਿਲੇ ਕਹਿ ਦਿੰਦੇ, ਮੈਂ ਉਦੋਂ ਕਹਿ ਦਿੰਦਾ। ਮਾਰਿਆ ਗਿਆ। ਆਹੋ ਚੱਲ ਚੰਗਾ ਉਸਤਾਦ ਜੀ ਨੇ ਮੈਨੂੰ ਦੁਬੁੱਲਾ ਕੁੱਟਿਆ। ਅੱਛਾ। ਕੁੱਟ ਕੇ ਇੰਜ ਕਰਕੇ ਮੈਨੂੰ ਕੰਧ ਨਾਲ ਲਾਤਾ ਤੇ ਮੈਂ ਇੰਜ ਬੈਠਾ ਹੋਇਆ ਇੰਜ। ਅੱਛਾ। ਤੇ ਮੇਰੇ ਇਧਰੋਂ ਵੀ ਲਹੂ ਨਿਕਲਣ ਡਿਆ, ਭਰਵੱਟੇ ਵੀ ਮੇਰੇ ਪਾੜ ਸਿੱਟੇ ਮੁੱਕੇ ਮਾਰ ਕੇ ਉਹਨਾਂ ਨੇ। ਬੜੇ ਬੁਰੇ ਹਾਲਾਤ ਮੈਂ ਇੰਜ ਕਰਕੇ ਬੈਠਾ ਤੇ ਉਹਨਾਂ ਨੇ ਫਿਰ ਆਪਣੀ ਪੂਨਮ ਸੱਦੀ, ਜਿਹਦੀ ਵੇ ਤੋਂ ਫੇਟੀ ਉਹਨੂੰ ਵੀ ਪਈ ਤੇ ਮੈਨੂੰ ਵੀ ਪਈ। ਆਹੋ। ਉਹ ਮੈਨੂੰ ਕਹਿੰਦੇ ਕਹਿ ਇਹਨੂੰ ਭੈਣ। ਉਹ ਚਾਰੇ ਜਾਣੇ। ਅੱਛਾ ਉਹ ਇੱਥੇ ਬੈਠਾ ਵੀ ਨਾ ਕੋਟ ਵਾਲੀ ਸਿਚੁਏਸ਼ਨ ਜੀ ਹੈ ਜਿੱਦਾਂ ਮੈਨੂੰ ਪਈਆਂ ਮੈਂ ਤਾਂ ਉਦੋਂ ਹੀ ਦੱਸਣਾ। ਅੱਛਾ ਯਾਦ ਆ ਗਿਆ ਨਾਲੇ ਉਹ ਤੈਨੂੰ। ਮੈਨੂੰ ਕਹਿੰਦੇ ਇਹਨੂੰ ਕਹਿ ਭੈਣ। ਅੱਛਾ।
ਮੈਂ ਕਿਹਾ ਜੇ ਭੈਣ ਘਵਾਉਣਾ ਸੀ ਤੇ ਫੋਨ ਤੇ ਘਵਾ ਲੈਣਾ ਸੀ, ਇੰਨੀ ਫੈਂਟੀ ਲਾ ਕੇ ਘਵਾਉਣਾ ਸੀ ਤੁਸੀਂ। ਓਏ ਉਹਨਾਂ ਨੂੰ ਦੱਸਣਾ ਸੀ ਫੋਨ ਤੇ ਤੂੰ ਕਿਹਾ ਸੀਗਾ। ਲਾਨਤ ਪਾ ਇਦਾਂ ਦੀ ਬਦਮਾਸ਼ੀ ਤੇ ਕੈਸਾ ਵੈਰ ਲਿਆ, ਸਾਰਾ ਕਿਰਾਇਆ ਭਾੜਾ ਵੀ ਮੇਰਾ ਲੱਗ ਗਿਆ, ਜਿਹੜਾ ਹੈਗਾ ਸੀ ਆਧਾਰ ਸੁਧਾਰ ਵੀ ਜਿਹੜਾ 400-500 ਮੈਂ ਕਿਰਾਏ ਚਲਾਇਆ ਉਹ ਵੀ ਲੱਗ ਗਿਆ ਯਾਰ ਇਸ਼ਕ ਤੇ ਤੂੰ ਕੀਤਾ ਨਾ ਯਾਰ। ਉੱਥੇ ਯਾਰ ਭੈਣ ਘਵਾਉਣਾ ਸੀ ਨਾ, ਮੈਨੂੰ ਉਸੇ ਟਾਈਮ ਕਹਿੰਦੇ ਵੀ ਅਸੀਂ 4 ਭਰਾ ਬਦਮਾਸ਼ ਆ, ਇਹਨੂੰ ਭੈਣ ਕਿਹਾ ਸੀ ਨਹੀਂ ਆਪਣੀ ਭੈਣ ਤੇ ਯਾਰ ਤੂੰ ਆਪ ਵੀ ਤਾਂ ਬਦਮਾਸ਼ ਹੈ ਨਾ, ਤੂੰ ਕੀ ਹੈ ਫਿਰ ਮੇਰੇ ਸਾਥ? ਪਤਾ ਕੀ ਆ, ਬਦਮਾਸ਼ੀ ਦਾ ਕੋਈ ਡਿਸਪਲਿਨ ਹੁੰਦਾ। ਮੈਂ ਹੈਗਾ ਸੀ 4 ਮਰਲਾ ਸਕੀਮ ਦਾ ਬਦਮਾਸ਼, 3 ਮਰਲਾ 4 ਮਰਲਾ ਸਕੀਮ। ਉਹ ਹੈਗਾ ਜੀ ਕਨਾਲਾਂ ਦੇ ਹਿਸਾਬ ਨਾਲ। ਮੈਂ ਤਾਂ ਬਦਮਾਸ਼ ਬਣਿਆ ਕੱਪੜਾ ਰੋਟੀ ਔਰ ਮਕਾਨ ਦੇ ਚੱਕਰਾਂ 'ਚ। ਉਹ ਬਦਮਾਸ਼ੀ ਦਾ ਟੈਂਡਰ ਪਾਸ ਕਰਾਇਆ ਸੀ ਯਾਰ। ਮੇਰੀ ਬਦਮਾਸ਼ੀ ਆਪਣੇ ਇਲਾਕੇ ਦੇ ਵਿੱਚ ਠੀਕ ਸੀ। ਨਾਲੇ ਯਾਰ ਇਹਦੀ ਬਦਮਾਸ਼ੀ ਨਹੀਂ ਸੀ, ਇਹ ਮਹੱਲੇ 'ਚ ਮਤਲਬ ਕੰਮ-ਕੁਮ ਕਰਦਾ ਸੀ, ਇੱਕ ਧੜੱਲੇ ਵਾਲਾ, ਲੋਕੀ ਗੱਲ ਮੰਨ ਲੈਂਦੇ ਸੀ, ਉਹਦਾ ਵੀ ਬਦਮਾਸ਼ ਪੈ ਗਿਆ ਨਾ। ਨਹੀਂ ਸਾਡੇ ਲਈ ਇਹ ਬਦਮਾਸ਼ ਹੀ ਜਦੋਂ ਨਹੀਂ ਸਟਾਰਟਿੰਗ। ਬਦਮਾਸ਼ ਨਾ ਕਹੋ, ਇਹ ਬੜਾ ਨੈਗੇਟਿਵ ਵਰਡ ਆ। ਗੈਂਗਸਟਰ ਨਹੀਂ ਗੈਂਗਸਟਰ ਵੀ ਨਹੀਂ ਹੋਏ ਯਾਰ ਮੈਂ ਬਦਮਾਸ਼ ਹੈਗਾ, ਕਬੀਲਦਾਰ ਬਦਮਾਸ਼, ਜਿਹੜੇ ਕਿ ਸੋਚ ਵਿਚਾਰ ਵੀ ਰੱਖਦਾ ਯਾਰ, ਬੇਲ ਨਾਲ ਅਕਲ ਵਾਲਾ ਐਵੇਂ ਨਹੀਂ ਜਾ ਕੇ ਵੀ ਐਵੇਂ ਤੇ ਜਾ ਕੇ ਤੇ ਯਾਰ ਫਿਰ ਅੱਖਾਂ 'ਚ ਲਾਲੀ ਆਣਾ ਤੇ ਉਹ ਤੇ ਕਿਸੇ ਵੀ ਬੰਦੇ ਦੇ ਆ ਸਕਦਾ। ਯਾਰ ਹੁਣ ਮੇਰੀ ਗੱਲ ਤੁਹਾਡੇ ਨਹੀਂ ਆਈ ਕਦੀ ਵੀ। ਤੁਸੀਂ ਇੱਕ ਉਹ ਫਰੀਦ ਭਾਈ ਮੈਂ ਦੱਸਦਾ, ਹੁਣ ਉਸਤਾਦ ਆ, ਉਸਤਾਦ ਹੁਣੇ ਆਪਣੇ ਪੁੱਤਰ ਨੂੰ ਕਹਿੰਦੇ ਆ ਕਿ ਜਾ ਪੁੱਤ ਪੈਟਰੋਲ ਲੈ ਕੇ, ਅੱਗੇ ਪੈਟਰੋਲ ਸ਼ਾਰਟ ਆ, ਉਹ ਕਵੇ ਮੈਂ ਨਹੀਂ ਜਾਣਾ, ਮੈਂ ਲਾਗੇ ਖੜਾ ਹੋਵਾਂ, ਉਹ ਫਿਰ ਮੇਰੀ ਅੱਖ ਲਾਲ ਹੋਣ ਲੱਗ ਪੈਂਦੀ ਕਿ ਆਪਣੇ ਤੋਂ ਵੱਡੇ ਦੀ ਗੱਲ ਮੰਨਣੀ ਚਾਹੀਦੀ ਆ, ਮੈਂ ਨੱਠ ਕੇ ਲੈਣ ਚਲ ਜਾਣਾ। ਆਹ ਬਦਮਾਸ਼ੀ ਆ। ਲਾਲੀ ਕਿਤੇ ਨਾ ਕਿਤੇ ਕੰਮ ਆਉਂਦੀ ਆ। ਲਾਲੀ ਮੇਰੇ ਇਸ ਗੱਲ ਤੋਂ ਚੜ੍ਹਦੀ, ਬੱਚੇ ਕਹਿਣ ਨਾ ਮੰਨਦੇ ਆਪਣੇ ਸਿਆਣਿਆਂ ਦਾ, ਫਿਰ ਮੇਰੇ ਲਾਲੀ ਇਸ ਗੱਲ ਦੀ ਚੜ੍ਹਦੀ ਕਿ ਮੈਂ ਨੱਠ ਕੇ ਕਰਾਂ। ਕੋਈ ਵੀ ਯਾਨੀ ਕਿ ਕੰਮ ਜਿਹੜਾ ਸਹੀ ਨਹੀਂ ਨਾ ਹੁੰਦਾ ਵੇਖਦਾ, ਉਹ ਫਿਰ ਇਹਨੂੰ ਚੜ੍ਹਦੀ ਕਿ ਵੀ ਮੈਂ ਕਰਾਂ। ਇਹ ਉਸ ਟਾਈਪ ਚ ਮਹੱਲੇ ਚ ਨਾ ਮਤਲਬ ਇੱਕ ਫਲਾਹੀ ਬਦਮਾਸ਼ ਆ। ਉਹ ਪੂਨਮ ਨੇ ਜਦੋਂ ਮੇਰੀਆਂ ਸੱਟਾਂ ਸੁੱਟਾਂ ਮੈਂ ਨਿਜ਼ਾਮ ਦੇਖਿਆ ਨਾ, ਤੇ ਮੈਂ ਮੈਨੂੰ ਕਹਿੰਦੇ ਕਹਿ ਭੈਣ, ਤੇ ਮੈਂ ਉਹਨੂੰ ਕਿਹਾ ਮੈਂ ਪਹਿਲਾਂ ਹੀ ਕਹਿ ਘਵਾ ਲੈਣਾ ਸੀ, ਕਹਿੰਦੇ ਨਹੀਂ ਸਾਡੇ ਸਾਹਮਣੇ ਵੀ ਕਹਿ। ਉਹ ਪੂਨਮ ਨੇ ਮੈਨੂੰ ਜਦੋਂ ਓਰੀਜਨਲ ਦੇਖਿਆ ਨਾ, ਕਹਿੰਦੀ ਮੈਨੂੰ ਪਤਾ ਹੁੰਦਾ ਨਾ ਤੂੰ ਆ ਯੂਸੀ, ਤੇ ਮੈਂ ਉਹ ਲਾਈਕ ਹੀ ਨਹੀਂ ਸੀ ਕਰਨਾ। ਤੂੰ ਤਸਵੀਰ ਤੇ ਫਿਲਟਰ ਲਾ ਕੇ ਤਸਵੀਰ ਲਾਈ ਨਾ ਫੇਸਬੁੱਕ ਤੇ, ਮੈਂ ਕਿਹਾ ਉਹ ਵੀ ਮੇਰੇ ਦੋਸਤਾਂ ਨੇ ਲਾਈ ਆ। ਕਹਿੰਦੀ ਅੱਜ ਤੋਂ ਬਾਅਦ ਤੂੰ ਫਿਲਟਰ ਨਹੀਂ ਇਸਤੇਮਾਲ ਕਰਨਾ। ਉਹ ਯਾਰ ਤੂੰ ਕੰਪਨੀ ਬਾਗ ਜੀ ਕਹਿ ਦਿੰਦੀ ਹੈ ਨਾ ਕੋਈ। ਹਾਂ ਇਹ ਗੱਲ ਉਸਤਾਦ ਜੀ, ਬਾਹਰੋਂ ਲੋ ਕੰਪਨੀ ਬਾਗ ਉਹਦਾ ਆਪਣਾ ਸੀ ਜਿਹੜਾ ਉਸਤਾਦ ਨੇ ਦਿੱਤਾ। ਕੰਪਨੀ ਬਾਗ ਤੋਂ ਬਾਅਦ ਮੈਂ ਆਪਣਾ ਸਕ੍ਰਿਪਟ ਸ਼ੁਰੂ ਕੀਤਾ। ਕੰਪਨੀ ਬਾਗ ਤੱਕ ਤਾਂ ਤੈਨੂੰ ਗੱਲ ਦੀ ਨਾ ਮੈਨੂੰ ਸਮਝ ਲੱਗਣ ਸੀ, ਤੈਨੂੰ ਲੱਗਣ ਸੀ। ਇਹ ਤਾਂ ਕਿਤੇ ਕੰਮ ਤੁਰਿਆ ਵਾ, ਜਦੋਂ ਉਹਨੂੰ ਪਤਾ ਲੱਗਾ ਵਾ ਕਿ ਹੈ ਉਹ ਦੂਜਾ ਸੱਦੋ ਬਈ। ਜਦੋਂ ਮੈਂ ਕਹਿੰਦਾ ਚੱਲ ਮੇਰਾ ਪੁੱਤ ਚਾਹ ਬਣਾ, ਉਹ ਚਾਹ ਤੋਂ ਆਣ ਕੇ ਮੈਂ ਕਿਹਾ ਵੀ ਦੁੱਧ ਹੈਗਾ ਕਿ ਨਾ ਜੀ ਉਸਤਾਦ ਜੀ, ਮੈਂ ਕਿਹਾ ਚਾਹ ਬਣਾ। ਪਤਾ ਕਿ ਕਿੰਨੇ ਦਿਨ ਹੋ ਗਏ ਚਾਹ ਦੇ ਹੱਥ ਟਿਕਿਆ, ਬਦਮਾਸ਼ੀ ਤਾਂ ਕਿਤੇ ਕਰਨ ਨਹੀਂ ਜਾਣ ਡਿਆ ਹੈਗਾ। ਅੱਛਾ ਉਤੋਂ ਫਿਰ ਤੂੰ ਮਤਲਬ ਵਾਪਸ ਆ ਗਿਆ? ਨਹੀਂ, ਉਹ ਜਦੋਂ ਮੈਨੂੰ ਪੂਨਮ ਨੇ ਆਹ ਗੱਲ ਕਹੀ ਨਾ ਕਿ ਆਪਣਾ ਫਿਲਟਰ ਬਦਲ, ਉਸ ਤੋਂ ਬਾਅਦ ਫਿਰ ਮੈਂ ਬਿਲਕੁਲ ਹੀ ਫੇਸਬੁੱਕ ਬੰਦ ਕਰ ਦਿੱਤੀ। ਫਿਰ ਤੂੰ ਉਹਦੇ ਸਿਰ ਤੇ ਪਿਆਰ ਦੇ ਕੇ ਤੋਥੋਂ ਪਿਆਰ ਕਿੱਥੇ, ਜਿਹੜੇ ਹੱਥ ਟੁੱਟੇ ਸੀ ਮੈਂ ਦੂਰੇ ਕਹਿੰਦਾ ਠੀਕ ਆ ਜੀ, ਪਈਆਂ ਮੈਨੂੰ ਇੰਨੀਆਂ ਸੀ। ਉਹ ਫਿਰ ਮਹੱਲੇ 'ਚ ਇਹ ਸੀ ਕਿ ਜੂਸੀ ਰਿਸ਼ਤਾ ਦੇਖਣ ਗਿਆ। ਮੁਹੱਬਤ ਨੇ ਇਹਨੂੰ ਕਮਜ਼ੋਰ ਕਰਤਾ ਸੀ ਹੈਨਾ। ਉਹ ਬਿਨਾਂ ਇੱਕ ਤਰਫਾ ਕਰਨ ਲੱਗ ਪਈ ਸੀ। ਮੈਨੂੰ ਨਹੀਂ ਸੀ ਪਤਾ ਕਿ ਭਰਾ 4 ਹੋਣ ਤੇ ਆਹ ਕੰਮ ਹੁੰਦਾ ਵਾ। ਨਾਲੇ ਅੱਜ ਤੋਂ ਬਾਅਦ ਮੈਂ ਹੁਣ ਦਿਲ 'ਚ ਸੋਚ ਲਿਆ ਉਸਤਾਦ ਜੀ ਕਿ ਮਾਂ ਦਾ ਪਹਿਲੋਂ ਰੁਤਬਾ ਦੇਖਣਾ ਵਾ, ਕਿ ਮਾਂ ਫੈਂਟੀ ਵਾਲੀ ਤਾਂ ਨਹੀਂ। ਵਾਕਈ ਮਾਂ ਨੇ ਕੋਈ ਸੌਦਾ ਪੱਤਾ ਮੰਗਾਉਣਾ, ਫੇਰ ਮਾਂ ਦੀ ਗੱਲ ਸੁਣਨੀ ਆ। ਗੇੜੇਬਾਜ਼ ਜਿਹੜੀ ਮਾਂ ਤਾਂ ਪਹਿਲੀ ਟੱਕਰੀ ਮੈਨੂੰ ਐਸਾ ਮੇਰਾ, ਉਹਨੇ ਮੈਨੂੰ ਉੱਥੋਂ ਸੱਦਿਆ ਸਾਲਕਾਬਾਦ। ਹੁਣ ਤੇਰੀ ਸੱਸ ਤੇ ਹੈ ਨਾ, ਤੇਰਾ ਵਿਆਹ ਹੋਇਆ? ਨਹੀਂ ਉਹ ਮਾਮਾ, ਉਹ ਤਾਂ ਫਿਰ ਸ਼ਾਦੀ ਫਿਰ ਮੇਰੀ ਹੋ ਗਈ ਨਾ, ਤੇ ਫਿਰ ਉਹ ਵੀ ਤੇ ਮਤਲਬ ਮਾਂ ਹੀ ਆ ਨਾ। ਲੇਕਿਨ ਉਹ ਠੀਕ ਹੈ ਨਾ, ਉਹ ਮਾਂ ਯਾਰ ਹੁਣ ਨੇ ਦੇਖ ਮਾਂ ਵਾ, ਪੁੱਤ ਘਰ ਆਈ, ਮੈਂ ਘਰ ਮਾਂ ਲਈ ਫਰੂਟ ਵੀ ਲੈ ਗਈ, ਜਾਂ ਮਾਂ ਨੂੰ ਪੁੱਛ ਲਿਆ ਕੀ ਹਾਲ ਆ ਕੀ ਆ। ਹੁਣ ਇੱਕ ਮਾਂ ਨੂੰ ਮੈਂ ਕਹੀ ਮਾਂ ਤੇ ਮੈਨੂੰ ਕਵੇ ਘਬਰਾ ਨਾ ਅੱਗੇ ਨੂੰ ਹੋ, ਘਬਰਾ ਨਾ ਅੱਗੇ ਨੂੰ ਹੋ, ਹੈ ਉਹੀ ਮਾਂ ਕੁੰਡਾ ਲਾ ਕੇ ਕਵੇ ਫੜ ਲਓ। ਇਹ ਕਿਹੜੀ ਮਾਂ ਵਾ? ਮਾਂ ਦੇ ਇਨਸਾਨ ਯਾਰ ਇਹ ਆਪਣੇ ਪੁੱਤ ਨੂੰ ਉਸਤਾਦ ਜੀ ਨੇ ਚਪੇੜ ਮਾਰੀ ਜਦੋਂ, ਤੇ ਖੁਦਾ ਦੀ ਕਸਮੇ ਮੇਰਾ ਦਿਲ ਏਡਾ ਹੋ ਗਿਆ। ਮੈਂ ਕਿਹਾ ਲੈ ਵੀ ਐ ਹੁੰਦੀ ਮਾਂ, 4 ਪੁੱਤਾਂ ਕੋ ਪਿਸਤੌਲਾਂ ਵੀ ਖਾਊਗੀ, ਉਹਨਾਂ ਨੂੰ ਕੁੱਟੂਗੀ ਵੀ, ਤੇ ਨਾਲ ਮੇਰੇ ਰਿਸ਼ਤੇ ਦੀ ਗੱਲ ਵੀ ਛੇੜੂਗੀ। ਤੇ ਉਹਨਾਂ ਨੂੰ ਵੱਡੇ ਮੁੰਡੇ ਨੂੰ ਚਪੇੜ ਮਾਰ ਕੇ ਕਹਿੰਦੀ ਫੜ ਲਓ ਇਹਨੂੰ। ਉਹਨੇ ਵਾਰੀ ਨਹੀਂ ਆਉਣ ਦਿੱਤੀ, ਉਹ ਸ਼ਗਨਾਂ ਵਾਲੀ ਵਾਲਾ ਲੈ ਵਕੀ ਸ਼ਗਨਾਂ ਵਾਲੀ ਸ਼ਗਨਾਂ ਦਾ ਟਾਈਮ ਹੀ ਨਹੀਂ ਆਉਂਦਾ। ਕੋਈ ਹੁੰਦਾ ਨਾ ਕਿ ਚਲੋ ਮੁੰਡਾ ਦੇਖ ਦਖੀਏ ਚ ਮਠਿਆਈ ਖਵਾ ਲੈਂਦੇ ਆ, ਨਾ ਐਸਾ ਕੰਮ ਹੀ ਨਹੀਂ ਹੋਇਆ। ਫੇਸਬੁੱਕ ਤੇ ਦੇਖਿਆ ਘਰ ਫੈਂਟੀ ਲਾਤੀ ਜਾਣ, ਆਹ ਮੁਹੱਬਤ ਹੋਈ ਸਾਡੇ ਨਾਲ। ਫੇਸਬੁੱਕ ਤੇ ਦੇਖਿਆ ਘਰ ਬੁਲਾ ਕੇ ਤੇ ਫੇਸ ਦੇ ਉੱਤੇ ਬੁੱਕਾ ਬਣਾ, ਹਾਂਜੀ ਫੇਸ ਤੇ ਬੁੱਕਾ ਮਾਰ ਏਦਾਂ ਫੇੜਾ ਫੇਸ ਫੜ ਕੇ ਤੇ ਏਦਾਂ ਚਪੇੜਾ ਮਾਰ ਕੇ ਕਿ ਫੇਸਬੁੱਕ ਤੇ ਆਉਣ। ਉਸਤਾਦ ਜੀ ਮੈਂ ਚਾਹ ਪੀਣੀ ਹੈ। ਚਲੋ ਪੀ ਲੈਨੇ ਆ। ਕੱਲੀ ਚਾਹ ਪੀਣੀ ਨਾਲ ਤੂੜੀ ਦਾਣਾ ਵੀ ਲਿਆਏਂਗੇ। ਆਹੋ ਜੇ ਭੁੱਖ ਲੱਗੀ ਹੈ ਤੇ ਰੋੜੀ ਨੂੰ ਤੁੜਕਾ ਲਾ ਦੇਈਏ। ਦੱਸ ਦੋ ਰੇਤਾ ਦਾ ਹਲਵਾ ਯਾਰ ਤੂੰ ਇਹਦਾ ਨਾ ਯੂਸੀ ਮੇਰੀ ਗੱਲ ਸੁਣ, ਇਹਦਾ ਖਿਆਲ ਰੱਖਿਆ ਕਰ। ਇਹ ਸਾਜੀ ਇਹ ਕਿਹੜਾ ਗਵਾਚਾ ਵਾ, ਇਹਦਾ ਖਿਆਲ ਰੱਖਣਾ। ਇਹ ਕੀ ਸ਼ੌਕ ਨਾਲ ਕੀ ਖਾਂਦਾ ਹੈ? ਮਿੱਟੀ ਖਾਂਦਾ ਸ਼ੌਕ ਨਾਲ।
ਯਾਰ ਮਤਲਬ ਕੋਈ ਚੀਜ਼ ਇਹਦੀ ਬਣਾ ਕੇ ਨਹੀਂ ਰੱਖ ਲਿਆ ਕਰ। ਨਹੀਂ ਫ੍ਰਿਜ 'ਚ ਨਾ ਰੱਖ ਲਿਆ ਕਰ। ਮੈਂ ਉਸਤਾਦ ਜੋ ਇਹਦੀ ਜਿਹੜੀ ਖੁਰਾਕ ਫ੍ਰਿਜ 'ਚ ਨਹੀਂ ਰੱਖ ਹੋਣੀ। ਕਿਉਂ? ਉਹ ਖੁਰਾਕ ਛੱਤ ਤੇ ਰੱਖਣ ਵਾਲੀ ਹੈ। ਫ੍ਰਿਜ 'ਚ ਸ਼ੈਵਾਂ ਉਹ ਰੱਖਦੀ ਜਿਹੜੀਆਂ ਬੁੱਸ ਜਾਣ। ਇਹ ਬੁੱਸੀਆਂ ਸ਼ੈਵਾਂ ਦਾ ਸ਼ੌਕ ਨਾ ਖਾਂਦਾ ਯਾਰ ਵੇਖ ਯਾਰ ਖਰਾਕ ਛੱਡ ਸੁੱਕਣ ਪਾ ਨਹੀਂ ਕਹਿੰਦਾ ਫ੍ਰਿਜ ਚੋਂ ਸ਼ਾਵਰ ਗਿਆ ਜਿਹੜੀਆਂ ਬੋਸ ਚੜ ਨਹੀਂ ਫ੍ਰਿਜ 'ਚ ਉਹ ਸ਼ੈ ਰੱਖਦੀ ਜਿਹੜੀ ਬੁਸੇ ਨਾ ਤੇ ਇਹਨੂੰ ਉਹ ਸ਼ੈ ਪਸੰਦ ਜਿਹੜੀ ਬੁਸੀ ਹੁੰਦੀ ਹੈ। ਬਾਰਾ ਤੂੰ ਨਾ ਅੱਗੋਂ ਗਰਮੀ ਨਹੀਂ ਆ ਰਹੀਆਂ ਇਹਦੇ ਵਾਸਤੇ ਨਾ ਇੰਨੀ ਕੁ ਪਾਣੀ ਪਾ ਕੇ ਉੱਤੇ ਕੰਧ ਤੇ ਰੱਖ ਦਿਆ ਕਰ। ਕੰਨ ਤੇ ਰੱਖ ਦਿਆ ਕਿ ਮੈਂ ਉੱਡ ਕੇ ਆ ਕੇ ਖਾ ਲੂੰਗਾ। ਉੱਡਦਾ ਤੂੰ ਹੈ ਨਹੀਂ ਤੂੰ ਨਹੀਂ ਤੇ ਇਹਦੇ ਸੌਣ ਪੈਣ ਦਾ ਵੀ ਇੰਤਜ਼ਾਮ ਤੇਰਾ ਬਣਦਾ ਵਾ। ਸੌਣ ਦਾ ਆਪਾਂ ਜਿੱਡਾ ਵੱਡਾ ਆਪਣੇ ਕੋਲ ਫਾਰਮ ਆ ਨਾ ਬਾਹਰ ਵੱਡਾ ਹਾਲ ਉੱਤੇ ਇਹਦੇ ਲਈ ਝਲੂੰਗੀ ਲਾਉਣੀ ਆ ਕਿ ਦੁਪਹਿਰ ਨੂੰ ਇੰਜ ਕਰਕੇ ਤੂੰ ਬਗੈਰ ਦਾ ਜੋ ਤੇ ਪਿੰਜਰਾ ਪਿਆ ਵਾ ਉਹ ਚ ਰਹਿ ਲੂੰਗਾ। ਤੂੰ ਪਿੰਜਰੇ 'ਚ ਬਾਵਾ ਸ਼ੇਰ ਰਹਿੰਦੇ ਆ ਜਾਨਵਰ ਨਹੀਂ ਰਹਿੰਦੇ। ਸ਼ੇਰ ਕਦੋਂ ਪਿੰਜਰੇ ਚ ਰਹਿੰਦੇ? ਜਾਨਵਰ ਸੜਕਾਂ ਤੇ ਫਿਰਦੇ ਸੋਹਣੇ ਪਿੰਜਰੇ 'ਚ ਸ਼ੇਰ ਰਹਿੰਦੇ ਆ ਜਾਨਵਰ ਨਹੀਂ ਰਹਿੰਦੇ। ਆਹੋ ਨਾਲੇ ਤੂੰ ਉਹ ਸ਼ੇਰ ਵੀ ਤਾਂ ਜਾਨਵਰ ਹੀ ਆ। ਉਹ ਤੂੰ ਸੜਕਾਂ ਵਾਲਾ ਵਾ। ਨਹੀਂ ਇਹ ਸੜਕਾਂ ਤੇ ਕਿਹੜਾ ਦੇਖੇ ਤੂੰ? ਉਹ ਵੱਡਾ ਗੋਸ਼ਤ ਖਾਣ ਵਾਲਾ। ਨਾਲੇ ਅਕਸਰ ਤੈਨੂੰ ਨੀਂਦ ਆਉਂਦੀ ਫੱਟੇ ਦੇ ਥੱਲੇ। ਜੇ ਮੈਨੂੰ ਇੱਥੇ ਨਾ ਤੈਨੂੰ ਬੈੱਡ ਤੇ ਆਉਣ ਡਈ ਨਾ ਮੰਜੀ ਤੇ ਆਉਣ ਡਈ ਆ। ਤੇਰਾ ਲੱਕ ਸਿੱਧਾ ਹੁੰਦਾ ਵਾ ਕਿਤੇ ਹੱਡੀਆਂ ਪਈਆਂ ਹੁਣ ਤੇ ਤੂੰ ਸੁੱਤਾ ਹੋਵੇ ਸਕੂਨ ਦੇ ਨਾਲ। ਤੇਰਾ ਜ਼ਿਹਨ ਇਦਾਂ ਦਾ ਹੋ ਗਿਆ ਵੀਰੇ। ਵਾਹ ਵੀ ਕੀ ਨਹੀਂ ਕੀ ਬਾਤ ਹੈ। ਨਹੀਂ ਸਤਾਈ ਵੈਰੀ ਸਭ ਤੋਂ ਉਹਦੀਆਂ ਡਰੈਸਿੰਗ ਦਾ ਵੀ ਤੂੰ ਕਿਉਂਕਿ ਅੰਦਰ ਵੇਖਿਆ ਕਰ ਸਾਰਾ ਕੋ ਕੱਪੜੇ ਕੁਪੜੇ ਉਹਦੇ ਤੂੰ ਧਿਆਨ ਰੱਖਿਆ ਕਰ ਨਾ। ਡਰੈਸਿੰਗ ਸਾਜੀ ਜਿਹੜੀ ਖੁੱਲੀ ਤੰਬੂਆਂ ਵਰਗੀ ਡਰੈਸਿੰਗ ਹੈ ਇਹਦੀ ਝੱਗਾ ਹੀ ਐਡਾ ਵੱਡਾ ਨਾ 7 ਤੈਵਾਂ ਲਾ ਕੇ ਰੱਖਣਾ ਪੈਂਦਾ ਵਾ। ਇਹ ਤੁਸੀਂ ਉਹਦਾ ਨਿਜ਼ਾਮ ਖੜੇ ਹੋ ਕੇ ਦੇਖਿਆ ਨਹੀਂ ਖੜਾ ਨਹੀਂ ਕੀਤਾ ਇਹਨੂੰ? ਦੇਖਿਆ। ਦੇਖੋ ਤੇ ਬਾਰਿਸ਼ ਪਵੇ ਪੈਰ ਨਹੀਂ ਭੇਜਦੇ ਇਹਦੇ। ਸਾਹਮਣੇ ਲਾ ਮਟਕਾ ਹੀ ਐਡਾ ਮਾਸ਼ਾਅੱਲਾ। ਪਿੱਛੇ ਭਾਵੇਂ ਇਹਦੇ ਤੁਸੀਂ ਦੀਵਾਰ ਕਰਕੇ ਜੋ ਮਰਜ਼ੀ ਕਰ ਲਓ। ਇਹਦੇ ਪਿੱਛੇ ਖਲੋ ਕੇ ਕੱਪੜੇ ਬਦਲ ਲੈਂਦੇ ਲੋਕੀ। ਐਡਾ ਵੱਡਾ ਪਿੰਡਾ ਅੱਲਾ ਮਾਫੀ ਦੇਵੇ। ਤੂੰ ਨੱਕ ਤੇ ਚੈੱਕ ਕਰ ਵੇਖ। ਹਾਂਜੀ ਨਹੀਂ ਆ ਹੁਣ ਸ਼ਰਟਾਂ ਪਾਉਣ ਲੱਗੇ ਨਾ ਪਿੱਛੇ ਬੋਰੀ ਬੰਦਾ ਹੁੰਦਾ ਸੀ ਇੰਜ ਕਰਕੇ। ਗਰਮੀਆਂ ਲੱਗਣੀਆਂ ਬੋਰੀ ਗਿੱਲੀ ਨਿਆਣੇ ਕਹਣਾ ਮੇਰੇ ਤੇ ਪਾਣੀ ਪਾ ਮੈਂ ਸੁੱਤਾ ਵਾ। ਇੰਜ ਤਾਂ ਨੀਂਦ ਪੂਰੀ ਕੀਤੀ ਇਸ ਗਰੀਬ ਨੇ। ਚੱਲ ਯਾਰ ਚਾਹ ਬਣਾ ਜਾ। ਲੈ ਚਾਹ ਬਣਾ ਤੂੰ ਜਿਹੜਾ ਮੇਰੇ ਕੇਕ ਲੈ ਕੇ ਆਇਆ। ਉਹ ਕਹਿੰਦਾ ਮੇਰੀ ਜੁੱਤੀ ਨਹੀਂ ਪਾਲਿਸ਼ ਕਰਦਾ। ਜੁੱਤੀ ਪਾਲਿਸ਼ ਤਾਂ ਕਰਾਂ ਜੁੱਤੀ 7-8 ਇੰਚ ਦੀ ਹੋਵੇ 20 ਇੰਚ ਦੀ ਜੁੱਤੀ ਹੈ ਅੱਧੀ ਪਾਲਿਸ਼ ਲੱਗ ਜਾਂਦੀ ਹੈ। ਯੂਸੀ ਨੂੰ ਕਦੇ ਨਹੀਂ ਅੱਲਾ ਦੀ ਕਸਮ ਮੈਂ ਡੀ ਗ੍ਰੇਡ ਕੰਮ ਗਿਆ। ਨਹੀਂ ਹਾਂ ਕਦੀ ਨਹੀਂ ਮੈਨੂੰ ਡੀ ਗ੍ਰੇਡ ਕਦੀ ਨਹੀਂ ਜ਼ਿੰਦਗੀ ਮੈਨੂੰ ਬਸ ਇਹੀ ਕਹਿੰਦਾ ਮੈਂ ਫੜ ਕੇ ਨਗਾ ਦੇ। ਖਾ ਕੇ ਹਿੱਲ ਨਹੀਂ ਨਾ ਹੁੰਦਾ ਜਾਂ ਮੈਨੂੰ ਉਠਾਉਣਾ ਹੁੰਦਾ ਵਾ। ਬੈਠਾ ਬੈਠਾ ਇੱਕੋ ਜਗ੍ਹਾ ਤੇ ਖਾਂਦਾ ਰਹਿੰਦਾ ਬਸ ਇਹਨੇ ਇੰਨਾ ਹੀ ਮੈਨੂੰ ਕਹਿੰਦਾ ਯੂਸੀ ਹੱਥ ਫੜੀ ਯਾਰ। ਅੱਲਾ ਮਾਫੀ ਢਕਾਰ ਲੈਂਦਾ ਤੇ ਡੈਕ ਚੱਲ ਗਿਆ। ਲੰਗਰ ਪਾਣੀ ਮਾਸ਼ਾਅੱਲਾ ਰੁਟੀਨ ਮੇਰੇ ਉਸਤਾਦ ਦੀ ਖਿਆਲ ਹੋਵੇ। ਜਦੋਂ ਤੁਸੀਂ ਇਜਾਜ਼ਤ ਦਿੱਤੀ ਨਾ ਇਹਦੇ ਲਈ ਈਦ ਹੀ ਆ ਰੋਜ਼। ਕਿਹੜੀ ਈਦ? ਨਹੀਂ ਉਹਨੂੰ ਇਹਦਾ ਘਰ ਜਾਣ ਦਾ ਜਿਹੜਾ ਤੂੰ ਕਿਹਾ ਸੀ ਉਹਨੇ ਕਿ ਵੀ ਘਰ ਛੱਡ ਆਇਆ ਕਰ ਮੈਨੂੰ। ਘਰ ਲਈ ਮੈਂ ਇਹਦੇ ਲਈ ਰਕਸ਼ਾ ਲਵਾਤਾ ਵਾ ਹੁਣ। ਨਹੀਂ ਯਾਰ ਤੂੰ ਇਹਦੇ ਲਈ ਨਾ ਭਾਂਡੇ ਲੈ ਕੇ ਆ ਯੂਸੀ ਵੱਡੇ ਕੋਈ ਜ਼ਰਾ ਜਿਹਦੇ ਚ ਅੱਛਾ ਖਾ ਸਕੇ। ਆਹ ਮੀਟਰ ਤੇ ਪਏ ਨਹੀਂ। ਨਹੀਂ ਮੀਟਰ ਵਾਲੇ ਭਾਂਡੇ ਛੋਟੇ ਛੋਟੇ ਹੁੰਦੇ ਤੈਨੂੰ ਕਨਾਲੀਆਂ ਚਾਹੀਦੀਆਂ। ਖੁਰਲੀ ਲਾਇਆ ਜਾ। ਖੁਰਲੀ ਨਾਲ ਅੱਲਾ ਮਾਫੀ ਖੁਰਲੀ ਨਾਲ ਤੇਰੀਆਂ ਮਰਾਛਾਂ ਪਾਟਣਗੀਆਂ ਕਲਾਣੀ ਠੀਕ ਖੁਰਲੀ ਕਿਤੇ ਪੇਚ ਲੱਗ ਜਾਏਗਾ ਇਧਰਲੀ ਸਾਈਡ ਤੇ ਕਿੱਥੇ ਖਾਂਦਾ ਪਿੰਦਾ ਫਿਰ। ਕਨਾਲੀ ਚੈਂਜ ਹੀ ਕੀਤਾ ਇੱਕ ਵਾਰ ਉਹ ਕਈ ਵਾਰ ਸ਼ਾਇਦ ਯਾਰ ਤੋ ਆ ਯਾਰ ਨਾ ਯਾਰ। ਨਹੀਂ ਸਾਜੀ ਉਹਦੇ ਖਿਆਲ ਕਰਿਆ ਕਰੇ ਸੀਨੀਅਰ ਹੈਗਾ ਵਾ। ਤੂੰ ਵੀ ਕਰ ਲਿਆ ਕਰ ਤੂੰ ਵੀ ਕਰਿਆ ਕਰ। ਪਾਣੀ ਦਾ ਚਾਹ ਦਾ ਤੂੰ ਪੁੱਛ ਲਿਆ ਕਰ। ਮੈਂ ਪਿਆਰ ਕਰਦਾ ਜਦੋਂ ਮੋਟਰਸਾਈਕਲ ਖਿਲਾਰਦੇ ਆ ਸਭ ਤੋਂ ਪਹਿਲਾਂ ਮੈਂ ਬਿਰਿਆਨੀ ਨਾ ਪੁੱਛੀ ਠੀਕ ਮੈਂ ਇੰਨਾ ਕੁ ਪਿਆਰ ਕਰਦਾ ਆਪਣੇ ਉਸਤਾਦ ਨਾਲ। ਜਦੋਂ ਦਾ ਮੈਨੂੰ ਉਸਤਾਦ ਨੇ ਕਿਹਾ ਨਾ ਕਿ ਫੈਸਲ ਦਾ ਧਿਆਨ ਰੱਖਣਾ। ਮੈਂ ਕਿਦੋਂ ਕਿਹਾ ਤੈਨੂੰ ਕਿਸ ਬਗੈਰ ਤੈਨੂੰ ਕਿਹਾ? ਨਹੀਂ ਤੁਸੀਂ ਕਿਹਾ ਨਹੀਂ। ਉਹ ਜਾ ਮੈਂ ਕਿਦੋਂ ਕਿਹਾ ਤੈਨੂੰ? ਮੈਂ ਪਾਗਲ ਆ? ਇਹ ਕੰਮ ਨਾ ਕਰਿਆ ਕਰ। ਤੁਹਾਨੂੰ ਦੁਪਹਿਰ ਨੂੰ ਜਦੋਂ ਤੁਸੀਂ ਡਾਇਰੈਕਟ ਆਉਂਦੇ ਤੁਹਾਨੂੰ ਪਾਣੀ ਕੌਣ ਡਾਉਂਦਾ? ਯਾਰ ਨਾ ਇਹ ਨਹੀਂ ਗੱਲ ਕਰਨੀ। ਸਾਰੇ ਹੀ ਕਰਦੇ। ਅੱਛਾ ਜਦੋਂ ਵਾਸ਼ਰੂਮ 'ਚ ਜਾਂਦੇ ਨੇ ਤੈਨੂੰ ਪਤਾ ਵਾਸ਼ਰੂਮ ਦੀ ਓਏ ਸਫਾਈ ਭਾਈ ਮੈਂ ਕਹਿੰਦਾ ਵਾਸ਼ਰੂਮ ਦੇ ਵੀ ਸਾਹ ਬੰਦ ਹੋਏ ਹੁੰਦੇ ਆ। ਜਦੋਂ ਵਾਸ਼ਰੂਮ ਚੋਂ ਬਾਹਰ ਨਿਕਲਦੇ ਉਹਦੀ ਇੱਕ ਅੱਖ ਬੰਦ ਕੀਤੀ ਹੁੰਦੀ ਹੈ। ਨਾਲੇ ਮੈਂ ਜਾ ਕੇ ਪਾਣੀ ਰੋਡ ਕਮਲਾ ਹੋਇਆ ਮੈਨੂੰ ਜੋ ਮਰਜ਼ੀ ਘੰਟਾ ਮੋਟਰ ਚੱਲਦੀ ਹੈ। ਤੁਸੀਂ ਵਾਸ਼ਰੂਮ ਚੋਂ ਬਾਹਰ ਨਿਕਲੇ ਪੂਰਾ 1 ਘੰਟਾ ਮੋਟਰ ਚੱਲਦੀ ਮਰਜ਼ੀ ਕੀ ਪਰ ਫਰੀਦ ਨੂੰ ਨਾ ਕਹੀਂ ਯਾਰ ਕੁਝ। ਮੇਰੇ ਭਾਈ ਫਰੀਦ ਦਾ ਤਾਂ ਵਾਸ਼ਰੂਮ ਜਾਣਾ ਹੋਰ ਤਰੀਕੇ ਦਾ ਹੈਗਾ ਕੀ ਉਹਦਾ ਤਰੀਕਾ ਵਾ? ਉਹ ਸ਼ਵਾਰਮਾ ਖਾਂਦਾ ਬੈ ਕੇ ਤੂੰ ਖਾ ਲੈਣਾ ਉੱਥੇ। ਓਏ ਉਹ ਆ ਖਾਂਦਾ ਵਾ ਯਾਰ ਇੱਕ ਤਾਂ ਉਹਦੀ ਤਾਂ ਆਦਤ ਬਣ ਗਈ ਹੈ। ਬਗੈਰ ਦਾ ਪਤਾ ਕਿੱਡਾ ਨਫੀਸ ਆਦਮੀ ਆ। ਉਸਤਾਦ ਨੇ ਖਾਨਦਾਨੀ ਬੰਦਾ ਵਾ। ਮੈਨੂੰ ਕਹਿੰਦੇ ਤੇ ਯੂਸੀ ਵਾਲੀ ਸਟੋਰੀ ਤਿਆਰ ਕਰ ਮੈਂ ਤੁਹਾਡੇ ਲਈ ਨਾ ਕੋਈ ਸ਼ੈ ਮੰਗਾਉਣਾ ਖਾਣ ਲਈ। ਤੇ ਮੈਂ ਉਸਤਾਦ ਨੇ ਸਭ ਲਈ ਸ਼ੈ ਮੰਗਾ ਲਈ। ਸਾਰੇ ਬੰਦੇ ਅੰਦਰ ਟੀਵੀ ਰੂਮ 'ਚ ਬਹਿ ਕੇ ਖਾਂਡ ਕਿਤੇ ਖਾਂਡ ਤੇ ਆ ਭਾਈ ਹੁਣੀ ਯਕੀਨ ਮੰਨੋ ਇਹ ਵਾਸ਼ਰੂਮ 'ਚੋਂ ਨਿਕਲਣਾ ਤੇ ਨਾਲ ਉਹਦਾ ਨਾ ਸ਼ਵਾਰਮੇ ਦਾ ਪਰਦਾ ਖੋਲਣ ਡੇ ਆ ਭਾਈ ਚਵਲ ਨਹੀਂ ਹੈਗਾ। ਵਾਸ਼ਰੂਮ 'ਚੋਂ ਨਿਕਲਣ ਡੇ ਤੇ ਨਾਲ ਪਰਦਾ ਖੋਲਣ ਡੇ। ਕਿਹੜਾ ਪਰਦਾ ਖੋਲਣ ਨੇ ਉਹਦਾ ਟਿਸ਼ੂ ਜਿਹਾ ਹੁੰਦਾ ਵਾ। ਚੋਰ ਵਰਗਾ ਤੂੰ ਗੱਲਾਂ ਕਰੀ ਜਾਣੇ। ਵਾਸ਼ਰੂਮ 'ਚ ਕੌਣ ਖਾਂਦਾ ਵਾ? ਤੁਸੀਂ ਬਾਅਦ ਚੋਂ ਤੁਸੀਂ ਕਾਹਦੇ ਤੋਂ ਮੈਂ ਬੰਦਾ ਤੁਹਾਡਾ ਦਾ ਵਾਸ਼ਰੂਮ ਦਾ ਇਦਾਂ ਪਿਆਰ ਮੰਗਣੀ ਹੋਈ ਤੇਰੀ ਉਹਦੇ ਨਾਲ ਤੇਰਾ ਵੀ ਵਾਸ਼ਰੂਮ ਮੈਂ ਵੇਖਿਆ ਬੇਟਾ ਮੈਂ ਤੂੰ ਕਿੱਦਾਂ ਪੈਲੀਆਂ ਦੇ ਵਿੱਚ ਇੱਕ ਕੰਧ ਕੀਤੀ ਉਹਦਾ ਕੰਮ ਸੀ ਉਹਨੇ ਇੱਧਰ ਨੂੰ ਤੈਨੂੰ ਤੋਰਨਾ ਸੀ। ਉਹਨੇ ਕੈਸਾ ਤੋਰਿਆ ਉਹਨੇ ਕੈਸਾ ਉਹਨੇ ਤੋਰਿਆ ਤੈਨੂੰ? ਚੀਮਾ ਵਾ ਬਰਾਦਰੀ ਦਾ। ਉਹ ਚੀਮਾ ਹੋਏਗਾ ਆਪਣੀ ਜਗ੍ਹਾ ਤੇ ਪਰ ਲੈ ਤੁਸੀਂ ਫਨਕਾਰ ਵਾ। ਲੇਕਿਨ ਮੈਂ ਐਸੇ ਫਾਲਜ ਵਾਲੇ ਫਨਕਾਰ ਨਹੀਂ ਜ਼ਿੰਦਗੀ 'ਚ ਦੇਖੇ। ਯਕੀਨ ਮੰਨੋ ਆਣ ਜਦੋਂ ਤੁਸੀਂ ਦਫ਼ਤਰ ਆਉਂਦੇ ਨਾ
ਤੁਸੀਂ ਇਦਾਂ ਦਫ਼ਤਰ ਆਉਂਦੇ ਕਿ ਜਿੱਦੇ ਇੱਥੇ ਦਾਖਲ ਮਾ ਤੁਸੀਂ ਮੈਂ ਤੈਨੂੰ ਕਿਹਾ ਨਾ ਕੋਈ ਸ਼ਹਿ ਨਹੀਂ ਉੱਠ ਕੇ ਲੈਂਦੇ ਯਾਰ, ਕੋਈ ਸ਼ਹਿ ਹੀ ਉੱਠ ਕੇ ਲੈ ਲੈਣ, ਇਹ ਇਦਾਂ ਬੈਠੇ ਹੁੰਦੇ ਆ ਦਫ਼ਤਰ ਦਾਖਲ ਤੇ ਫਰੀ 1 ਮਿੰਟ ਉਹ ਤਿਆਰੀ ਕਰਵਾਉਂਦਾ ਵਾ ਤੇਰੀ, ਤੇ ਉਹਦਾ ਰਾਈਟ ਨਹੀਂ ਬਣਦਾ। ਤਿਆਰੀ ਕੀ ਮੈਂ ਸ਼ਗਨ ਕਰਨਾ ਹੁੰਦਾ ਵਾ ਤਿਆਰੀ ਕਰਾਉਂਦਾ ਕਾਹਦੀ ਤਿਆਰੀ ਕਰਾਉਣੀ ਸਟੋਰੀ ਤੇਰੀ ਉਹ ਤਿਆਰ ਕਰਵਾਉਣ ਦੇ ਦੋਵੇਂ ਜਣੇ, ਤੇ ਉਹਨਾਂ ਦਾ ਕੁਝ ਤੇ ਰਾਈਟ ਬਣਦਾ। ਤੁਹਾਡੇ ਮੈਂ ਜਾਣਦਾ ਜੈਕਟ ਸਾਹਿਬ, ਜਿੱਦਾਂ ਤੁਸੀਂ ਆਣ ਕੇ ਚੌਕਸ ਹੁੰਦੇ ਨਾ ਇੱਥੇ, ਭਾਈ ਤੂੰ ਵੱਡਾ ਭਰਾ ਵੱਡਾ ਭਰਾ ਦਹਿਸ਼ਤਗਰਦ ਲੈ ਗਏ ਇਹਨੂੰ ਕਿਤੇ ਦਹਿਸ਼ਤਗਰਦ ਕਹਿੰਦੇ ਚੱਲ ਯਾਰ ਫੈਸਲ ਕਿਤੇ ਖੁਦਕਸ਼ ਬੰਬ ਧਮਾਕਾ ਕਰਨਾ ਵਾ ਤੇ ਤੂੰ ਨਾਲ ਚੱਲ ਸਾਡੇ। ਉਹਨਾਂ ਨੂੰ ਕਹਿੰਦਾ ਮੈਨੂੰ ਤਾਂ ਚਲਾਉਣਾ ਨਹੀਂ ਆਉਂਦਾ, ਮੈਨੂੰ ਸਿਖਾਓ ਪਹਿਲੋਂ। ਤੇ ਉਸਤਾਦ ਜੀ ਉਹਨਾਂ ਨੇ ਸਿਖਾਉਣਾ ਸ਼ੁਰੂ ਕੀਤਾ, 5-6 ਮਹੀਨੇ ਲਾ ਕੇ ਉਹਨਾਂ ਨੇ ਮੁਕੰਮਲ ਟ੍ਰੇਨ ਕਰ ਲਿਆ ਤੇ ਲੰਗਰ ਪਾਣੀ ਉਹਨਾਂ ਦਾ ਵੀ ਖਾ ਲਿਆ। ਤੇ ਉਹ ਕਹਿੰਦੇ ਚੱਲ ਵੀ ਫੈਸਲਾ ਫਲਾਣੀ ਜਗ੍ਹਾ ਤੇ ਜੈਕਟ ਪਾ ਕੇ ਜਾਣਾ, ਤੇ ਉਹਨਾਂ ਨੂੰ ਕਹਿੰਦਾ ਟਰਾਈ ਦੇ ਤੌਰ ਤੇ ਕਿੱਥੇ ਚਲਾ ਲਈਏ। ਇਹਦੀ ਕਾਹਦੀ ਟਰਾਈ ਹੁੰਦੀ, ਮਰੇ ਤੂੰ ਉਹਨਾਂ ਸਾਰਿਆਂ ਨੂੰ ਲੈ ਡੁੱਬਿਆ ਯਾਰ ਸੀ ਤੂੰ। ਇਹ ਤੂੰ ਨਾ ਕਰਦਾ ਤੇ ਪਹਿਲੀਆਂ ਸਾਰੀਆਂ ਨਹੀਂ ਇਹ ਵੀ ਸਹੀ ਸੀ ਨਾ। ਯੂਸੀ ਭਾਈ ਉਹ ਮਹਿਰਾਨ ਲੈਣ ਲੱਗੇ, ਤੁਹਾਨੂੰ ਪਤਾ ਫੈਸਲਾ ਮੁਬਾਰਕ ਦਿਓ ਉਹਨਾਂ ਨੂੰ, ਮੁਬਾਰਕ ਦਿਓ ਯਾਰ। ਹਾਂਜੀ ਮੈਂ ਹੈਰਾਨ ਆ। ਮਹਿਰਾਨ ਲੈਣ ਲੱਗੇ 2 ਟਾਇਰਾਂ ਵਾਲੀ ਤੇ 4 ਲੱਤਾਂ ਵਾਲੀ। ਆਹੋ ਨਹੀਂ 2 ਟਾਇਰ ਵਾਲੇ ਤੇ 4 ਲੱਤਾਂ ਵਾਲੀ। ਹਾਂਜੀ ਮਹਿਰਾਨ ਤੇ 4 ਲੱਤਾਂ ਹੁੰਦੀਆਂ ਵਾ ਤੇ 2 ਟਾਇਰ ਹੁੰਦੇ ਆ। ਸਵੇਰ ਮਹਿਰਾਨ ਤੇ ਇਹਨਾਂ ਨੇ ਸਮਾਨ ਵੀ ਢੋਣਾ ਵਾ। ਨਹੀਂ ਯੂਸੀ ਸੱਚੀ ਮੁੱਚੀ ਨਹੀਂ ਯਾਰ ਮੈਂ ਹੈਰਾਨ ਹਾਂ, ਮੈਂ ਇੰਜ ਕਰਕੇ ਕਰਨੀ ਹੈ ਯਾਰ, ਜਗ੍ਹਾ ਹੈਗੀ ਕਿਹੜੀ ਕਰਨ ਯਾਰ ਉਹ ਮੈਂ ਇੰਜ ਕਰਕੇ ਲਿਜਾਇਆ ਕਰਨੀ, ਇੰਜ ਕਰਕੇ। ਨਹੀਂ ਬਸ ਕਰਦੇ ਐਵੇਂ ਉਹ ਡਰਾਮੇ ਦਾ ਕਰ। ਤੂੰ ਉਹਦੀਆਂ ਗੱਲਾਂ ਹੁਣ ਸੁਣ ਜੀ ਸੁਣ ਅੱਗੋਂ ਐਵੇਂ ਨਾ ਕਰ ਏਦਾਂ। ਸਾਡੀ ਗਲੀ 'ਚ ਤਾਂ ਮੋਟਰਸਾਈਕਲ ਜਾਂਦਾ, ਮਹਿਰਾਨ ਕਿੱਥੋਂ ਲੰਘ ਜਾਣਾ। ਨਹੀਂ ਗਲੀ ਉਹਨਾਂ ਖੁੱਲੀ ਕਰਾ ਲਈ ਹੁਣ। ਅੱਛਾ ਜੀ ਗਵਰਨਮੈਂਟ ਨਾਲ ਡਾਇਰੈਕਟ ਰਾਬਤਾ। ਵਕਤ ਦੇ ਨਾਲ ਗਲੀ ਖੁੱਲੀ ਹੋ ਜਾਂਦੀ ਹੈ ਯਾਰ। ਨਹੀਂ ਉਹਨੇ ਕਰਵਾਈ ਆਪਣੇ ਮੁੰਡੇ ਲਈ, ਉਹਦਾ ਮੁੰਡਾ ਜਿਹੜਾ ਵਾ ਉਹ ਵੀ ਗੱਡੀ ਲੈ ਲਈ ਇਹਨਾਂ ਨੇ, ਕਹਿੰਦੇ ਅਸੀਂ ਉੱਥੇ ਖਿਲਾਰਿਆ ਕਰਨੀ ਗੱਡੀ ਆਪਣੀ। ਅੱਛਾ ਜੀ 2 ਗੱਡੀਆਂ ਹੋ ਗਈਆਂ ਯਾਰ ਅੱਲਾ ਖੈਰ ਵਾਲੀਆਂ। ਬੇਟਾ ਵੀ ਜਾਏਗਾ ਕੰਮ ਤੇ। ਬੇਟਾ ਵੀ ਸਾਡੀ ਨਹੀਂ ਹੋ ਗਈ, ਕਹਿੰਦਾ ਬੇਟਾ ਵੀ ਜਾਏਗਾ ਕੰਮ ਤੇ। ਰੋਟੀ ਨਹੀਂ ਹੋ ਗਈ ਟੀਨ ਵਾਲੀ ਗੱਡੀ। ਯਾ ਅੱਲਾ ਉਹ ਰੋਟੀ ਨਹੀਂ। ਨਾਲੇ ਹੁਣ ਵੈਸੇ ਵੀ ਗਵਰਨਮੈਂਟ ਦਾ ਦੌਰ ਹੈਗਾ, ਤੁਸੀਂ ਭਾਨ ਲਵੋ ਆਟਾ ਨਾ ਲਵੋ। ਗੱਡੀ ਤੇ ਕਿੱਥੇ ਆਟਾ ਢੋਂਦੇ ਯਾਰ। ਉਹ ਕਹਿੰਦਾ ਮੈਨੂੰ ਜੀਨਸ ਦੀ ਪੈਂਟ ਜਿਹੜੀ ਮੇਰੀ ਵੇਸਟ 28 ਆ ਉਹਦੇ ਨਾਲ ਨਹੀਂ 2800 ਆ ਇਹਦੀ। 28 ਕਿੱਥੋਂ ਵੇਸਟ, 28 ਤੇਰੀ ਹੁੰਦੀ। ਮੇਰੇ ਵਰਗੇ ਬੰਦੇ ਦਿੰਦੀ ਇਧਰੋਂ ਦੀ ਫੀਤਾ ਫੜਦਾ ਵਾ ਤੇ ਜਿਹੜਾ ਦਰਜੀ ਹੈ ਨਾ ਘੁੰਮ ਕੇ ਆਉਂਦਾ ਆ ਇਹਨੂੰ ਰਕਸ਼ਾ ਕਰਾ ਕੇ। ਐਡੀ ਵੇਸਟ ਆ ਇਹਦੀ ਯਾਰ। ਉਹਨੇ ਗਲਾਸਿਸ ਲਏ, ਤੈਨੂੰ ਪਤਾ ਛੋਟੇ ਹਾਂਜੀ ਉਹ ਦੂਸਰੇ ਇਦਾਂ ਵਾਲੇ ਆਲੇ ਦੁਆਲੇ ਨੂੰ ਦੇਖਦਾ ਸਿੱਧੇ ਤੁਰਿਆ ਜਾਂਦਾ। ਸਿੱਧਾ ਹੀ ਤੁਰਿਆ ਜਾਂਦਾ। ਉਹ ਜਿਹਦੇ ਚ ਸਿਰਫ ਤਾਂ ਖਿੱਚ ਪੈਂਦੀ ਤੇ ਪਤਾ ਲੱਗਦਾ ਮੈਂ ਇਹਨੂੰ ਮੋੜਨਾ। ਉਹ ਗਲਾਸਿਸ ਲੈ ਆ, ਮਾਲਕ ਮੋੜੇ ਤੇ ਮੁੜਦਾ। ਬਾਡੀ ਬਿਲਡਰ ਬੰਦਾ ਵਾ, ਉਹਨੂੰ ਗੱਲਾਂ ਨਾ ਕਰ। ਜਿਮ ਜਾਂਦਾ ਉਹ, ਜਿਮ ਧੋਣ ਜਾਂਦਾ। ਜਿਮ ਵਾਲਾ ਜਿਸਮ ਆ ਉਹਦਾ। ਉਹ ਮੈਂ ਤਾਂ ਜਿਮ ਰੋਟੀ ਖਾ ਸੁੱਤਾ ਵਾ। ਮੈਨੂੰ ਪਤਾ ਨਹੀਂ ਇਹ ਨਾਂ ਝੁਕਦਾ 25 ਐ ਨੂੰ ਤੇ 25 ਐ। ਛਾਤੀ ਤੇ ਪਤੀਲਾ ਰੱਖ ਲੈਂਦਾ ਕੜਿਆ। ਲੈ ਜਿਮ ਤਿਆਰ ਆ ਉਹਦੀ, ਉਹਨੂੰ ਕਿਹੜਾ ਜਿਮ ਕਰਨ ਦੀ ਲੋੜ। ਲੋ ਜੀ ਜੂਸ ਦੀ ਜਗ੍ਹਾ ਤੇ ਰਹਿਤਾ ਪੀ ਰਿਹਾ ਯਾਰ। ਪੜਿਆ ਲਿਖਿਆ ਬੰਦਾ, ਉਹਨੂੰ ਬਦਤਮੀਜ਼ੀ ਨਾ ਕਰ। ਫੜਿਆ ਲਿਖਿਆ ਵਾ। ਨਹੀਂ ਪੜਿਆ ਵਾ। ਕੀ ਪੜਿਆ? ਇਹਨੇ ਐਮਏ ਕੀਤਾ ਵਾ। ਐਵੇਂ ਐਮਏ ਕੀਤਾ ਸੱਚੀ ਮੁੱਚੀ ਕੱਚ ਪੜਿਆ ਵਾ ਯਾਰ। ਨੀਂਦ ਚ ਉਹਦਾ ਤਲਕ ਬਹੁਤ ਬੇਸ਼ੁਮਾਰ ਤਲਕ ਆ ਉਹਦਾ ਉਹਦਾ। ਤਲਕ ਸਿਰਫ ਝਾਲ ਤੇ ਨਾਸ਼ਤਾ ਵਾਲਿਆਂ ਨਾਲ ਵਾ, ਹੋਟਲ ਵਾਲਿਆਂ ਨਾਲ ਵਾ। ਠੀਕ ਆ ਜਿਹੜਾ ਬਕਾਇਦਾ ਸਲਾਨੀ ਵਾਲਿਆਂ ਨਾਲ ਵਾ। ਇਹਦਾ ਤਲਕ ਹੋਰ ਲੈਵਲ ਦਾ। ਉਹ ਤਲਕ ਨਹੀਂ ਹੈਗਾ ਤੁਸੀਂ ਸਮਝਣ ਡਏ ਆ। ਨਹੀਂ ਤਲਕ ਵਾਕਈ ਉਹਦਾ ਹੈ। ਚਲੋ ਜੀ ਨਾਜ਼ਰੀਨ ਜਿਉਂ ਵਾਸਤਾ ਰਹਿ। ਅੱਲਾ ਖੈਰ ਕਰੇ। ਯੂਸੀ ਚਾਹ ਹੁਣ ਤੇ ਪਿਆ ਦੇ। ਹੁਣ ਉਸਤਾਦ ਜੀ ਤੁਹਾਨੂੰ ਚਾਹਾਂ ਉਸਤਾਦ ਜੀ ਚਾਹ। ਅੱਛਾ ਵੀ ਇਹ ਐਡਿਟ ਨਹੀਂ ਕਰਨਾ ਜੋ ਜਿੱਦਾਂ। ਲੇਕਿਨ ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਦੇਖੋ ਅਗਰ ਤੁਹਾਡੇ ਜ਼ਿਹਨ 'ਚ ਆਵੇ ਨਾ ਗੱਲ ਕਿ ਯਾਰ ਮੈਂ ਦੱਸ ਰਿਹਾ ਤੇ ਯੂਸੀ ਕਹਿ ਰਿਹਾ, ਲੇਕਿਨ ਤੁਸੀਂ ਇੱਕ ਚੀਜ਼ ਗੌਰ ਕਰਨਾ ਕਿ ਮੈਂ ਇਹਨੂੰ ਸਿਰਫ ਮਾੜਾ ਜਿਹਾ ਦੱਸ ਰਿਹਾ, ਉਹਨੂੰ ਖੂਬਸੂਰਤ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਉਹਨੂੰ ਬਣਾਉਂਦਾ। ਇਹ ਯੂਸੀ ਦਾ ਕਮਾਲ ਆ। ਇਹ ਨਹੀਂ ਕਿ ਵੀ ਮੈਂ ਜੋ ਕਹਿਤਾ ਉਹ ਸੇਮ ਕਹਿਤਾ। ਨਹੀਂ ਉਹਨੂੰ ਕਿੱਡੇ ਸੋਹਣੇ ਤਰੀਕੇ ਦੇ ਨਾਲ ਬਣਾਉਂਦਾ ਵਾ। ਇਸ ਤੋਂ ਇਹ ਨਹੀਂ ਸਮਝਣਾ ਕਿ ਵੀ ਮੈਂ ਦੱਸਦਾ ਤੇ ਉਹ ਕਹਿੰਦਾ ਨਹੀਂ ਮੈਂ ਇਹਨੂੰ ਦੱਸਾਂ। ਇਹ ਹੋ ਸਕਦਾ ਉਹਦੇ ਨਾਲ ਐਡਾ ਅੱਛਾ ਨਾ ਕਰ ਸਕੇ। ਉਹ ਮਾੜਾ ਜਿਹਾ ਕਿਉਂ ਲੈਂਦਾ ਅੱਗੋਂ 4-5 ਆਪਣੀਆਂ ਗੱਲਾਂ ਕਰਕੇ, ਲੇਕਿਨ ਇੱਕ ਸਟੋਰੀ ਬੜੀ ਅੱਛੀ ਬਣ ਜਾਂਦੀ ਹੈ। ਤੇ ਲਿਹਾਜ਼ਾ ਯੂਸੀ ਦਾ ਵੀ ਬੜਾ ਕਮਾਲ ਆ। ਲੇਕਿਨ ਇਹ ਨਹੀਂ ਹੈਗਾ ਵੀ ਇੱਕ ਤੇ ਲੈਦਾ ਆਪਣਾ ਚੈਨਲ ਪਾ ਲਵੇ ਤੇ ਉੱਥੇ ਬਹਿ ਕੇ ਨਹੀਂ ਮੇਰੇ ਬਾਕੀ ਐਦ ਕਿ ਉਸ ਮਾਂ ਦਾ ਬੜਾ ਕਮਾਲ ਆ ਜਿਹਨੇ ਮੈਨੂੰ ਫੈਂਟੀ ਪੋਇਆ। ਹੈ ਨਾ ਕੈਸਾ ਕਿਆ ਬਾਤ। ਉਹਨੇ ਜਾ ਕੇ ਉਹਨਾਂ ਦੇ ਅਥਰੂ ਸਾਫ਼ ਕਰਕੇ ਉਹਨੇ ਚਪੇੜ ਮਾਰੀ। ਉਹਨੇ ਕਿ ਬਗੈਰ ਤਾਂ ਕਦੋਂ ਤੱਕ ਇਸ ਕੁੱਤੇ ਦੀ ਬਕਵਾਸ ਸੁਣਨੀ। ਪੜ ਲਓ ਲੋ ਜੀ ਨਾਲ ਆਪਣਾ ਬਹੁਤ ਖਿਆਲ ਉਹ ਕਹਿ ਦਿਓ ਭੈਣੋ ਤੋਂ ਭਰਾਓ ਮਰਚਾ ਅਸਲੀ ਨੇ ਉਹ ਜਿਹੜੀਆਂ ਤੁਸੀਂ ਕਹਿਣ ਉਹ ਆਪੇ ਉਹਨਾਂ ਨੂੰ ਪਤਾ ਲੱਗ ਜਾਏਗਾ। ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ, ਹੱਸਦੇ ਵਸਦੇ ਰਹੋ। ਪਾਕਿਸਤਾਨ ਜ਼ਿੰਦਾਬਾਦ।